ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਓਹਾਇਓ ਦੇ ਵਿੱਚ ਕਲੀਵਲੈਂਡ ਏਰੀਏ ਦੇ ਵਿੱਚ ਪਹੁੰਚੇ ਹਾਂ। ਇੱਥੇ ਗੁਰੂ ਨਾਨਕ ਫਾਊਂਡੇਸ਼ਨ ਰਿਚ ਫੀਲਡ ਦੇ ਵਿੱਚ ਅੱਜ ਜੂਨ 1984 ਦਾ ਜਿਹੜਾ ਘੱਲੂਘਾਰਾ ਸੀ ਉਹਦੇ ਸੰਬੰਧਿਤ ਸ਼ਹੀਦਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਕਮੈਮੋਰੇਟ ਕਰਦਿਆਂ ਐਜ਼ ਅ ਟ੍ਰਿਬਿਊਟ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇੱਥੇ ਅੱਜ ਅਸੀਂ ਪਹੁੰਚੇ ਹਾਂ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਅੱਜ ਇੱਥੇ ਪਹੁੰਚੇ ਹੋਏ ਆ। ਅਤੇ ਇਸ 'ਚ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤਾਂ ਓਹਾਇਓ ਦੇ ਨੇੜੇ ਤੇੜੇ ਇੱਥੇ ਆਲੇ ਦੁਆਲੇ ਤਕਰੀਬਨ 7-8 ਹਜ਼ਾਰ ਦੇ ਕਰੀਬ ਕਲੀਵਲੈਂਡ ਦੇ ਏਰੀਏ ਦੇ ਵਿੱਚ ਸਿੱਖ ਸੰਗਤਾਂ ਇੱਥੇ ਹੈਗੀਆਂ ਨੇ। ਅਤੇ 1976 ਦੇ ਵਿੱਚ ਇਸ ਫਾਊਂਡੇਸ਼ਨ ਦੀ ਸ਼ੁਰੂਆਤ ਹੋਈ ਹੈ। ਅਤੇ ਜਿਹੜੀ ਬਿਲਡਿੰਗ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ 1991 ਦੇ ਵਿੱਚ ਹੋਂਦ ਦੇ ਵਿੱਚ ਆਈ ਸੀ। ਸੋ ਮੈਂ ਹੁਣ ਮੀਂਹ ਵੀ ਪੈਣਾ ਸ਼ੁਰੂ ਹੋ ਗਿਆ ਅਤੇ ਆਓ ਆਪਾਂ ਅੰਦਰ ਚੱਲਦੇ ਹਾਂ ਅਤੇ ਦੇਖਦੇ ਹਾਂ ਕਿ ਅੰਦਰ ਕੀ ਮਾਹੌਲ ਬਣਿਆ ਹੋਇਆ। ਜਿਹੜੇ ਇੱਥੋਂ ਦੇ ਪ੍ਰਬੰਧਕ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਅਤੇ ਜਿਹੜਾ ਸਮਾਗਮ ਹੈ ਸ਼ਹੀਦਾਂ ਦੀ ਯਾਦ ਦੇ ਵਿੱਚ, ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ, ਉਹਦੇ ਵਿੱਚ ਆਪਾਂ ਹੁਣ ਅੰਦਰ ਚੱਲ ਕੇ ਦੇਖਦੇ ਹਾਂ ਕਿ ਕੀ ਮਾਹੌਲ ਬਣਿਆ ਹੋਇਆ। ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਕੋਲ ਡਾਕਟਰ ਅਮਰਜੀਤ ਸਿੰਘ ਜੀ ਜੋ TV 84 ਚੈਨਲ ਦੇ ਹੈਗੇ ਨੇ, ਉਹ ਸਾਡੇ ਕੋਲ ਆਏ ਨੇ। ਤੁਹਾਨੂੰ ਆਪ ਜੀ ਨੂੰ ਦੱਸਣਗੇ ਕਿ 84 ਵਿੱਚ 84 ਜੂਨ ਦਾ ਮਹੀਨਾ ਸਾਡੇ ਸਾਰੇ ਸਿੱਖ ਕੌਮ ਲਈ, ਸਿੱਖ ਇਤਿਹਾਸ ਲਈ ਕਿੰਨਾ ਦੁੱਖ ਭਰੀ ਉਹ ਸਾਡੇ ਨਾਲ ਘਟਨਾ ਵਾਪਰੀ ਸੀ। ਉਸ ਘਟਨਾ ਬਾਰੇ ਤੁਹਾਨੂੰ ਅੱਜ ਇਹ ਦੱਸਣਗੇ ਕਿ ਸਾਨੂੰ ਆਪਣੀ ਸਿੱਖ ਕੌਮ ਨੂੰ ਔਰ ਸਾਡੇ ਸਿੱਖ ਇਤਿਹਾਸ ਵਿੱਚ ਕੀ ਹੋਇਆ ਸੀ। ਸੋ ਆਓ ਸਾਰੇ ਜਣੇ ਅਸੀਂ ਸਾਰੇ ਆਪਸ ਵਿੱਚ ਸਿੱਖ ਕੌਮ ਏਕਤਾ ਦੇ ਨਾਲ ਰਹੀਏ ਤੇ ਅਸੀਂ ਏਕਤਾ ਦੇ ਨਾਲ ਰਹਿ ਕੇ ਹੀ ਅਸੀਂ ਆਪਣੀ ਮੰਗ ਸਕਦੇ ਹਾਂ, ਆਪਣੀ ਮੰਗ ਨੂੰ ਪੂਰੀ ਕਰ ਸਕਦੇ ਹਾਂ। ਕਿਉਂਕਿ ਸਾਡਾ ਹੱਕ ਹੈ, ਮੰਗਣਾ ਇੱਕ ਹੱਕ ਹੈਗਾ, ਸਾਨੂੰ ਉਹ ਜ਼ਰੂਰ ਮੰਗਣੀ ਚਾਹੀਦੀ ਹੈ ਤੇ ਤਾਂ ਹੀ ਅਸੀਂ ਜ਼ੁਲਮ ਦੇ ਨਾਲ ਟਕਰਾ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 1984 ਦੇ ਘੱਲੂਘਾਰੇ ਦੇ ਦਿਵਸ ਦੀ ਯਾਦ ਨੂੰ ਸਮਰਪਿਤ ਇਕੱਠੇ ਹੋਏ ਹਾਂ। ਇਹ ਸਿੱਖ ਕੌਮ ਦੀ ਹਿੱਕ ਤੇ ਵਾਪਰਿਆ ਤੀਸਰਾ ਘੱਲੂਘਾਰਾ ਸੀ, ਜਿਸ ਨੂੰ ਸਿੱਖ ਕੌਮ ਨੂੰ ਸਾਰਿਆਂ ਨੇ ਹੀ ਰਲ ਮਿਲ ਕੇ ਇਕਜੁੱਟ ਹੋ ਕੇ ਅਸੀਂ ਇਸ ਉਦੇਸ਼ ਨੂੰ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਪੂਰਾ ਕੀਤਾ ਸੀ, ਖਾਲਿਸਤਾਨ ਵੱਲ ਵਧਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਡਾਇਸਪੋਰਾ ਸਿੱਖ ਜੋ ਹਿੰਦੁਸਤਾਨ ਦੀ ਧਰਤੀ ਤੋਂ ਬਾਹਰ ਇੱਕ ਚੰਗਾ ਜੀਵਨ ਤੇ ਕੌਮ ਦੀ ਸਿਰਜਣੀ ਨੂੰ ਅੱਗੇ ਵਧਾਉਣ ਲਈ ਜੋ ਇੱਥੇ ਰਹਿ ਰਹੇ ਹਾਂ, ਸਾਡਾ ਮਕਸਦ ਹੈ। ਇਸ ਲਈ ਅਸੀਂ ਆਪ ਦੇ ਨਿਸ਼ਾਨੇ ਨੂੰ ਕਿਵੇਂ ਪ੍ਰਾਪਤ ਕਰਨਾ ਹੈ ਤੇ ਉਸ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਜੋ ਤੁਸੀਂ ਬੱਚੇ ਇੱਥੇ ਬੈਠੇ ਹੋ, ਸਾਡਾ ਭਵਿੱਖ ਹੋ। ਡਾਇਸਪੋਰਾ ਸਿੱਖ ਦੀ ਬਹੁਤ ਵੱਡਾ ਰੋਲ ਹੈ ਇਸ ਵੇਲੇ ਸਾਡੀ ਆਜ਼ਾਦੀ ਦੀ ਲੜਾਈ ਦੇ ਵਿੱਚ। ਹਿੰਦੁਸਤਾਨ ਦੇ ਵਿੱਚ ਬੈਠਿਆਂ ਸਾਨੂੰ ਉਹਨਾਂ ਹਰ ਤਰੀਕੇ ਨਾਲ, ਹਰ ਤਰ੍ਹਾਂ ਉਹਨਾਂ ਨੇ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ, ਪਰ ਅਸੀਂ ਇੱਥੇ ਬਿਲਕੁਲ ਆਜ਼ਾਦ ਹਾਂ। ਅਤੇ ਸਪੈਸ਼ਲੀ ਜੋ ਬੱਚੇ ਤੁਸੀਂ ਇਸ ਸਿਸਟਮ 'ਚ ਰਹਿੰਦੇ ਹੋ, ਇੱਥੇ ਦੀ ਐਜੂਕੇਸ਼ਨ ਹੈ ਤੁਹਾਡੇ ਕੋਲ, ਸਾਡੇ 'ਚ ਕਈ ਬਾਊਂਡਰੀਜ਼ ਨੇ, ਸਾਡੇ ਕੋਲ ਲੈਂਗੁਏਜ ਦੀ ਕਮਾਂਡ ਉਹ ਨਹੀਂ ਹੈ ਜੋ ਤੁਹਾਡੇ ਕੋਲ ਹੈ। ਤੋ ਅੱਜ ਆਪਾਂ 84 'ਚ ਕੀ ਵਾਪਰਿਆ, ਸਾਡਾ ਮਕਸਦ ਕੀ ਹੈ ਇੱਥੇ ਇਕੱਤਰ ਹੋਣ ਦਾ, ਅਸੀਂ ਕੌਮੀ ਆਜ਼ਾਦੀ ਦੇ ਮਕਸਦ ਨੂੰ ਲੈ ਕੇ ਜਿਸ ਨੂੰ ਤੁਰੇ ਹਾਂ ਉਹਦੀ ਪ੍ਰਾਪਤੀ ਕਿਵੇਂ ਕਰਨੀ ਹੈ, ਜਿਸ ਨਾਲ ਅਸੀਂ ਆਪਦੇ ਮਾਣਮੱਤੇ ਇਤਿਹਾਸ ਨੂੰ ਦੇਖਦੇ ਹੋਏ, ਮਾਣਮੱਤੇ ਵਿਰਸੇ ਨੂੰ ਦੇਖਦੇ ਹੋਏ ਆਉਣ ਦਾ ਫਿਊਚਰ ਅਸੀਂ ਆਪਦਾ ਸਿਰਜ ਸਕੀਏ। ਸੋ ਆਪ ਜੀ ਨੂੰ ਅੱਜ ਸਾਡੇ ਵਿੱਚ ਡਾਕਟਰ ਅਮਰਜੀਤ ਸਿੰਘ ਜੀ, ਖਾਲਿਸਤਾਨ ਅਫੇਅਰਸ ਸੈਂਟ TV 84 ਦੇ ਸੰਚਾਲਕ ਭਾਈ ਨਰਿੰਦਰ ਸਿੰਘ ਜੀ ਤੇ ਹੋਰ ਸਿੱਖ ਗੁਰੂ ਦੀ ਚੜ੍ਹਦੀ ਕਲਾ ਵਾਲੇ ਇੱਥੇ ਪਹੁੰਚੇ ਹੋਏ ਨੇ। ਇਹ ਜੋ ਹਫ਼ਤਾ ਸਾਡਾ ਸ਼ਹੀਦਾਂ ਨੂੰ ਉਹਨਾਂ ਦੀ ਯਾਦ ਵਿੱਚ ਆਪਾਂ ਜੁੜੇ ਹਾਂ ਅਤੇ ਨਿਸ਼ਾਨਾ ਸਾਡਾ ਕੀ ਹੈ, ਅਸੀਂ ਕੌਮ ਦੀ ਆਜ਼ਾਦੀ ਕਿਵੇਂ ਵੇਖਣੀ ਹੈ। ਸੋ ਅੱਜ ਡਾਕਟਰ ਸਾਹਿਬ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ। ਸੋ ਆਪਾਂ ਸਾਰੇ ਇਸ ਗੱਲ ਲਈ ਬੜੇ ਸੁਭਾਗੇ ਹਾਂ ਕਿ ਡਾਕਟਰ ਸਾਹਿਬ ਨੂੰ ਇਹ ਸਮਾਂ ਸਾਨੂੰ ਡਾਕਟਰ ਸਾਹਿਬ ਦੇ ਨਾਲ ਗੱਲ ਕਰਨ ਲਈ ਮਿਲਿਆ ਹੈ। ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਨੂੰ ਕਿ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਜੇ ਆਵਾਜ਼ ਆਈ ਨਹੀਂ, ਜਿੰਨੇ ਬੈਠੇ ਨੇ ਤਾਂ ਆਸਮਾਨ ਤੱਕ ਗੂੰਜਣੀ ਚਾਹੀਦੀ ਹੈ ਆਵਾਜ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। It's my honor and privilege to be here. Whenever I look around, I see that the future of all the nations, all those minorities, those who are persecuted in history, those who are being persecuted,
that lies in the hands of the generations, younger generations. You are flag bearers, you are standard bearers of Sikh nation. And certainly today, while we are here in Cleveland, Ohio, in this very serene environment of state of Ohio, in Cleveland, we should look towards that place, our sanctum sanctorum, Darbar Sahib. In the Ardas, every day, there are words which we repeat in Ardas. Sri Amritsar Ji de Ishnan, right? We all know that. What does it mean, Sri Amritsar Ji de Ishnan? Many add the word darshan as well, but in the original Ardas, it is Sri Amritsar Ji de Ishnan. Can anybody tell when we say Sri Amritsar Ji de Ishnan, what does it mean? I don't know. Just tell. The Pakistan attacked the Golden Temple. Pakistan attacked. No, Golden Temple was attacked, but who attacked? Not Pakistan. Can anybody tell who attacked Darbar Sahib? Indian government. Okay. Why did they attack Darbar Sahib? So sacred place of us, ਜਿਸ ਦੀ ਅਰਦਾਸ ਚ ਅਸੀਂ ਮੰਗਦੇ ਹਾਂ ਕਿ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, that is our desire. Every Sikh prays before Almighty. ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ हे ਮਹਾਰਾਜ ਤੁਸੀਂ ਸਾਨੂੰ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਦਰਬਾਰ ਸਾਹਿਬ, ਅਕਾਲ ਤਖਤ, ਉਸ ਪਵਿੱਤਰ ਧਰਤੀ ਦੇ ਦਰਸ਼ਨ ਦੀਦਾਰ ਇਸ਼ਨਾਨ ਬਖਸ਼ੋ. Can anybody tell ਕਿ ਕਿਹਨਾਂ ਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ, ਫਾਊਂਡੇਸ਼ਨ ਸਟੋਨ ਰੱਖਿਆ, ਕਿਹਨਾਂ ਨੇ ਦਰਬਾਰ ਸਾਹਿਬ ਬਣਾਇਆ, ਕਿਹਨਾਂ ਨੇ ਅਕਾਲ ਤਖਤ ਬਣਾਇਆ ਔਰ ਕਦੋਂ ਬਣਾਇਆ? ਐਨੀਬਡੀ, ਛੋਟਾ ਇਹ ਬਿਟ ਜਿਹੜਾ ਵੀ ਕੋਈ ਜਵਾਬ ਦੇ ਸਕਦੇ. ਹਰਮੰਦਰ ਸਾਹਿਬ, ਦਰਬਾਰ ਸਾਹਿਬ ਕਿਹਨਾਂ ਨੇ ਬਣਾਇਆ, ਕਿੰਨਾ ਚਿਰ ਪਹਿਲਾਂ ਬਣਿਆ? ਉਹ ਨਹੀਂ ਮੈਨੂੰ ਪਤਾ, ਪਰ ਗੁਰੂ ਰਾਮ the 1500s. 1500s, you can say. Yeah. And ਕਿਹਨਾਂ ਨੇ ਫਾਊਂਡੇਸ਼ਨ ਸਟੋਨ ਕਿਹਨਾਂ ਨੇ ਰੱਖਿਆ ਦਰਬਾਰ ਸਾਹਿਬ ਦਾ? ਹਾਂਜੀ, ਮੀਆਂ ਮੀਰ, ਸਾਈਂ ਮੀਆਂ ਮੀਰ ਜੀ. ਔਰ what is the beauty of ਜਿਹੜੇ ਤੁਸੀਂ ਦਰਬਾਰ ਸਾਹਿਬ ਗਏ ਹੋ, when you look at ਦਰਬਾਰ ਸਾਹਿਬ, ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਜ਼ਿਆਦਾ ਇੰਪ੍ਰੈਸ ਕਰਦੀ ਹੈ? ਕਿਹੜੀ ਚੀਜ਼? ਇੱਕ ਤਾਂ ਹੈ ਵੀ ਵੈਰੀ gigantic, very great structure, of course. But what impresses you most? ਤੁਸੀਂ ਬੇਟਾ ਗਏ ਹੋ ਦਰਬਾਰ ਸਾਹਿਬ? ਹਾਂਜੀ, ਕਿਹੜੀ ਚੀਜ਼ ਨੇ ਜਦੋਂ ਤੁਸੀਂ ਗਏ which affected you most? I don't know. ਨਹੀਂ, ਕੁਝ ਚੀਜ਼ ਜਿਹੜੇ ਤੁਹਾਡਾ impression, whatever, left a very deep impression on your mind. The gold. The gold? Yeah. Always the riches, huh? What else? The design. Design. So what was special in design which impressed? Like how big it is, like and unique it is, Okay. and like how good it looks. How good? Yes, beta. No problem. There are so many people. So many people, right? And selflessly serving, right? Seva karde ne, hai na? What else? Very good. They were all working together, I guess. Yes. All working together. And can anybody tell how many doors are of Darbar Sahib? Yes? Four. 4 doors. What does these 4 doors represent? ਇਹਨਾਂ 4 ਦਰਵਾਜ਼ਿਆਂ ਦਾ ਕੀ ਮਤਲਬ ਹੈ? ਹਾਂਜੀ. Any religion can come. Yeah, open to all. People from east, west, north, south. Anybody from the all 4 castes, Brahman, Kshatri, Vaishya, Shudra, open to all. When you look at the temples, ਤੁਸੀਂ Hindu ਮੰਦਰਾਂ 'ਚ ਜਾਓ, they have just one door which opens to the east most of the time, right? Or when you go to Makkah and all Muslims in the world, they pray towards the west. That is just one door. But here, the very message was clear that this house of God, when we say Hari Mandir, its Mandir is not temple. When usually we say temple, in our minds there are idols, but ਪਏ ਨੇ, ਉਹਨਾਂ ਦੀ ਪੂਜਾ ਹੁੰਦੀ ਹੈ. But in the old Punjabi, Mandir word was for house. ਤੁਹਾਡਾ ਜਿਹਦਾ ਕਿਸੇ ਦਾ ਬੜਾ ਚੰਗਾ ਘਰ ਹੋਣਾ, ਕਹਿੰਦੇ ਸੀ ਤੁਸੀਂ
ਉੱਚੇ ਮੰਦਰਾਂ 'ਚ ਵੱਸਦੇ ਹੋ, ਚਬਾਰੇ ਵਾਲਾ ਘਰ ਹੋਣਾ, ਤੁਹਾਡਾ ਮੰਦਰ ਉੱਚਾ ਹੈ। ਸੋ ਵੈਨ ਹਰੀ ਇਜ਼ ਫॉर ਗॉड, ਸੋ ਹਾਊਸ ਆਫ ਗॉड। ਸੋ ਜੇ ਰੱਬ ਸਾਰਿਆਂ ਦਾ ਹੈ, ਰੱਬ ਕੋਈ ਕਾਲੇ ਚਿੱਟੇ ਹਰੇ ਪੀਲੇ ਕਿਸੇ 'ਚ ਕੋਈ ਡਿਫਰੈਂਸ਼ੀਏਸ਼ਨ ਨਹੀਂ ਕਰਦਾ, ਵੱਡੇ ਲੰਬੇ ਛੋਟੇ ਕਿਸੇ 'ਚ ਡਿਫਰੈਂਸ਼ੀਏਸ਼ਨ ਨਹੀਂ ਕਰਦਾ। ਸੋ ਹਰਿਮੰਦਰ ਸਾਹਿਬ ਦਾ ਮੈਸੇਜ ਇਹ ਸੀ ਕਿ ਵੀ ਇਹ ਸਭ ਦੇ ਲਈ ਖੁੱਲ੍ਹਾ ਹੈ, ਇਸ ਕਿਸੇ ਨੂੰ ਰੁਕਾਵਟ ਨਹੀਂ ਹੈ। ਕਹਿੰਦੇ ਜਿਵੇਂ ਭੈਣ ਜੀ ਨੇ ਦੱਸਿਆ ਹੈ ਕਿ ਸਾਈਂ ਮੀਆਂ ਮੀਰ ਏ ਮੁਸਲਮ, ਇਹ ਸੂਫੀ ਸੇਂਟ ਫਰੋਮ ਲਾਹੌਰ, ਗੁਰੂ ਅਰਜਨ ਸਾਹਿਬ ਇਨਵਾਈਟਡ ਸਾਈਂ ਮੀਆਂ ਮੀਰ, ਉਹਨਾਂ ਨੇ ਪਾਲਕੀ ਭੇਜੀ, ਵਿਦ ਆਨਰ ਉਹਨਾਂ ਨੂੰ ਲਿਆਂਦਾ ਹੈ ਕਿ ਤੁਸੀਂ ਜਿਹੜਾ ਇਸ ਦਾ ਫਾਊਂਡੇਸ਼ਨ ਸਟੋਨ ਰੱਖਣਾ ਹੈ। ਦੈਟ ਇਜ਼ ਵੈਰੀ ਯੂਨੀਕ। Before we talk that what happened in June 84 and Kallukara ki hai, we need to understand ke what is the importance of Darbar Sahib. And can anybody tell what happened to Guru Arjan Sahib, fifth Guru? Ultimately, ki hoya Guru Arjan Sahib de? Guru Arjan Dev Ji? ਸ਼ਹੀਦੀ ਕੋਈ ਦੱਸ ਸਕਦਾ ਹੈ ਕਿਵੇਂ ਉਹਨਾਂ ਦੀ ਸ਼ਹੀਦੀ ਹੋਈ ਗੁਰੂ ਅਰਜਨ ਸਾਹਿਬ ਦੀ? ਉਹਨਾਂ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ। ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਹੈ, ਹੋਰ ਦੇਗ ਦੇ ਵਿੱਚ ਉਬਾਲਿਆ ਗਿਆ ਸੀ। ਹਾਂਜੀ। ਕੈਨ ਐਨੀਬਡੀ ਟੈਲ ਕਿਉਂ ਸ਼ਹੀਦ ਕੀਤਾ ਗਿਆ ਗੁਰੂ ਅਰਜਨ ਸਾਹਿਬ ਨੂੰ? Because he would not give up his religion. ਹਾਂਜੀ ਬੇਟਾ ਉੱਚੀ ਬੋਲੋ। Because he would not give up his religion. ਹਾਂ, ਉਹਨਾਂ ਨੇ ਆਪਣਾ ਧਰਮ ਛੱਡਣ ਤੋਂ ਇਨਕਾਰ ਕੀਤਾ। ਹੋਰ ਕੋਈ ਦੱਸ ਸਕਦਾ? ਹੋਰ ਗੁਰੂ ਅਰਜਨ ਸਾਹਿਬ ਨੇ ਵੱਡਾ ਕੰਮ ਜਿਹੜਾ ਅਸੀਂ ਯਾਦ ਕਰਦੇ ਹਾਂ, ਜਿਹਦੇ ਨਾਲ ਸਾਡੇ ਗੁਰਦੁਆਰੇ ਬਣੇ ਨੇ, ਉਹ ਕੀ ਹੈ? ਉਹ ਕਿਹੜੀ ਗਿਫਟ ਹੈ ਗੁਰੂ ਅਰਜਨ ਸਾਹਿਬ ਦੀ? ਇੱਕ ਤਾਂ ਉਹਨਾਂ ਨੇ ਸਾਨੂੰ 4 ਦਰਵਾਜ਼ਿਆਂ ਵਾਲਾ ਹਰਮੰਦਰ ਸਾਹਿਬ ਰੱਬ ਦਾ ਘਰ ਦਿੱਤਾ ਹੈ। ਦੂਸਰਾ ਕੀ ਦਿੱਤਾ? ਸਭ ਤੋਂ ਵੱਡਾ ਖਜ਼ਾਨਾ ਕੀ ਹੈ ਜਿਹੜਾ ਅੱਜ ਵੀ ਸਾਡੇ ਕੋਲ ਹੈ? ਗੁਰੂ ਗ੍ਰੰਥ ਸਾਹਿਬ। ਜਦੋਂ ਹਰਮੰਦਰ ਸਾਹਿਬ ਕੰਪਲੀਟ ਹੋਇਆ, ਉਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਕੰਪਲੀਸ਼ਨ ਹੋਈ। ਔਰ ਹਰਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਕੈਨ ਐਨੀਬਡੀ ਟੈਲ ਹੂ ਵਾਸ ਦਾ ਫਸਟ ਗ੍ਰੰਥੀ ਜਿਨ੍ਹਾਂ ਨੇ ਪ੍ਰਕਾਸ਼ ਕੀਤਾ ਹੈ ਦਰਬਾਰ ਹਰਮੰਦਰ ਸਾਹਿਬ? ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਹੁਕਮਨਾਮਾ ਲਿਆ। ਹਾਂਜੀ ਬੇਟਾ, ਬਾਬਾ ਬੁੱਢਾ ਜੀ। ਸੋ ਥੀਜ਼ ਆਰ ਬੇਸਿਕ ਫੈਕਟਸ ਯੂ ਨੀਡ ਟੂ ਨੋ ਕਿ ਜਿਸ ਦਰਬਾਰ ਸਾਹਿਬ ਤੇ ਅੱਜ ਤੋਂ 33 ਸਾਲ ਪਹਿਲਾਂ ਭਾਰਤ ਦੀ ਸਰਕਾਰ ਨੇ, ਹੂ ਵਾਸ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੂ ਆਰਡਰਡ ਟਰੂਪਸ ਇਨਟੂ ਦਰਬਾਰ ਸਾਹਿਬ? ਇੰਦਰਾ ਗਾਂਧੀ। And can anybody tell who was the main general of the Indian army when the troops were ordered to attack? ਹਾਂਜੀ, ਉਹ ਸਿੱਖਾਂ ਦੇ ਜਰਨੈਲ ਸੀ ਜਿਨ੍ਹਾਂ ਨੇ ਡਿਫੈਂਡ ਕੀਤਾ। ਬਟ who was the general of Indian army who was later on punished by Jinda Sukha for that sacrilege? General Vaidya. So General Vaidya was the commander-in-chief of Indian army and Indira Gandhi was the one who ordered. Or what happened? ਦਰਬਾਰ ਸਾਹਿਬ ਤੇ ਜਦੋਂ 33 ਸਾਲ ਪਹਿਲਾਂ ਹਮਲਾ ਹੋਇਆ, what happened? ਜਦੋਂ ਫੌਜ ਆਂਦੀ ਹੈ, ਉਹਨਾਂ ਨੇ ਟੈਂਕਾਂ ਦੇ ਨਾਲ, ਤੋਪਾਂ ਦੇ ਨਾਲ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਡਿਸਟਰੋਏ ਕੀਤਾ ਹੈ। ਦਰਬਾਰ ਸਾਹਿਬ ਜਿਸ ਦੀ ਅਸੀਂ ਗੱਲ ਕੀਤੀ ਹੈ, 300 ਤੋਂ ਜ਼ਿਆਦਾ ਗੋਲੀਆਂ ਦਰਬਾਰ ਸਾਹਿਬ ਦੇ ਉੱਤੇ ਲੱਗੀਆਂ। ਔਰ ਕਿਹੜਾ ਦਿਨ ਸੀ ਜਿਸ ਦਿਨ ਹਮਲਾ ਕੀਤਾ? What was the day in June 84? ਹਾਂਜੀ, June 6th was the final when the so-called operation Blue Star ended. ਉਹਨਾਂ ਨੇ ਜਿਹੜਾ ਮੇਨ ਅਟੈਕ ਕੀਤਾ that was on June 3rd, 3 ਜੂਨ ਨੂੰ। ਔਰ ਕੀ ਸੀਗਾ 3 ਜੂਨ ਨੂੰ? ਕਿਹੜਾ ਦਿਨ ਸੀ? ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਹੁਣ this is very important. ਜਦੋਂ ਅਸੀਂ had anybody heard the word Holocaust? What does Holocaust means? Yeah. Yes. When the Germans forced people to work for them. Yes. And they killed a lot of Yeah. Have any of you been to Washington DC and has you seen Holocaust Museum? Any of you? Had anybody? Yes, you had been to Washington? Yes. Have you seen Holocaust Museum? No. Actually, Holocaust, and when my little sister has mentioned that during the Second World War or during all that time in Nazi Germany, millions and millions Jews who are also a minority like us
killed by Nazis, not only in Germany. When German forces went to all over Europe, that was Ukraine, Poland, Serbia, everywhere. And over 6 million Jews were killed in gas chambers and concentration camps, and that is called Holocaust. And the Punjabi word for this, much before Holocaust, in 18th century, keda sada shabad hai? Kallukara. Have you heard this word, Kallukara? So Kallukara is a Punjabi word, and we say Kallukara when two forces fight, both are equal, of equal strength. We don't regret dying. We consider it as a chivalry, whoever dies fighting. But when innocent women, children, old people, non-war combatants, they are killed, we call it as Kallukara or Holocaust, and today it is called genocide, ethnic cleansing. These all are the words of 20th century. So we had already faced Kallukaras in 18th century, Vadda Kallukara, Chota Kallukara. And in June 84, we have two part of history of that week. On one hand is the story of bravery, story of defiance, story of courage, story of chivalry. And can anybody tell who were those brave Singhs, those who fought back the Indian army with the spirit of the Sikh to the last breath and bullet without giving up, and those who told Indian army, what does it mean, sawa lakh se ek ladaun? Can anybody tell three names, those who were brave Singhs, those who fought the Indian army? कौन सन जिन्हां ने उस हमले दा मुकाबला कीता पूरी बहादुरी दे नाल? जून 84, 33 साल पहला जदों फौज ने हमला कीता दरबार साहिब ते, संत बाबा जरनैल सिंह जी, ठीक है ना सुनिया तुसी? संत बाबा जरनैल सिंह जी खालसा पिंडरां वाले, he was the one who led those Bahadur Singhs, those who fought against the army. Who were other two? एक जनरल जिन्हां दा नाम भैन जी ने लिया सी. Who was that great general who organized the defense of Darbar Sahib? General Subek Singh. Yeah, he was the rather dismissed army general. He was a great hero of war of Bangladesh. He was the one who led Indian army and made Pakistan to surrender. 90,000 Pakistani soldiers surrendered in that. But he was very disgracefully dismissed from the army. And then he realized that the country for which I have sacrificed everything is not my country. And he came and offered his services to Sant Pindran Wale. उन्होंने कहा जी मैं देख लिया ਸਾਡੇ ਨਾਲ ਬਹੁਤ ਬੇਇਨਸਾਫੀ ਹੁੰਦੀ ਹੈ, ਹੁਣ ਮੈਂ ਸਾਰੀ ਜ਼ਿੰਦਗੀ ਇਹਨਾਂ ਦੇ ਲਈ ਪਹਿਲਾਂ ਲੜਿਆ, ਹੁਣ ਮੈਂ ਪੰਥ ਦੇ ਲਈ ਲੜਾਂਗਾ. And who was the third young man who was there, who was, I can give a clue, he was president of Sikh Student Federation at that time as well. Who was that one who, as these three names, ਤੁਸੀਂ ਆਪਣੇ ਬਹੁਤ ਸਾਰੇ ਗੁਰਦੁਆਰਿਆਂ 'ਚ ਜਦੋਂ ਦੇਖੋਗੇ ਪਿਕਚਰਸ ਵੀ ਸ਼ਹੀਦਾਂ ਦੀਆਂ, that these three Singhs, they stand out. And who was the third one? Bhai Amreek Singh. Very good, very good. Bhai Amreek Singh. So, on one hand, we have this pride that Sade Singh Juje 72 घंटे for 72 hours, they didn't let Indian army come closer to Darbar Sahib. They could enter Darbar Sahib only with the tanks, armed personal carriers, Vijanta tanks they used. They used poisonous gas. They used naval divers. Those who dived into the Harmandir Sarovar tried to swim across to Harmandir Sahib. They used everything, but still they were not able to come. And that is the gallantry, that is the bravery of the Singhs, which has again told to the world that we are the same Singhs. Je Chali Singh ਚਮਕੌਰ ਦੀ ਗੜੀ 'ਚ ਉਹਨਾਂ ਨੇ 10 ਲੱਖ ਫੌਜ ਦਾ ਮੁਕਾਬਲਾ ਕੀਤਾ ਸੀ ਤੇ ਅੱਜ ਵੀ ਉਹੀ ਸਿੰਘ ਨੇ. But what did Indian army did then? Thousands upon thousands, ਜਿਵੇਂ ਮੈਂ ਪਹਿਲਾਂ ਕਿਹਾ ਕਿ ਜਦੋਂ ਹਮਲਾ ਕੀਤਾ 3 ਜੂਨ ਨੂੰ, ਉਹ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ. ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ, ਜਿਨ੍ਹਾਂ ਦੇ ਵਿੱਚ ਛੋਟੇ ਛੋਟੇ ਬੱਚੇ, ਬੀਬੀਆਂ, ਬਜ਼ੁਰਗ ਸਨ,
ਉਹ ਦਰਸ਼ਨਾਂ ਲਈ ਆਏ ਹੋਏ ਸੀ। ਸੋ ਦੇ ਵਰ ਕਿਲਡ indiscriminately. Thousands were killed. And the attack was not on Darbar Sahib on that day. 37 other Sikh historical Gurdwaras were attacked on the night of June 3rd. 37 ਹੋਰ ਗੁਰਦੁਆਰਿਆਂ ਤੇ ਹਮਲਾ ਕੀਤਾ ਹੈ। ਕੱਲੇ ਟੈਂਕ ਜਿਹੜੇ ਨੇ ਦਰਬਾਰ ਸਾਹਿਬ 'ਚ ਨਹੀਂ ਲਿਆਂਦੇ। 3 more other ਗੁਰਦੁਆਰਾਸ, ਗੁਰਦੁਆਰਾ ਤਰਨਤਾਰਨ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਮੁਕਤਸਰ ਸਾਹਿਬ। So that was like a beginning of a total war against the Sikhs. There was one message that makes Sikhs kneel on their knees before the government. What is the beauty of the Sikhi? The beauty of a Sikh is challenge, defiance, not submitting before terror, not submitting before anything being done wrong. Sikh da matlab hai courage. Sikh doesn't mean just ਕਿ ਅਸੀਂ ਪਾਠ ਕਰ ਲਿਆ, ਨਿਤਨੇਮ ਕਰ ਲਿਆ, ਬਹੁਤ ਚੰਗਾ ਅਸੀਂ ਸਿੱਖੀ ਬਾਣਾ ਪਹਿਨ ਲਿਆ. Of course, these are the things which Guru wants us to be like. But Guru wants us to be Sant Sipahi. Can anybody tell what does Sant Sipahi means? When we say कि Sikh एक Sant Sipahi है. So what does Sant Sipahi means? Anybody? Sant Sipahi. ਹਾਂਜੀ. ਆਪਣਾ ਸੰਤ ਮੀਨਸ ਹੈ ਕਿ ਆਪਣੇ ਨਿਤਨੇਮ ਕਰਨਾ, ਬਾਣੀ ਪੜ੍ਹਨਾ, ਇੱਕ ਚੰਗਾ ਆਪਣਾ ਮਨ ਰੱਖਣਾ, ਹਿਰਦਾ ਮਾੜਿਆਂ ਦੀ ਹੈਲਪ ਕਰਨਾ, ਦੁਖੀਆਂ ਦੀ ਹੈਲਪ ਕਰਨਾ, ਕਮਜ਼ੋਰਾਂ ਦੀ। ਤੇ ਸਿਪਾਹੀ ਮੀਨਸ ਵੀ ਕਦੀ ਵੀ ਜ਼ਰੂਰਤ ਪਵੇ ਤੇ ਉਹ ਹਮੇਸ਼ਾ ਆਪਣੇ ਧਰਮ ਲਈ, ਆਪਣੀ ਕੌਮ ਲਈ ਤੇ ਦੂਜਿਆਂ ਦੀ ਕੌਮ ਵਾਸਤੇ ਵੀ ਖੜਾ ਹੋ ਸਕੇ। ਇਹ ਨਹੀਂ ਆ ਕਿ ਉਹ ਜਿਹੜਾ ਕੋਈ ਤਕਲੀਫ 'ਚ ਆ ਉਹ ਮੁਸਲਿਮ ਆ, ਸਿੱਖ ਆ ਜਾਂ ਹਿੰਦੂ ਆ। ਜਿੱਦਾਂ ਸਾਡੇ ਗੁਰੂਆਂ ਨੇ ਦੂਜਿਆਂ ਦੇ ਧਰਮਾਂ ਵਾਸਤੇ ਜਾਨ ਦਿੱਤੀ ਆ, ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਸੇ ਤਰ੍ਹਾਂ ਹੀ ਹਰ ਇੱਕ ਚੰਗੇ ਸਿੱਖ ਦਾ ਇਹ ਫਰਜ਼ ਆ ਕਿ ਉਹ ਆਪਣਾ ਜ਼ੁਲਮ ਦੇ ਵਾਸਤੇ ਡਟ ਕੇ ਆਪਣਾ ਮੁਕਾਬਲਾ ਕਰੇ ਤੇ ਖੜਾ ਹੋਵੇ। ਦੈਟ ਮੀਨਸ ਸਿਪਾਹੀ ਟੂ। ਬਿਲਕੁਲ ਭੈਣ ਜੀ ਨੇ ਬਹੁਤ appropriate explain ਕੀਤਾ. If one line I have to say, Sant Sipahi means a Sikh should have the wisdom of a saint and the courage of a soldier. ਹੁਣ ਸੰਤ 'ਚ ਵਿਜ਼ਡਮ ਹੈ, ਤੁਸੀਂ ਹਰ ਇੱਕ ਦਾ ਭਲਾ ਮੰਗਦੇ ਹੋ, ਅਸੀਂ 2 ਵੇਲੇ ਦੀ ਅਰਦਾਸ ਸਰਬੱਤ ਦਾ ਭਲਾ ਮੰਗਦੇ। ਬਟ ਸਿੱਖ ਡਜ਼ਨਟ ਮੀਨ ਕਿ ਉਹਨੇ ਮਾਲਾ ਲੈ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ, ਉਹਦੇ ਸਾਹਮਣੇ ਜ਼ੁਲਮ ਹੋ ਰਿਹਾ ਉਹਨੇ ਅੱਖਾਂ ਬੰਦ ਕਰ ਲੈਣੀ। ਕਰੇਜ ਆਫ ਏ ਸੋਲਜਰ, ਜਦੋਂ ਉਹਨੂੰ ਲੋੜ ਪਏ। ਲੁੱਕ ਐਟ ਬਾਬਾ ਦੀਪ ਸਿੰਘ, ਇਨ ਵਿਚ ਏਜ ਉਹ ਦਮਦਮਾ ਸਾਹਿਬ ਤੋਂ ਤੁਰੇ, ਉਹਨਾਂ ਨੂੰ ਪਤਾ ਲੱਗਾ ਵੀ ਹਰਮੰਦਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਆ ਕੇ ਉਹਨਾਂ ਨੇ ਸ਼ਹੀਦੀ ਦਿੱਤੀ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ। ਐਂਡ ਈਵਨ ਇਨ ਟੂਡੇਜ਼ ਸਟਰਗਲ ਇਨ ਥੀਸ 33 years, lot of sacrifices, ਜਿਹਦੇ 'ਚ old, young, all they joined hands for the sake of the Sikhi. ਸੋ ਮੈਂ ਜਿਹੜਾ ਇਹੀ ਤੁਹਾਨੂੰ ਕਹਿਣਾ ਚਾਹੁੰਦਾ, ਤੁਸੀਂ ਹੋਪ ਹੋ ਪੰਥ ਦੀ। Don't consider yourself ਕਿ ਵੀ ਤੁਸੀਂ ਬਹੁਤ ਛੋਟੇ ਹੋ, ਤੁਸੀਂ ਕੁਛ ਨਹੀਂ ਕਰ ਸਕਦੇ। Always remember how old were ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ when they were bricked alive in the ਸਰਹੰਦ ਦੀਆਂ ਨੀਹਾਂ। ਕਿੰਨੀ ਉਮਰ ਸੀ ਉਹਨਾਂ ਦੀ? ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਛੋਟੇ ਬੇਟੇ। ਹਾਂਜੀ ਬੇਟੇ। ਸਾਹਿਬਜ਼ਾਦਾ ਫਤਿਹ ਸਿੰਘ 9 ਸਾਲ ਦੇ ਸੀ ਤੇ ਜ਼ੋਰਾਵਰ ਸਿੰਘ 11 ਸਾਲ ਦੇ। ਇਹ ਬੇਟਾ ਥੋੜਾ ਬਹੁਤ ਕਈ ਵਾਰੀ ਵੇਰੀ ਕਰਦਾ ਹੈ। ਹਾਂ 7 ਤੇ 9 ਸਾਲ ਦੇ। ਸਾਹਿਬਜ਼ਾਦਾ ਜ਼ੋਰਾਵਰ ਸਿੰਘ 9 ਸਾਲ ਦੇ ਸੀ, ਸਾਹਿਬਜ਼ਾਦਾ ਫਤਿਹ ਸਿੰਘ 7 ਸਾਲ ਦੇ ਸੀ। ਹੁਣ ਤੁਸੀਂ ਸਾਰੇ ਆਲਮੋਸਟ 7 ਤੇ 9 ਸਾਲ ਤੋਂ ਉੱਪਰ ਹੀ ਹੋਵੋਗੇ ਛੋਟਿਆਂ ਨੂੰ ਛੱਡ ਕੇ, ਰਾਈਟ? ਸੋ ਜੇ ਉਹ ਇੰਨੇ ਪੱਕੇ ਸੀ ਆਪਣੇ ਫੇਥ 'ਚ ਕਿ ਉਹਨਾਂ ਨੇ ਸ਼ਹੀਦੀ ਦੇ ਦਿੱਤੀ, ਨੀਹਾਂ 'ਚ ਚਿਣੇ ਗਏ, ਧਰਮ ਨਹੀਂ ਛੱਡਿਆ। ਸੋ ਤੁਸੀਂ ਬਹੁਤ ਚੰਗੇ ਬੱਚੇ ਹੋ, ਤੁਹਾਨੂੰ ਇੱਕ ਅੱਛਾ ਮੌਕਾ ਰੱਬ ਨੇ ਦਿੱਤਾ ਹੈ। ਅਮਰੀਕਾ ਵਰਗੀ ਜਿਹੜੀ ਦੁਨੀਆ ਦੀ ਇੱਕ ਬਹੁਤ ਖੂਬਸੂਰਤ ਥਾਂ ਹੈ, ਤੁਹਾਨੂੰ ਮਿਲਣ ਦਾ, ਜਿਹੜਾ ਆਉਣ ਦਾ। ਤੁਹਾਡੇ ਪੇਰੈਂਟਸ ਨੇ ਕਿੰਨੀ ਸਟਰਗਲ ਕੀਤੀ, ਪਹਿਲੀ ਜਨਰੇਸ਼ਨ ਆਈ, ਔਡ ਜੌਬਸ ਕੀਤੇ। ਤੁਹਾਡੇ ਕੋਲ ਬਹੁਤ ਅਪਰਚੁਨਿਟੀਜ਼ ਨੇ, ਤੁਹਾਡੇ ਕੋਲ ਚੰਗੀ ਸਕੂਲਿੰਗ ਹੈ, ਤੁਹਾਡੇ ਕੋਲ ਚੰਗਾ ਰਹਿਣ ਸਹਿਣ ਹੈ। ਸੋ 2 ਗੱਲਾਂ ਹਮੇਸ਼ਾ ਯਾਦ ਰੱਖੋ। ਇੱਕ ਤਾਂ ਗੈਟ ਦਾ ਬੈਸਟ ਐਜੂਕੇਸ਼ਨ। ਜਿਹੜੀਆਂ ਮਾਈਨੋਰਿਟੀਜ਼ ਹੁੰਦੀਆਂ ਉਹਨਾਂ ਦੀ ਇਹ ਟ੍ਰੈਜਡੀ ਹੁੰਦੀ ਹੈ ਕਿ ਮੈਜੋਰਿਟੀਜ਼ ਉਹਨਾਂ ਦੇ ਉੱਤੇ ਜ਼ੁਲਮ ਕਰਦੀਆਂ। ਇੱਥੇ ਨੇਟਿਵ ਅਮਰੀਕਨਸ ਨਾਲ ਕੀ ਹੋਇਆ, ਬਲੈਕਸ ਨਾਲ ਕੀ ਹੋਇਆ, ਹੁਣ ਬਹੁਤ ਸਾਰੀਆਂ ਥਾਵਾਂ ਤੇ ਮਾਈਨੋਰਿਟੀਜ਼ ਨਾਲ ਕੀ ਹੁੰਦਾ, ਜਿਊਜ਼ ਨਾਲ ਕੀ ਹੋਇਆ। ਸੋ ਮਾਈਨੋਰਿਟੀਜ਼ ਦੀ ਸਰਵਾਈਵਲ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਵਿਦ ਐਜੂਕੇਸ਼ਨ। ਤੁਸੀਂ ਗੈਟ ਦ ਬੈਸਟ ਐਜੂਕੇਸ਼ਨ, ਬੀ ਗੁੱਡ ਡਾਕਟਰਸ, ਇੰਜੀਨੀਅਰਸ, ਬਟ ਨਾਟ ਇਨ these professions only. Join political science, join journalism, join
law, other fields, क्योंकि minorities ने अपने गुणा नाल excel करने. So एक तो अपनी education ਜਿਹੜੀ ਹੈ be on the top of the line. A Sikh means to be on the top of everything. Sikh is not a third rater. Sikh is the first class first everywhere. Sports ਚ excel ਕਰੋ, ਪੜ੍ਹਾਈ ਚ excel ਕਰੋ, but at the same time never forget that who we are. ਅਸੀਂ ਕੀ ਹੈ, ਸਾਡਾ ਇੰਨਾ ਅੱਛਾ ਧਰਮ ਹੈ. ਸਿੱਖੀ ਇੱਕ ਪ੍ਰਾਈਡ ਹੈ ਸਾਡੇ ਲਈ. ਅਸੀਂ ਕਿਸੇ ਦਾ ਧਰਮ ਤਬਦੀਲ ਨਹੀਂ ਕਰਦੇ, ਅਸੀਂ ਕਿਸੇ ਤੇ ਜ਼ੁਲਮ ਨਹੀਂ ਕੀਤਾ. ਐਂਡ our beauty is in the 18th century we suffered in the hands of Muslims for a century, but when we got the political power we shared it with the Muslims, with the Hindus, with the Christians. Today our fight is not against the Hindus. Never be misled. ਇਹ ਕੋਈ ਹਿੰਦੂ ਸਿੱਖਾਂ ਦੀ ਲੜਾਈ ਨਹੀਂ ਸੀ. It was against the Indian state which is tyrannical, ਜਿਹੜੀ ਜ਼ੁਲਮ ਕਰਦੀ ਹੈ. ਸੋ ਸਾਡੀ ਲੜਾਈ ਜ਼ੁਲਮ ਦੇ ਖਿਲਾਫ ਹੈ. ਅੱਜ ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਅਸੀਂ ਆਪਣਾ ਦੇਸ਼ ਬਣਾਉਣਾ ਹੈ ਕਿਉਂਕਿ ਸਾਡਾ ਗੁਜ਼ਾਰਾ ਨਹੀਂ ਹੈ, ਜੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਹੋ ਸਕਦਾ ਹੈ, ਸਾਡੀ ਇੱਕ ਪੂਰੀ ਜਨਰੇਸ਼ਨ ਮਾਰ ਕੇ ਮੁਕਾ ਦਿੱਤੀ ਆ ਉਹਨਾਂ ਨੇ. ਜਿਹੜੇ ਬਾਕੀ ਬਚੇ, ਤੁਸੀਂ ਪੰਜਾਬ 'ਚ ਜਿੰਨੇ ਜਾਂਦੇ ਦੇਖੋਗੇ ਕਿ ਤੁਹਾਡੇ ਕਜ਼ਨਸ, ਪਿੰਡ 'ਚ ਰਹਿਣ ਵਾਲੇ ਦੂਜੇ, ਡਰੱਗਸ ਕੌਣ ਲਿਆਇਆ ਪੰਜਾਬ ਦੇ ਵਿੱਚ, ਕਿਹਨੇ ਲਿਆਂਦੀਆਂ? ਮਤਲਬ ਉਹਨਾਂ ਨੇ ਤੁਹਾਡੇ ਇੱਕ ਜਨਰੇਸ਼ਨ ਵੈਸੇ ਮਾਰ ਦਿੱਤੀ, ਦੂਸਰੀ ਵੈਸੇ ਡਰੱਗੀ ਬਣਾ ਦਿੱਤੀ. ਸੋ ਕੁੱਲ ਮਿਲਾ ਕੇ ਜਿਹੜੀ ਇਸ ਵੇਲੇ ਹੋਪ ਹੈ ਉਹ ਬਾਹਰ ਹੈ, ਔਰ ਇਹ ਗੁਰੂ ਦੀ ਕਿਰਪਾ ਹੈ ਕਿ 5 ਮਿਲੀਅਨ 50 ਲੱਖ ਦੇ ਕਰੀਬ ਸਿੱਖ ਬਾਹਰ ਰਹਿੰਦੇ ਨੇ ਭਾਰਤ ਤੋਂ, ਔਰ ਸਾਰੇ ਪ੍ਰੋਸਪਰਸ ਨੇ. ਤੁਸੀਂ ਸੋਹਣੇ ਗੁਰਦੁਆਰੇ ਬਣਾ ਰਹੇ ਹੋ, ਅਸੀਂ ਆਪਣੀ ਪੰਜਾਬੀ ਜ਼ਬਾਨ ਸਿੱਖਦੇ ਹਾਂ. ਇਹ ਐਫਰਟ ਹੈ ਸਾਰਿਆਂ ਦਾ ਕਿ ਜਿਹੜੇ ਤੁਹਾਨੂੰ ਸਿੱਖੀ ਨਾਲ ਜੋੜਨ ਵਾਲੇ ਤੁਹਾਡੇ ਟੀਚਰਸ, ਗੁਰਦੁਆਰੇ ਦੇ ਪ੍ਰਬੰਧਕ, ਪ੍ਰਧਾਨ ਸਾਹਿਬ ਨੇ, ਤੇ ਇੱਕ ਐਫਰਟ ਹੈ. ਬਟ ਸਭ ਤੋਂ ਜ਼ਿਆਦਾ ਰੋਲ ਤੁਹਾਡਾ ਆਪਣਾ ਹੋਏਗਾ. ਸ਼ੋ ਇੰਟਰਸਟ ਇਨ ਇਟ. ਜਦੋਂ ਤੁਸੀਂ ਕਲਾਸ 'ਚ ਆਉਂਦੇ ਹੋ, ਡੋਂਟ ਥਿੰਕ ਕਿ ਵੀ ਤੁਹਾਡੇ ਮੰਮੀ ਡੈਡੀ ਤੁਹਾਨੂੰ ਬਦੋ-ਬਦੀ ਲੈ ਆਏ. ਨਹੀਂ, ਇਹ ਤੁਹਾਡੀ ਹਿਸਟਰੀ ਹੈ. ਜੇ ਤੁਸੀਂ ਜਾਣੋਗੇ ਨਹੀਂ ਤੁਸੀਂ ਕੌਣ ਹੋ, ਔਰ ਇਹਦੇ 'ਚ ਤੁਹਾਨੂੰ ਫਖਰ ਨਿਕਲੇਗਾ. ਸਾਡੇ ਕੋਲ ਫਖਰ ਹੈ ਕਿ 7 ਤੇ 9 ਸਾਲ ਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਨੀਹਾਂ 'ਚ ਚਿਣੇ ਗਏ, ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ. ਸਾਡੇ ਕੋਲ ਫਖਰ ਹੈ ਕਿ ਜੂਨ 84 'ਚ ਬੇਸ਼ੱਕ ਇੰਡੀਅਨ ਆਰਮੀ ਨੇ ਹਮਲਾ ਕੀਤਾ, ਪੋਇਜ਼ਨਸ ਗੈਸ ਯੂਜ਼ ਕੀਤੀ, ਟੈਂਕ ਤੋਪਾਂ ਯੂਜ਼ ਕੀਤੀਆਂ, ਸਾਡੇ ਸਿੰਘ ਜੂਝੇ, ਦੁਸ਼ਮਣ ਦਾ ਜਿਹੜੇ ਆ ਦੰਦ ਖੱਟੇ ਕੀਤੇ. ਅੱਜ ਵੀ ਜੇ ਅਸੀਂ ਜਿਹੜੇ ਜੇਲ੍ਹਾਂ 'ਚ ਨੇ ਸਾਡੇ ਸਿੰਘ, ਭਾਈ ਜਗਤਾਰ ਸਿੰਘ ਹਵਾਰਾ, ਉਹਨਾਂ ਨੂੰ ਜਦੋਂ ਜੇਲ੍ਹ 'ਚ ਲਿਆਂਦਾ ਜਾਂਦਾ, ਪੇਸ਼ੀ 'ਚ ਪੈਰਾਂ 'ਚ ਉਹਨਾਂ ਦੇ ਬੇੜੀਆਂ ਹੁੰਦੀਆਂ ਨੇ, ਹੱਥਾਂ 'ਚ ਹੱਥਕੜੀਆਂ ਹੁੰਦੀਆਂ ਨੇ, ਪਰ ਉਹ ਬੁਲੰਦ ਖਾਲਿਸਤਾਨ ਜ਼ਿੰਦਾ. ਉਹਨਾਂ ਦੇ ਜਿਹੜੇ ਆਲੇ ਦੁਆਲੇ ਹੁੰਦੇ ਨੇ ਸਿਕਿਉਰਿਟੀ ਵਾਲੇ, ਉਹ ਲੱਗਦੇ ਨੇ ਵੀ ਸਲੇਵ ਨੇ, ਉਹ ਇੰਨੀ ਆਜ਼ਾਦੀ ਸਪਿਰਿਟ ਵਾਲੇ ਹੁੰਦੇ ਨੇ. ਸੋ ਇਹ ਇੱਕ ਬੇਸਿਕ ਪਾਰਟ ਹੈ. ਬੈਸਟ ਐਜੂਕੇਸ਼ਨ, ਆਪਣੀ ਸਿੱਖੀ ਬਾਰੇ ਜਾਣੋ, ਔਰ ਹਮੇਸ਼ਾ ਇਸ ਗੱਲ ਦੇ ਵਿੱਚ ਵਿਸ਼ਵਾਸ ਰੱਖੋ. ਔਰ ਜਿਹੜੇ ਬੱਚੇ ਬੱਚੀਆਂ ਤੁਸੀਂ ਗੁਰੂ ਦੇ ਵਿੱਚ ਵਿਸ਼ਵਾਸ ਰੱਖੋਗੇ, ਜ਼ਿੰਦਗੀ 'ਚ ਵੀ ਕਾਮਯਾਬ ਹੋਵੋਗੇ. ਜ਼ਿੰਦਗੀ 'ਚ ਆਪਣੀ ਐਜੂਕੇਸ਼ਨ 'ਚ ਵੀ, ਆਪਣੀ ਫੈਮਿਲੀ ਲਾਈਫ 'ਚ ਵੀ, ਆਪਣੇ ਐਲਡਰਸ ਦਾ ਸਤਿਕਾਰ ਕਰੋ, ਆਪਣੇ ਪੇਰੈਂਟਸ ਦਾ. ਰੱਬ ਤੋਂ ਬਾਅਦ ਦੂਸਰਾ ਦਰਜਾ ਪੇਰੈਂਟਸ ਦਾ ਹੁੰਦਾ ਹੈ, ਜਿਹੜਾ ਸਾਨੂੰ ਦੁਨੀਆ 'ਚ ਲੈ ਕੇ ਆਉਂਦੇ ਨੇ, ਸਾਨੂੰ ਪਾਲਦੇ ਨੇ, ਸਸਟੇਨ ਕਰਦੇ ਨੇ. ਹਮੇਸ਼ਾ ਬੀ ਰਿਸਪੈਕਟਫੁਲ, ਲਿਸਨ ਟੂ ਯੋਰ ਪੇਰੈਂਟਸ. ਕੋਈ ਵੀ ਤੁਹਾਨੂੰ ਪ੍ਰੋਬਲਮਸ ਹੁੰਦੀਆਂ ਨੇ, ਸਕੂਲਾਂ 'ਚ ਨੇ, ਕੋਈ ਬੁਲਿੰਗ ਪ੍ਰੋਬਲਮ ਹੈ, ਕੋਈ ਹੋਰ ਹੈ, ਡਿਸਕਸ ਇਟ ਵਿਦ ਯੋਰ ਫੈਮਲੀਜ਼. ਹਾਂਜੀ ਹਾਂਜੀ. ਸੋ ਐਨੀਵੇ, ਐਨੀ ਕੁਐਸਚਨ? ਮੇਰਾ ਖਿਆਲ ਹੈ ਦੀਵਾਨ ਦਾ ਵੀ ਚੱਲ ਰਿਹਾ, ਟਾਈਮ ਹੋ ਰਿਹਾ, ਔਰ ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ. ਔਰ ਰੀਅਲੀ ਆਈ ਥੈਂਕ ਐਵਰੀਬਡੀ ਟੂ ਬੀ that you are here. Any quick question, just for a minute or two, I'll appreciate. Then ਅਸੀਂ ਸਾਰੇ ਦੀਵਾਨ 'ਚ ਮਿਲਾਂਗੇ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. And your teacher asked me to make some question related to the 1984. We have the copy here. We provide you guys. And they arrange one questionnaire test next week. Yeah, please give me one copy. We have the 6th question here related to the 1984. First one, who is the leader of Dharm Yudh Morcha? His answer is Sant Jarnail Singh ji. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਅੱਜ ਅਸੀਂ ਗੁਰਦੁਆਰਾ ਰਿਚਫੀਲਡ ਦੇ ਵਿੱਚ 84 ਦੇ ਹੋਏ ਸ਼ਹੀਦਾਂ ਦਾ ਸਮਾਗਮ ਮਨਾ ਰਹੇ ਹਾਂ. ਸਾਨੂੰ ਇਹ ਹਮੇਸ਼ਾ ਹੀ ਮਨਾਉਣੇ ਚਾਹੀਦੇ ਹੈ ਕਿ ਸਾਡੀ ਆਉਣ ਵਾਲੀਆਂ ਜਨਰੇਸ਼ਨਸ ਨੂੰ ਇਹ ਪਤਾ ਲੱਗੇ ਕਿ ਸਾਡਿਆਂ ਬੱਚਿਆਂ, ਸਾਡਿਆਂ ਬਜ਼ੁਰਗਾਂ ਦੇ ਨਾਲ, ਸਾਡਿਆਂ ਸੰਤਾਂ ਦੇ ਨਾਲ ਕੀ ਕੀ ਵਾਪਰਿਆ, ਅਤੇ ਸਾਨੂੰ ਇਸ ਤੋਂ ਚੇਤਾਵਨੀ ਲੈ ਕੇ ਸਾਡੇ ਬੱਚਿਆਂ ਨੂੰ ਵੀ
ਇਸ ਸੰਘਰਸ਼ ਦੇ ਵਾਸਤੇ ਤਿਆਰ ਬਰ ਤਿਆਰ ਰਹਿਣਾ ਚਾਹੀਦਾ। ਕੁਝ ਪਤਾ ਨਹੀਂ ਕਿ ਸਮਰੱਥ ਹੈ ਕਦੋਂ ਕੀ ਹੋ ਜਾਏਗਾ, ਤੇ ਸਾਨੂੰ ਵੀ ਇਸ ਚੀਜ਼ ਦੇ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ। ਇਹ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਹਰ ਸਾਲ ਹੀ ਇਹ ਪ੍ਰੋਗਰਾਮ ਮਨਾਉਂਦੇ ਆ ਰਹੇ ਹਾਂ ਤੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਕਿ ਆਉਣ ਵਾਲੀ ਸਾਡੀਆਂ ਪਨੀਰੀਆਂ ਵੀ ਹਮੇਸ਼ਾ ਇਸ ਤਰ੍ਹਾਂ ਇਹ ਪ੍ਰੋਗਰਾਮ ਮਨਾਉਂਦੀਆਂ ਰਹਿਣ, ਤਾਂ ਪੰਥ ਦੀ ਚੜ੍ਹਦੀ ਕਲਾ ਦੇ ਲਈ ਅਰਦਾਸਾਂ ਕਰਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सदा ही कायम है, कभी नहीं खत्म हो सकता। इन्होंने शब्दों के राही कीर्तन करदियां तो बची विलास करदियां तो होंगे अपना गलतियां की क्षमा। आओ अगे के प्रोग्रामों बारे आप परिंदर पूरी पासों जानकारियां प्राप्त करिए जी। सारे फतेह बुलाओ। वाहिगुरू जी का खालसा, वाहिगुरू जी की फतेह। जगह जगह आओ साहिब श्री गुरु ग्रंथ साहिब जी की पावन पवित्र हजूरी अंदर बैठे गुरु लोक साध संगत जी कलगी तरती बख्शी फतेह प्रवान करो जी। वाहिगुरू जी का खालसा, वाहिगुरू जी की फतेह। हुणे असीं गुरु घर दे हजूरी लागे जिथे भाई साहब भाई जसवंत सिंह जी ते भाई साहब भाई भुपिंदर सिंह जी पासों अमृत वेले वाणी ते रस वेले कीर्तन का आनंद माण रहे सी। इस तो उपरंत भाई साहब जी 2 महीने वास्ते इंडिया जा रहे हैं ते साडे कोल भाई साहब भाई जसवंत सिंह जी डलस टैक्सस तो ते भाई गुरनाम सिंह जी भाई गुरनाम सिंह जी दोनों ही कीर्तन का आप जी को आनंद मनाया जाएंगे। अज का ये दीवान विशेष रूप में जून 84 के घल्लूघारा दिवस को समर्पित है। परसों रोज शुक्रवार तो आरंभ हुए श्री अखंड पाठ साहिब जी के भोग अज सवेरे पाए गए। सरबत संतां वालों रल मिल के 3 दिनों तो बड़ी ही श्रद्धा भावना नाल गुरु के लंगर की सेवा हो रही है। अज भावें जून 84 वरते इस वरतारे में बीते 3 दहाके तो वध का समा बीत चुका है, पर हर एक बारी इसकी याद हृदय को बनौता जाती है। ਇਹ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਦੇ ਵਾਕਿਆਤ ਨੇ ਜਿਨ੍ਹਾਂ ਦਾ ਸੰਘਰਸ਼ ਫਤਿਹਯਾਬੀ ਵਾਸਤੇ ਸੀ ਤੇ ਸ਼ਹਾਦਤ ਤੱਕ ਵੀ ਉਹਨਾਂ ਦੀ ਜ਼ੁਬਾਨ ਫਤਿਹ ਹੀ ਰਹੀ। ਜਦੋਂ ਅਸੀਂ 84 ਦੇ ਘੱਲੂਘਾਰੇ ਦੀ ਗੱਲ ਕਰਦੇ ਹਾਂ ਤਾਂ ਸੈਂਕੜੇ ਤੋਂ ਉੱਪਰ ਇਸ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ, ਪਰ ਜ਼ਿਆਦਾਤਰ ਕਿਤਾਬਾਂ ਸਰਕਾਰ ਵੱਲੋਂ ਜਾਂ ਸਰਕਾਰ ਪੱਖੀ ਲੇਖਕਾਂ ਵੱਲੋਂ ਲਿਖੀਆਂ ਗਈਆਂ ਹਨ। ਬਹੁਤ ਘੱਟ ਕਿਤਾਬਾਂ ਉਹਨਾਂ ਵੀਰਾਂ ਵੱਲੋਂ ਹਨ ਜਿਨ੍ਹਾਂ ਨੇ ਇਹ ਘਟਨਾ ਅੱਖੀਂ ਦੇਖੀ ਤੇ ਇਸ ਘੱਲੂਘਾਰੇ ਦੇ ਬਹੁਤ ਸਾਰੇ ਕਾਰਨ ਅਜੇ ਵੀ ਧੂੜ 'ਚ ਦੱਬੇ ਪਏ ਹਨ। ਆਪ ਸਭ ਇਤਿਹਾਸ ਤੋਂ ਭਲੀ ਭਾਂਤ ਜਾਣੇ ਹੋ। 84 ਤੋਂ ਵੀ ਪਹਿਲਾਂ ਮਾਈਕਲ ਐਡਵਰਡ ਨੇ ਇੱਕ ਕਿਤਾਬ ਲਿਖੀ ਸੀ, ਜਿਹੜਾ ਉਸਨੇ ਇਹ ਲਿਖਿਆ ਸੀ ਕਿ ਜਿਹੜਾ ਹਰਮੰਦਰ ਸਾਹਿਬ ਵਾਸਤੇ ਗੋਲਡਨ ਟੈਂਪਲ ਨੂੰ ਛੱਡ ਕੇ ਗੋਲਡਨ ਟੈਂਪਲ ਵਰਤਿਆ ਜਾ ਰਿਹਾ ਹੈ, ਹਰਮੰਦਰ ਸਾਹਿਬ ਨੂੰ ਛੱਡ ਕੇ ਇਹ ਕੌਮ ਵਾਸਤੇ ਘਾਤਕ ਸਿੱਧ ਹੋ ਸਕਦਾ ਹੈ। ਜਦੋਂ ਇਹ ਅਟੈਕ ਨੂੰ ਸੋਨੇ ਦੇ ਮੰਦਰ ਤੇ ਹੋਏ ਅਟੈਕ ਦੇ ਰੂਪ ਵਿੱਚ ਦੇਖਾਂਗੇ ਤਾਂ ਸੋਨਾ ਤਾਂ ਬੜੀ ਛੋਟੀ ਚੀਜ਼ ਹੈ, ਹਰ ਬਹੁਤ ਵੱਡੀ ਚੀਜ਼। ਅਸੀਂ ਹਰ ਦੇ ਮੰਦਰ ਦੀ ਗੱਲ ਕਰਨੀ ਸੀ ਜਿੱਥੇ ਮਾਇਆ ਝੁਕਦੀ ਹੈ, ਅਸੀਂ ਉਸ ਨੂੰ ਮਾਇਆ ਦੇ ਰੂਪ ਵਿੱਚ ਪ੍ਰਕਾਸ਼ਮਾਨ ਕਰ ਦਿੱਤਾ। ਹਰਮੰਦਰ ਸਿੱਖ ਦਾ ਦਿਲ ਹੈ, ਹਰ ਜਪੇ ਹਰਮੰਦਰ ਸਾਜਿਆ ਸੰਤ ਭਗਤ ਗੁਣ ਗਾਏ। ਸਭ ਪੇਰੈਂਟਸ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਹਰਮੰਦਰ ਸਾਹਿਬ ਜਾਂ ਦਰਬਾਰ ਸਾਹਿਬ ਸ਼ਬਦ ਸਿਖਾਇਆ ਜਾਵੇ ਤੇ ਘੱਲੂਘਾਰੇ ਦੇ ਮਤਲਬ ਨੂੰ ਸਮਝਣ ਵਾਸਤੇ ਇਹ ਗੱਲ ਬੜੀ ਅਹਿਮੀਅਤ ਰੱਖਦੀ ਹੈ। ਦੂਸਰਾ, ਇਸ ਦੀ ਪਰਿਭਾਸ਼ਾ ਵਿੱਚ ਜੇਕਰ ਅਸੀਂ ਦੇਖਾਂਗੇ ਤਾਂ ਇਸ ਵਾਕਿਆਤ ਨੂੰ ਬੀਤੇ 3 ਦਹਾਕੇ ਤੋਂ ਵੀ ਉੱਪਰ ਦਾ ਸਮਾਂ ਹੋ ਚੁੱਕਾ ਹੈ। ਅਜੇ ਤੱਕ ਅਸੀਂ ਇਸ ਨੂੰ ਚੰਗੀ ਤਰ੍ਹਾਂ ਪਰਿਭਾਸ਼ਿਤ ਵੀ ਨਹੀਂ ਕਰ ਪਾਏ। ਕੋਈ ਇਸ ਨੂੰ ਸਾਕਾ ਨੀਲਾ ਤਾਰਾ ਕਹਿੰਦਾ ਹੈ, ਕੋਈ ਕਾਰਵਾਈ ਤੇ ਅੰਗਰੇਜ਼ੀ ਜਾਣਨ ਵਾਲੇ ਆਪਰੇਸ਼ਨ ਬਲੂ ਸਟਾਰ।
ਸਾਕਾ ਸ਼ਬਦ ਉਚਿਤ ਨਹੀਂ ਕਿਉਂਕਿ ਸਾਕਿਆਂ ਵਿੱਚ ਹਥਿਆਰਬੰਦ ਵਿਰੋਧ ਨਹੀਂ ਹੁੰਦਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਇੱਕ ਸਾਕਾ ਸੀ, ਨਨਕਾਣਾ ਸਾਹਿਬ ਦਾ ਕਹਿਰ ਇੱਕ ਸਾਕਾ ਸੀ। ਕਾਰਵਾਈ ਸ਼ਬਦ ਘੱਟੋ ਘੱਟ ਪੰਥਕ ਵੀਰਾਂ ਵੱਲੋਂ ਨਹੀਂ ਵਰਤਿਆ ਜਾਣਾ ਚਾਹੀਦਾ ਕਿਉਂਕਿ ਕਾਰਵਾਈ ਤਾਂ ਸਿਰਫ ਸਰਕਾਰ ਵੱਲੋਂ ਹੋਈ ਸੀ। ਆਪਰੇਸ਼ਨ ਸ਼ਬਦ ਦੁਨੀਆ ਦੇ 2 ਭਾਗਾਂ ਵਿੱਚ ਵਰਤਿਆ ਜਾਂਦਾ ਹੈ, ਇੱਕ ਡਾਕਟਰੀ ਭਾਸ਼ਾ ਵਿੱਚ ਜਦੋਂ ਕਿਸੇ ਨਕਾਰ ਅੰਗ ਨੂੰ ਠੀਕ ਕਰਨ ਜਾਂ ਉਸ ਨੂੰ ਸਰੀਰ ਨਾਲੋਂ ਵੱਖ ਕਰ ਦਿੱਤਾ ਜਾਂਦਾ ਹੈ, ਤੇ ਇਸ ਦਾ ਮਤਲਬ ਹੈ ਕਿ ਇਹ ਸ਼ਬਦ ਵੀ ਸਾਡੇ ਵਾਸਤੇ ਉਚਿਤ ਨਹੀਂ। ਮਿਲਟਰੀ ਵਿੱਚ ਇਸ ਦਾ ਅਰਥ ਉਹ ਹੈ ਜੋ ਸਟੇਟ ਦੇ ਖਿਲਾਫ ਬਗਾਵਤ ਕਰੇ ਤੇ ਉਸ ਨੂੰ ਕੱਟ ਕੇ ਸੁੱਟ ਦਿੱਤਾ ਜਾਵੇ। ਘੱਲੂਘਾਰਾ ਉਹਨਾਂ ਲੜਾਈਆਂ ਵਾਸਤੇ ਵਰਤਿਆ ਜਾਂਦਾ ਹੈ ਜਿੱਥੇ ਕੌਮ ਦਾ ਦਿਲ ਇੱਕ ਧੜਾ ਹਥਿਆਰਬੰਦ ਹੋ ਕੇ ਕੌਮ ਦੀ ਆਜ਼ਾਦੀ ਦੀ ਭਾਵਨਾ ਪੈਦਾ ਕਰਦਾ ਹੈ ਤੇ ਉਸ ਧੜੇ ਨੂੰ ਖਤਮ ਕਰਨ ਵਾਸਤੇ ਕੌਮ ਦੇ ਨਿਰਦੋਸ਼ ਲੋਕਾਂ ਦਾ ਕਤਲੇਆਮ ਵੀ ਕਰ ਦਿੱਤਾ ਜਾਂਦਾ ਹੈ। ਜੇ ਅਸੀਂ ਘੱਲੂਘਾਰੇ ਦੇ ਭਾਵ ਨੂੰ ਸਮਝਣਾ ਹੈ ਤਾਂ ਇਹਨਾਂ ਤੱਤਾਂ ਨੂੰ ਸਮਝਣਾ ਪਵੇਗਾ। ਓਨੀ ਦੇਰ ਤੱਕ ਉਹ ਪੀੜ, ਉਹ ਅਹਿਸਾਸ ਨਹੀਂ ਜਨਮ ਲਵੇਗਾ ਕਿ ਅਸੀਂ ਘੱਲੂਘਾਰੇ ਨੂੰ ਨਹੀਂ ਭੁੱਲਣਾ। ਇਹ ਕੌਮ ਦੀ ਹਿੱਕ ਤੇ ਵਾਪਰਿਆ ਤੀਸਰਾ ਘੱਲੂਘਾਰਾ ਹੈ ਤੇ ਉਸ ਤੋਂ ਵੀ ਪਹਿਲਾਂ ਇਹ ਘਟਨਾ ਸਿੱਖ ਕੌਮ ਦੇ ਦਿਲ ਹਰਮੰਦਰ ਸਾਹਿਬ ਤੇ ਵਾਪਰੀ ਹੈ। ਆਪਣੇ ਵਰਤਮਾਨ ਵਿੱਚ ਜੋ ਜ਼ਿੰਮੇਵਾਰੀਆਂ ਨਿਭਾਉਂਦੇ ਹਨ ਉਹਨਾਂ ਤੇ ਇਤਿਹਾਸ ਦਾ ਬੋਝ ਤੇ ਭਵਿੱਖ ਦਾ ਫਿਕਰ ਵੀ ਹੁੰਦਾ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਸ ਦਰਦਨਾਕ ਹਾਦਸੇ ਦਾ ਗਿਆਨ ਸਹੀ ਸ਼ਬਦਾਵਲੀ ਵਿੱਚ ਕਰਾਈਏ। ਅੱਜ ਸਾਡੇ ਕੋਲ ਸਰਦਾਰ ਹਰਦਿਆਲ ਸਿੰਘ ਜੀ ਮਿਸ਼ੀਗਨ ਤੋਂ ਤੇ ਡਾਕਟਰ ਅਮਰਜੀਤ ਸਿੰਘ ਜੀ ਪਹੁੰਚੇ ਹੋਏ ਹਨ, ਜਿਨ੍ਹਾਂ ਦੇ ਖਾਸ ਯਤਨਾਂ ਨਾਲ ਅੱਜ ਸਾਡੀ ਪੰਜਾਬੀ ਦੀ ਕਲਾਸ ਨੂੰ ਇਤਿਹਾਸ ਬਾਰੇ ਬਹੁਤ ਕੁਝ ਪਤਾ ਚੱਲਿਆ। ਉਹਨਾਂ ਨੇ ਬੱਚਿਆਂ ਨੂੰ ਭਾਈ ਖੁਸ਼ਵੰਤ ਸਿੰਘ ਜੀ ਨੇ ਇੱਕ ਕੁਇਜ਼ ਵੀ ਤਿਆਰ ਕਰਕੇ ਦਿੱਤੀ ਹੈ ਜਿਸ ਦਾ ਟੈਸਟ ਅਗਲੇ ਹਫਤੇ ਭੈਣ ਜੀ ਗੁਰਜੀਤ ਲੈ ਲੈਣਗੇ, ਜੋ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਬੱਚੇ ਥੋੜਾ ਘਬਰਾਏ ਹੋਏ ਸਨ, ਸੋ ਬਹੁਤ ਪੂਰੀ ਤਰ੍ਹਾਂ ਡਾਕਟਰ ਸਾਹਿਬ ਨੂੰ ਰਿਸਪੌਂਸ ਨਹੀਂ ਕਰ ਪਾਏ, ਪਰ ਫਿਰ ਵੀ ਬੱਚਿਆਂ ਨੇ ਇੰਨਾ ਕੁਝ ਸਿੱਖਿਆ। ਡਾਕਟਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਕੀਮਤੀ ਟਾਈਮ ਕੱਢ ਕੇ ਸਾਡੇ ਕੋਲ ਇੰਨੀ ਦੂਰੋਂ ਪਹੁੰਚੇ ਹਨ। ਮੈਂ ਇੱਕ ਬੇਨਤੀ ਕਰਨੀ ਹੈ ਕਿ ਇੱਕ ਨਿੱਕੀ ਜਿਹੀ ਐਗਜ਼ਾਮਪਲ ਹੈ। 1948 ਚ ਅਮਰੀਕਾ ਦੇ ਇੱਕ ਵਿਦਵਾਨ ਨੇ ਸੈਕੰਡ ਵਰਲਡ ਵਾਰ ਤੋਂ ਬਾਅਦ ਅਮਰੀਕੀ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਸੀ ਕਿ ਅਸੀਂ ਜਿੱਤ ਤਾਂ ਗਏ ਹਾਂ ਪਰ ਸਵਾਦ ਨਹੀਂ ਆਇਆ, ਕਿਉਂਕਿ ਅਮਰੀਕੀ ਲੋਕਾਂ ਨੇ ਖਬਰਾਂ ਜਾਣਨ ਵਾਸਤੇ ਜਰਮਨ ਰੇਡੀਓ ਸੁਣਿਆ ਹੈ। ਜਿੱਤ ਉਸ ਦੀ ਹੁੰਦੀ ਹੈ ਜਿਸ ਦੀ ਗੱਲ ਸੁਣੀ ਜਾਂਦੀ ਹੈ, ਲੋਕ ਜਿਸ ਨੂੰ ਸੁਣਦੇ ਹਨ ਤੇ ਜਿਸ ਦੀ ਖਬਰ ਨੂੰ ਸੱਚਾ ਮੰਨਿਆ ਜਾਂਦਾ ਹੈ। ਸਾਡੀ ਕੌਮ ਨੇ BBC ਸੁਣਿਆ ਤੇ ਜਿਹੜੇ ਘੱਲੂਘਾਰੇ ਦੇ ਅੰਕੜੇ ਮਿਲੇ ਹਨ ਉਹ BBC ਚੈਨਲ ਤੋਂ ਮਿਲੇ ਹਨ। ਅੱਜ ਸਾਡੇ ਦਰਮਿਆਨ ਵਾਸ਼ਿੰਗਟਨ DC ਤੋਂ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ, ਪੰਥ ਦੀ ਮਹਾਨ ਸ਼ਖਸੀਅਤ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਜੋ ਵਿਸ਼ੇਸ਼ ਤੌਰ ਤੇ ਸਾਡੇ ਵਾਈਸ ਪ੍ਰੈਜ਼ੀਡੈਂਟ ਸੁਖਵਿੰਦਰ ਸਿੰਘ ਜੀ ਦੇ ਉਪਰਾਲਿਆਂ ਸਦਕਾ ਵਕਤ ਕੱਢ ਕੇ ਘੱਲੂਘਾਰੇ ਨੂੰ ਸਮਰਪਿਤ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹਨ। ਗੁਰਦੁਆਰਾ ਸਾਹਿਬ ਰਿਚਫੀਲਡ ਕਲੀਵਲੈਂਡ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਵੱਲੋਂ ਡਾਕਟਰ ਅਮਰਜੀਤ ਸਿੰਘ ਜੀ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ। ਡਾਕਟਰ ਅਮਰਜੀਤ ਸਿੰਘ ਜੀ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹਨ। ਇਹ ਸਿੱਖ ਪੰਥ ਦੀ ਉਹ ਮਹਾਨ ਸ਼ਖਸੀਅਤ ਹਨ ਜੋ ਪਿਛਲੇ 62 ਸਾਲਾਂ ਤੋਂ ਪੰਥ ਦੀ ਸੇਵਾ ਵਿੱਚ ਦਿਨ ਰਾਤ ਜੁਟੇ ਹੋਏ ਹਨ। ਅਮਰੀਕਾ ਵਿੱਚ ਇੱਕ ਪੰਜਾਬੀ ਚੈਨਲ 84 ਜੋ ਆਪ ਜੀ ਸਭ ਨੇ ਸੁਣਿਆ ਹੀ ਹੋਵੇਗਾ ਤੇ ਇੱਕ ਵਿਸ਼ੇਸ਼ ਪ੍ਰਾਈਮ ਸ਼ੋਅ ਹੱਕ ਸੱਚ ਦੀ ਆਵਾਜ਼ ਲੈ ਕੇ ਆਉਂਦੇ ਹਨ, ਜਿਸ ਵਿੱਚ ਸਿੱਖ ਜਗਤ ਵਿੱਚ ਹੋ ਰਹੀਆਂ ਗਤੀਵਿਧੀਆਂ ਤੇ ਮਸਲਿਆਂ ਤੇ ਹੱਲ ਤੇ ਪੂਰਾ ਚਾਨਣਾ ਪਾਇਆ ਜਾਂਦਾ ਹੈ। ਅੱਜ ਕਲੀਵਲੈਂਡ ਦੀਆਂ ਸੰਗਤਾਂ ਦੇ ਵੱਡੇ ਭਾਗਾਂ ਨੂੰ ਡਾਕਟਰ ਸਾਹਿਬ ਆਪਣੇ ਰੁਝੇਵਿਆਂ ਭਰੇ ਜੀਵਨ ਵਿੱਚੋਂ ਸਾਡੇ ਨਾਲ ਕੁਝ ਪਲ ਬਿਤਾਉਣਗੇ। ਡਾਕਟਰ ਸਾਹਿਬ ਸਾਡੀ ਨਵੀਂ ਪੀੜ੍ਹੀ ਨੂੰ ਆਪ ਕਲਾਸ ਵਿੱਚ ਜਾ ਕੇ ਚਾਨਣਾ ਪਾ ਕੇ ਗਏ, ਜੋ ਕਿ ਅਸੀਂ ਉਹਨਾਂ ਦੇ ਬਹੁਤ ਹੀ ਦੇਣਦਾਰ ਹਾਂ। ਸਾਡੇ ਬੱਚਿਆਂ ਨੇ ਅੱਜ ਜੋ ਵੀ ਸਿੱਖਿਆ ਅਸੀਂ ਉਹਨੂੰ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰ ਸਕਦੇ। ਤੇ ਹੁਣ ਮੈਂ ਬੇਨਤੀ ਕਰਾਂਗੀ ਸਰਦਾਰ ਹਰਦਿਆਲ ਸਿੰਘ ਜੀ, ਜੋ ਮਿਸ਼ੀਗਨ ਤੋਂ ਖਾਸ ਤੌਰ ਤੇ ਘੱਲੂਘਾਰਾ ਦਿਵਸ ਤੇ ਪਹੁੰਚੇ ਹਨ, ਕਿ ਉਹ ਕੁਝ ਪਲ ਸਟੇਜ ਤੇ ਆਉਣ ਤੇ 84 ਤੇ TV 84 ਦੇ ਸਰਦਾਰ ਅਮਰਜੀਤ ਸਿੰਘ ਜੀ ਬਾਰੇ ਕੁਝ ਲਫ਼ਜ਼ਾਂ ਵਿੱਚ ਚਾਨਣਾ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਕਈ ਵਰਸ ਬੀਤਣ ਤੋਂ ਬਾਅਦ ਵੀ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਕੱਤਰ ਹੋਏ ਹਾਂ।
ਮੈਂ 2 ਮਿੰਟ ਵਾਸਤੇ ਆਪ ਜੀ ਦਾ ਸਮਾਂ ਲਵਾਂਗਾ। ਇਹ ਘੱਲੂਘਾਰਾ ਸਾਡੇ ਨਾਲ ਵਾਪਰਿਆ ਕਿਉਂ, ਕਾਰਨ ਕੀ ਹੈ ਉਸ ਦੇ ਪਿੱਛੇ। ਇਹ ਕੋਈ ਨਵੀਂ ਗੱਲ ਨਹੀਂ ਹੈ। ਜਿਸ ਦਿਨ ਬ੍ਰਾਹਮਣ ਨੂੰ ਚੈਲੰਜ ਗੁਰੂ ਨਾਨਕ ਸਾਹਿਬ ਨੇ ਕਰ ਦਿੱਤਾ, ਉਸ ਦਿਨ ਤੋਂ ਕੰਧ ਥੱਲੇ ਦੱਬਣ ਦਾ ਕੋਸ਼ਿਸ਼ ਕੀਤੀ ਗਈ। ਜਿੱਦਣ ਗੁਰੂ ਸਾਹਿਬ ਨੇ ਖਾਲਸਾ ਸਾਜਿਆ, ਪਹਾੜੀ ਰਾਜਿਆਂ ਨੇ ਉਸ ਸੋਚ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਤੇ 1984 ਵੀ ਉਸੇ ਹੀ ਸਾਜ਼ਿਸ਼ ਦਾ ਇੱਕ ਹਿੱਸਾ ਹੈ। ਅਨਫੋਰਚੂਨੇਟਲੀ ਅਸੀਂ ਇਸ ਨੂੰ ਕਦੀ ਵੀ ਅੰਡਰਸਟੈਂਡ, ਸਾਡੇ ਬਹੁਤੇ ਸਿੱਖ ਵਿਦਵਾਨ ਵੀ ਇਸ ਚੀਜ਼ ਨੂੰ ਸਪਸ਼ਟ ਨਹੀਂ ਕਰ ਸਕੇ। ਜਿਨ੍ਹਾਂ ਕੀਤਾ ਉਹਨਾਂ ਨੂੰ ਅਸੀਂ ਕਦੇ ਸੁਣਨ ਜਾਂ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। 1984 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇੱਕ ਵਚਨ ਸਨ ਦਾਸ ਨੂੰ, ਉਦੋਂ ਉਹਨਾਂ ਨੂੰ ਮਿਲਣ ਦਾ ਮੌਕਾ ਜਾਂਦਾ ਸੀ। ਉਸ ਵੇਲੇ 23-24 ਸਾਲ ਦੇ ਸੀ। ਉਹ ਇੱਕ ਲਫ਼ਜ਼ ਕਿ ਅਸੀਂ ਹਿੰਦੁਸਤਾਨ ਨਾਲ ਰਹਿਣਾ ਚਾਹੁੰਦੇ ਹਾਂ, ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਹਿੰਦੁਸਤਾਨ ਦੀ ਆਰਮੀ ਜਾਂ ਪੁਲਿਸ ਹਰਿਮੰਦਰ ਸਾਹਿਬ 'ਚ ਪੈਰ ਪਾਏਗੀ, ਉਸ ਦਿਨ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਤੇ ਅਸੀਂ ਆਖਰੀ ਸਵਾਸ ਤੱਕ ਜੂਝ ਕੇ ਸ਼ਹੀਦੀ ਦੇਵਾਂਗੇ। ਜੋ ਬਚਨ ਉਹਨਾਂ ਨੇ ਕੀਤੇ, ਉਹਨਾਂ ਤੇ ਪਹਿਰਾ ਦਿੱਤਾ ਔਰ ਉਹਨਾਂ ਸਿੰਘਾਂ ਨੇ ਸ਼ਹੀਦੀ ਦਿੱਤੀ। ਔਰ 72 ਘੰਟੇ ਉਸ ਹਿੰਦੁਸਤਾਨ ਦੀ, ਜਿਹਨੂੰ ਇਹ ਦੁਨੀਆ ਦੀ ਦੂਜੀ, ਕਦੀ ਤੀਜੀ, ਕਦੀ ਚੌਥੀ ਪਾਵਰ ਦੱਸਦੇ ਨੇ, ਉਹਨਾਂ ਦੇ ਦੰਦ ਖੱਟੇ ਕੀਤੇ ਉਹਨਾਂ ਮੁੱਠੀ ਭਰ ਸਿੱਖਾਂ ਨੇ। ਚਮਕੌਰ ਦੀ ਗੜੀ ਦੇ ਇਤਿਹਾਸ ਨੂੰ ਦੁਬਾਰਾ ਫਿਰ ਦੁਹਰਾਇਆ ਗਿਆ। ਉਸ ਤੋਂ ਬਾਅਦ ਜੋ ਦੌਰ ਚੱਲਦਾ ਹੈ, ਜੋ ਜਾਗਦੀ ਜ਼ਮੀਰ ਵਾਲੇ ਸਿੱਖ ਸਿੰਘਣੀਆਂ ਸਨ, ਉਹਨਾਂ ਨੇ ਆਪ ਦੀਆਂ ਲੱਖਾਂ 'ਚ ਸ਼ਹਾਦਤਾਂ ਦਿੱਤੀਆਂ। ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਗਿਆ। ਉਸੇ ਦਿਨ 'ਚੋਂ ਅੱਜ ਅਸੀਂ ਅਮਰੀਕਾ ਦੀ ਧਰਤੀ 'ਤੇ ਜੋ ਬੈਠੇ ਹਾਂ, ਕੋਈ ਆਪਦੀ ਚੰਗੀ ਰੋਟੀ ਰੋਜੀ ਕਮਾਉਣ ਲਈ, ਕੋਈ ਉੱਥੋਂ ਨਿਕਲਿਆ ਕਿ ਮੈਂ ਬਾਹਰ ਨਿਕਲ ਕੇ ਕੌਮ ਦੀ ਸੇਵਾ ਕਰ ਸਕਾਂ, ਆਪਾਂ ਬਾਹਰ ਬੈਠੇ ਹਾਂ। ਅੱਜ ਜੇ ਆਪਾਂ ਇਹ ਸਿਰ 'ਤੇ ਦਸਤਾਰਾਂ ਜਾਂ ਅੰਮ੍ਰਿਤਧਾਰੀ ਸਿੰਘ ਆਪਾਂ ਵਿਦੇਸ਼ਾਂ ਦੀ ਧਰਤੀ ਦੇਖਦੇ ਹਾਂ, ਮੈਂ ਸੋਚਦਾ ਉਹ ਸ਼ਹੀਦ ਸਿੰਘਾਂ ਦੇ ਖੁੱਲੇ ਡੁੱਲੇ ਖੂਨ ਦੀ ਦੇਣ ਹੈ। ਸੋ ਉਹਨਾਂ ਸਿੰਘਾਂ ਨੇ ਖਾਲਿਸਤਾਨ ਦੀ ਪ੍ਰਾਪਤੀ ਲਈ, ਜਿਸ ਦੇ ਵਿੱਚ ਸਾਡੇ ਵਿਦਵਾਨਾਂ ਨੇ ਵੀ ਗੱਲ ਸੀ, ਸਾਡਾ ਨਿਆਰੇਪਨ ਦਾ ਇਸੇ ਚੀਜ਼ 'ਚ ਸਰਵਾਈਵਿੰਗ ਹੈ ਕਿ ਜੇ ਸਾਡੇ ਕੋਲ ਆਪ ਦੀ ਡਿਸੀਜਨ ਮੇਕ ਪਾਵਰ ਹੋਏਗੀ, ਸਾਡੇ ਕੋਲ ਆਪ ਦਾ ਦੇਸ਼ ਕਾਲ ਹੋਏਗਾ। ਮਿਨੋਰਟੀ ਦੇ ਨਾਲ ਦੁਨੀਆ ਤੇ ਕ੍ਰਿਸਚੀਅਨ ਨਾਲ ਕੀ ਹੋਇਆ ਆਪਾਂ ਸਾਰੇ ਦੇਖ ਸਕਦੇ ਹਾਂ। ਹੁਣ ਅਸੀਂ ਉਸ ਨਿਸ਼ਾਨੇ ਨੂੰ ਕਿਵੇਂ ਪ੍ਰਾਪਤ ਕਰਨਾ ਹੈ? ਉਸ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਹਿੰਦੁਸਤਾਨ ਦੀ ਧਰਤੀ ਤੇ ਉਹ ਫਾਰਮੂਲਾ ਯੂਜ਼ ਕਰ ਰਿਹਾ ਜਿਸ ਨਾਲ ਸਾਨੂੰ ਕੁਚਲਿਆ ਜਾ ਸਕੇ। ਕਈ ਵਾਰੀ ਕਈ ਸਿੱਖਾਂ ਨਾਲ ਅੱਜ ਤੋਂ 5 ਜਾਂ 10 ਸਾਲ ਪਹਿਲਾਂ ਗੱਲ ਹੁੰਦੀ ਸੀ ਤਾਂ ਸਾਰੇ ਇਹੋ ਗੱਲ ਕਹਿੰਦੇ ਵੀ ਐਵਰੀਥਿੰਗ ਇਜ਼ ਓਕੇ, ਯਾਰ ਤੁਸੀਂ ਬਿਨਾਂ ਮਦਦ ਤੋਂ ਰੌਲਾ ਪਾਉਂਦੇ ਹੋ ਖਾਲਿਸਤਾਨ ਦਾ। ਉਸ ਤਾਂ ਹਿੰਦੁਸਤਾਨ ਨਾਲ ਸਭ ਕੁਝ ਠੀਕ ਹੈ ਉੱਥੇ ਸਾਡਾ। ਅੱਜ ਤੁਸੀਂ RSS ਦੇ, ਅੱਜ ਪ੍ਰਾਈਮ ਮਿਨਿਸਟਰ ਤੋਂ ਲੈ ਕੇ 4th ਕਲਾਸ ਇੰਪਲਾਈਜ਼ ਤੱਕ ਉਹਨਾਂ ਨੇ ਆਪਦਾ ਕੰਟਰੋਲ ਕੀਤਾ ਹੋਇਆ ਹੈ। ਤੁਹਾਡਾ ਜਸਟਿਸ ਸਿਸਟਮ ਉਹਨਾਂ ਨੇ ਕੰਟਰੋਲ ਕੀਤਾ ਹੋਇਆ ਹੈ ਔਰ ਓਪਨਲੀ ਡਿਕਲੇਅਰ ਕਰਦੇ ਹਨ ਕਿ ਅਸੀਂ ਸਭ ਨੂੰ 2020 ਤੱਕ ਹਿੰਦੂ ਬਣਾ ਦੇਣਾ ਹੈ। ਕੋਈ ਸ਼ੱਕ ਤਾਂ ਨਹੀਂ ਨਾ ਇਹ 'ਚ, ਕੋਈ ਆਪਾਂ ਅਖਬਾਰਾਂ 'ਚ ਉਹਨਾਂ ਦੇ ਬਿਆਨ ਰੋਜ਼ ਪੜ੍ਹਦੇ ਹਾਂ। ਹੁਣ ਸਾਡੇ ਸਾਹਮਣੇ ਸਵਾਲ ਇਹ ਖੜਾ ਹੈ ਕਿ ਅਸੀਂ ਕਿਵੇਂ ਸਰਵਾਈਵ ਕਰਨਾ ਹੈ, ਕਿ ਅਸੀਂ ਉਹਨਾਂ ਨਾਲ ਸਰਵਾਈਵ ਕਰ ਸਕਦੇ ਹਾਂ? ਬਿਲਕੁਲ ਨਹੀਂ। ਜੋ ਉਹਨਾਂ ਲੱਖਾਂ ਸ਼ਹੀਦਾਂ ਨੇ ਆਪਦੀ ਸ਼ਹਾਦਤ ਦੇ ਕੇ ਆਪਦੀ ਕੌਮ ਦੀ ਚੜ੍ਹਦੀ ਕਲਾ ਲਈ, ਆਪਣਾ ਮੁਲਕ ਖਾਲਿਸਤਾਨ ਦੀ ਪ੍ਰਾਪਤੀ ਲਈ ਦਿੱਤੀਆਂ ਹਨ, ਸਾਨੂੰ ਉਹਨਾਂ ਨੂੰ ਉਸ ਪ੍ਰਾਪਤੀ ਨੂੰ ਕਿਵੇਂ ਕੀਤਾ ਜਾ ਸਕਦਾ ਹੈ, ਇਹ ਸਾਡੇ ਸਾਹਮਣੇ ਇਸ ਵੇਲੇ ਨਿਸ਼ਾਨਾ ਹੈ। ਅੱਜ ਮੈਂ ਇੱਕ ਡਾਕਟਰ ਸਾਹਿਬ ਨਾਲ ਵੀ ਗੱਲ ਕਰ ਰਿਹਾ ਸੀ। ਮਈ 21 ਨੂੰ ਜਦੋਂ ਕਾਫੀ ਤਰੀਕੇ ਫੈਡਰੇਸ਼ਨ ਨੂੰ, ਭਾਈ ਅਮਰੀਕ ਸਿੰਘ ਉਹਨਾਂ ਨੂੰ ਇਹ ਗੱਲ ਪਤਾ ਲੱਗ ਚੁੱਕੀ ਸੀ ਵੀ ਇੱਥੇ ਅਟੈਕ ਹੋਵੇਗਾ, ਤੇ ਭਾਈ ਅਮਰੀਕ ਸਿੰਘ ਉਹਨਾਂ ਨੂੰ ਇਹ ਬੇਨਤੀ ਕੀਤੀ ਵੀ ਸੰਤਾਂ ਨੂੰ ਬੇਨਤੀ ਕਰੀਏ ਵੀ ਜੇ ਇੱਥੇ ਅਟੈਕ ਹੁੰਦਾ ਉੱਥੋਂ ਸੇਫ ਜਾਣ ਤੇ ਕੌਮ ਨੂੰ ਅਗਵਾਈ ਦੇ ਸਕਣ। ਭਾਈ ਅਮਰੀਕ ਸਿੰਘ ਮਹਾਂਪੁਰਸ਼ਾਂ ਨਾਲ ਪਹਿਲਾਂ ਵੀ ਗੱਲ ਕੀਤੀ ਗਈ, ਉਹ ਗੱਲ ਐਗਰੀ ਨਹੀਂ ਇਸ ਗੱਲ ਲਈ। ਅਸੀਂ 21 ਤਰੀਕ ਨੂੰ ਜਦੋਂ ਸੰਤ ਅਕਾਲ ਤਖਤ ਤੇ ਪਹੁੰਚ ਚੁੱਕੇ ਸੀ, ਉੱਥੇ ਰਿਹਾਇਸ਼ ਕੀਤੀ ਹੋਈ ਸੀ ਉਹਨਾਂ ਨੇ। ਜਦੋਂ ਅਸੀਂ ਪਹੁੰਚੇ ਤਾਂ ਸੰਤਾਂ ਨੂੰ ਬੇਨਤੀ ਕੀਤੀ ਤਾਂ ਉਹਨਾਂ ਦੇ ਚਿਹਰੇ ਦਾ ਜਲਾਲ ਵੇਖਣ ਵਾਲਾ ਸੀ। ਤਾਂ ਉਹਨਾਂ ਦੇ ਇਹ ਲਫ਼ਜ਼ ਸਨ
कि 14वीं जगह ते मैं मुखी हाँ, 14वीं जगह ते हरचंद सिंह लौंगोवाल। बाबा दीप सिंह बाहरों खंडा चक के इस दी पवित्रता लई आए ने। जां शहीदी होएगी जां मोर्चा फतेह होएगा। उत्थे बैठे बैठे एक जिहड़ी याद घटना, एक कोई डायलॉग होया मैनूं बड़ी चंगी तरह याद आ, मैं हर जगह शेयर करना चाहुंदा हाँ कि संतां नूं किसी एक सिख ने आखिया भी 10वें ग्रंथ बारे तुहाडा की ख्याल है, मांस खाना चाहिए है कि नहीं खाना चाहिए है। संतां दा एडा खूबसूरत आंसर, सिखो आज़ादी की लड़ाई जित लो, ये साडे अंदरूनी मसले हैं, जो मर्जी बैठ के नजट लांगे, इन्हों हल कर लांगे, कोई बड़ी गल नहीं है। कौम दे सामने सवाल होंदा है कि अज साडे बहुते विद्वान या बहुते लोग किते मर्यादा ते किसी न किसी चीज़ तो उलझे पे हैं। सानू इन्हां सब तो बाहर निकलना चाहिए। कोई भी दुबध वाला सवाल सानू छड़ देना चाहिए है। साडी एक साझ होनी कि साडा गुरु ग्रंथ साहब साडे सारिਆਂ ਦੇ गुरु ने। ਅਸੀਂ ਆਪ ਦੀ ਜਿੱਦਨ ਅਸੀਂ आज़ादी ਦੇ मालक हो गए, साडे को मुल्क आपदा होएगा, बैठ के आपदे आप ਨੂੰ ਜਿੱਤ ਲੈ ਜਾਣਗੇ सब मसले। ਅੱਜ जिस खालिस्तान की प्राप्ति की ਅਸੀਂ गल कर रहे हाँ, वो किमें प्राप्त किया जाएगा। डायस्पोरा सिख जो हिंदुस्तान की धरती तो बाहर बैठा है, जे एकजुट होकर जो 50 लाख के लागे है, जे एकजुट होकर आप तुर पईए तो हिंदुस्तान की गौरमेंट नूं जो इस वेले उन्होंने कंट्रोल च नहीं आ रहा, वो डायस्पोरा सिख हिंदुस्तान की धरती तो बाहर बैठा है। अज कनेडा की धरती पर जिस तरीके नाल असीं अपनियां मल्लां मारियां ने, इत्थे साडी नवीं जनरेशन किवें वध फुल रही है। आपदे बच्चों नूं वधिया एजुकेशन, गुरु नाल जोड़ना, ये साडी आप जुड़िए तब जोड़िए। ये साडी नवीं जनरेशन ने जो इस सिस्टम च ग्रो अप हो रहे हैं, उन्होंने ये काम करने ने। सो ये सब लिए पावरफुल टूल ने अज दे। असीं आपदे विचारां नूं लोकां तक किवें दसां। आप एजुकेट होवो सिੱਖੀ बारे, बच्चों नूं करो, आप दी वध तो वध कोशिश करके चंगियां इंस्टीट्यूशन दे विच बच्चों नूं एजुकेशन दिवाओ। इसे प्राप्ति लिए डॉक्टर अमरजीत सिंह जिन्हों ने आपका सारा जीवन कौम की चढ़ती कला लिए कौम वास्ते लाया, जो खालिस्तान अफेयर सेंटर के संचालक ने, तो TV 84 के करता धरता ने इस वेले सिखां की आवाज़ नूं दुनिया तक पहुँचाने लई। इस वेले जो इलैक्ट्रॉनिक तो जो इस वेले मीडिया है उसका बड़ा रोल है। असीं इस स्टेज तो सिर्फ इन्ने लोग ही गल सुन सकते हैं या कर सकते हैं, TV के थ्रू असीं आपकी आवाज़ दुनिया तक पहुँचा सकते हैं। जो अज साडे विच विराजमान ने, आप जी नाल विचार भी साझे करनगे। मैं आप जी नूं कोई बेनती करांगा कि TV 84 नूं डॉक्टर साहब भी दसणगे, जो इस वेले 24 आवर चलता है, उन्होंने आप सुनो। डॉक्टर साहब एवरी डे अपडेट करते हैं सिखां नूं, हर घटना जो सिखां नूं किवें प्रभावित करती है, असीं सुणीए भी, एजुकेट भी होईए तो उहदी वध तो वध मदद भी करिए। माया तो बिना कोई काम नहीं चलते, माया तो बिना कोई काम नहीं चलते। असीं आपदे किवें आपदे आप नूं अगे लैके जाना, इस वास्ते मीडिया बड़ा मेजर रोल प्ले करता है। आपां उहदी मदद करिए। तो मैं एक अंत विच ये बेनती करांगा कि हिंदुस्तान की गौरमेंट सिखां नूं हल्लाशेरी दे के बार्डर ते मराउणा है, उत्थे कर लो, तुसीं बहादुर हो। हुण सिखां नूं एक जरूर अपने मन च रखनी चाहिए है गल, लड़ना मरना ते हासिल कुछ नहीं करना, ये साडी पॉलिसी का हिस्सा नहीं होना चाहिए। हुण साडा हिस्सा ये होना चाहिए असीं हासिल किवें करना। सरदार कपूर सिंह जी दे वो शब्द वैनकूवर दे विच, सिखो जे तुहाडे कोल डिसीजन मेक पावर ना आई, तुसीं बाणियां दी गड्डियां दे ड्राइवर, इन्हां दी फैक्ट्रियां दे नौकर बन के रह जाओगे। अज साडी हालत हिंदुस्तान की धरती ते निगाह मार के देख लो, उन्हां कर दित्ती है। वो प्री प्लान ने। सो भाई साडा डायस्पोरा सिख का जो फर्ज बनता है, असीं आपका रोल अदा करिए। उन्हां बहुत सारे परिवार यह जे उन्हां शहीदां दी करके इस धरती ते आके बसे ने, ते असीं आपदी कौम दे नाल किरत करना होईए, किते गुरु वाला सजरा मुख लैके जा सकीए। इन्नियां बेनतियां प्रवान करिए। भुलां चुकां लई खिमा। वाहिगुरू जी का खालसा, वाहिगुरू जी की फतेह। डिठे सबे थाम नहीं तुद जेहा, बदो पुरख विधाते ता तू सोहया,
ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰਿਹਾ ਨਾਨਕ ਕਸਮਲ ਜਾਏ ਨਾਹੈ ਰਾਮਦਾਸ ਸਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਦਾ ਇਹ ਵਿਸ਼ੇਸ਼ ਦਿਨ ਆਪ ਸਮੂਹ ਕਲੀਵਲੈਂਡ ਓਹਾਇਓ ਨਿਵਾਸੀ ਸਿੱਖ ਸੰਗਤਾਂ 33 ਵਰ੍ਹੇ ਪਹਿਲਾਂ ਸਾਡੇ ਪੁਰਾਣਾਂ ਤੋਂ ਪਿਆਰੇ ਸਾਡੇ ਉਸ ਮੁਕੱਦਸ ਸਥਾਨ ਜਿਸ ਦੀ ਦਰਸ਼ਨ ਦੀ ਤਾਂਘ, ਜਿਸ ਦੇ ਸਰੋਵਰ ਵਿੱਚ ਚੁੰਬੀ ਲਾਣ ਦੀ ਤਾਂਘ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਦੀ ਬਾਣੀ ਪੜ੍ਹਨ ਵਾਲਾ ਸਿੱਖ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਦੇ ਰੂਪ ਵਿੱਚ 2 ਵੇਲੇ ਦੀ ਅਰਦਾਸ 'ਚ ਅਕਾਲ ਪੁਰਖ ਤੋਂ ਮੰਗਦੇ ਉਸ ਪਵਿੱਤਰ ਮੁਕਾਮ ਦੇ ਉੱਤੇ ਭਾਰਤੀ ਫੌਜ ਵੱਲੋਂ ਟੈਂਕਾਂ ਤੋਪਾਂ ਨਾਲ ਹਮਲਾ ਉਹ ਵਰਤਾਇਆ ਗਿਆ ਘੱਲੂਘਾਰਾ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ, ਬੱਚੇ ਬੱਚੀਆਂ, ਬਜ਼ੁਰਗ ਜਿਹੜੇ ਆਪਣੇ ਪ੍ਰੀਤਮ ਦੇ ਵਿਹੜੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਮਨਾਉਣ ਦੇ ਲਈ ਇਕੱਤਰ ਹੋਏ ਸਨ, ਪਰ ਉਹ ਸਦਾ ਦੀ ਨੀਂਦੇ ਸਵਾ ਦਿੱਤੇ ਗਏ, ਜਿਸ ਨੂੰ ਘੱਲੂਘਾਰਾ 84 ਦਾ ਨਾਮ ਅਸੀਂ ਦਿੰਦੇ ਹਾਂ। ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਸਾਰੇ ਜੁੜ ਬੈਠੇ ਹਾਂ। ਲਗਭਗ 8000 ਸਾਲ ਦੇ ਮਨੁੱਖੀ ਇਤਿਹਾਸ 'ਚ ਅਸੀਂ ਹਰ ਧਰਮ, ਹਰ ਸਕੂਲ ਆਫ ਥਾਟ, ਹਰ ਅਕੀਦੇ ਕਬੀਲੇ ਦੇ ਇਤਿਹਾਸ ਤੋਂ ਅਸੀਂ ਹੁਣ ਵਾਕਿਫ ਹੈ। ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਨੇ ਤੇ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਾਡੇ ਗੁਰੂ ਸਾਹਿਬਾਨ ਨੇ ਜਿਹੜੀ ਸੱਚ ਦੀ ਢੂੰਡ, ਸੱਚ ਦੀ ਭਾਲ, ਸੱਚ ਦੇ ਆਸ਼ਿਕਾਂ ਦੀ ਗੱਲ ਕੀਤੀ, ਜਿਨ੍ਹਾਂ ਧਰਮਾਂ ਨੇ ਉਸ ਦੀ ਗੱਲ ਨੂੰ ਤੋਰਿਆ, ਉਸ ਪ੍ਰਤਾਏ ਫਰਮਾਇਆ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਜ਼ਾਹਰੇ ਪੂਰਬ ਦੀ ਫਿਲਾਸਫੀ ਦਾ ਆਧਾਰ ਵੇਦ ਨੇ। ਲਗਭਗ 4000 ਸਾਲ ਪਹਿਲਾਂ ਰਿਗ, ਸ਼ਾਮ, ਯਜੁਰ, ਅਥਰਵ ਦੇ ਨਾਲ ਇਸ ਵੈਦਿਕ ਵਿਚਾਰਧਾਰਾ ਦੀ ਸ਼ੁਰੂਆਤ ਹੁੰਦੀ ਹੈ। ਫਿਰ ਉਸ ਦੇ ਵਿੱਚ ਸ਼ਾਸਤਰ ਜੁੜਦੇ ਨੇ, 6 ਸ਼ਾਸਤਰ ਨੇ, ਉਪਨਿਸ਼ਦ ਨੇ, ਸਿਮਰਤੀਆਂ ਨੇ ਜਿਹੜੀ ਵੇਦਾਂ ਦੀ ਇੰਟਰਪ੍ਰੀਟੇਸ਼ਨ ਹੈ, ਔਰ ਬਹੁਤ ਲੇਟਰ ਜਾ ਕੇ ਪੁਰਾਣ ਨੇ, 22 ਪੁਰਾਣ, ਜਿਨ੍ਹਾਂ ਪੁਰਾਣਾਂ 'ਚੋਂ ਪੁਰਾਣਿਕ ਹਿੰਦੂ ਧਰਮ ਜਿਹੜਾ ਮੂਰਤੀ ਪੂਜਾ ਦੇ ਵਿੱਚ ਯਕੀਨ ਰੱਖਦੇ ਤੇ ਜਿਸ ਦਾ ਅੱਜ 1 ਬਿਲੀਅਨ 300 ਮਿਲੀਅਨ ਲੋਕਾਂ ਦੇ ਉੱਤੇ RSS ਰਾਹੀਂ ਬੋਲ ਬਾਲੇ, ਔਰ ਉਹਨਾਂ ਦਾ ਇਹ ਐਲਾਨਨਾਮਾ ਹੈ ਕਿ ਅਸੀਂ 2020 ਤੱਕ ਹਰ ਭਾਰਤ ਦੇ ਵਸਿੰਦੇ ਨੂੰ ਹਿੰਦੂ ਬਣਾ ਦੇਣਾ, ਭਾਵ ਨੂੰ ਅਸੀਂ ਪੌਰਾਣਿਕ ਹਿੰਦੂ ਧਰਮ ਦਾ ਹਿੱਸਾ ਬਣਾਉਣਾ। ਵੇਦ ਉਸ ਦਾ ਆਧਾਰ ਹੈ। ਜਦੋਂ ਅਸੀਂ ਕਤੇਬਾਂ ਦੀ ਗੱਲ ਕਰਦੇ, ਕਤੇਬ ਉਹ ਸੈਮਿਟਿਕ ਧਰਮ ਦੀਆਂ 4 ਕਿਤਾਬਾਂ ਨੇ, ਮਿਡਲ ਈਸਟ ਵਿੱਚ ਪੈਦਾ ਹੋਏ ਸੈਮਿਟਿਕ ਧਰਮ, ਜਿਨ੍ਹਾਂ ਦੇ ਵਿੱਚ ਜ਼ੋਰੈਸਟਰੀਅਨਿਜ਼ਮ ਹੈ, ਜੂਡਾਇਜ਼ਮ ਹੈ, ਕ੍ਰਿਸਚੀਅਨਿਟੀ ਹੈ, ਇਸਲਾਮ ਹੈ, ਤੇ ਉਹਨਾਂ ਦੀਆਂ ਪਵਿੱਤਰ ਕਿਤਾਬਾਂ ਜ਼ੋਰੇਬ ਹੈ, ਓਲਡ ਟੈਸਟਾਮੈਂਟ ਹੈ, ਨਿਊ ਟੈਸਟਾਮੈਂਟ ਹੈ ਜਿਹਨੂੰ ਬਾਈਬਲ ਕਹਿੰਦੇ ਨੇ, ਔਰ ਕੁਰਾਨੇ ਮਜੀਦ ਹੈ ਜਿਸ ਨੂੰ ਕੁਰਾਨ ਸ਼ਰੀਫ ਕਹਿੰਦੇ ਨੇ। ਇਸ ਲਈ ਜਦੋਂ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਭਾਵੇਂ ਫੋਲ ਕਿਤਾਬਾਂ ਚਾਰੇ, ਤੇ ਇਹ ਚਾਰੋਂ ਕਿਤਾਬਾਂ ਕਤੇਬ ਦੀ ਗੱਲ ਹੈ। ਸੋ ਜ਼ਾਹਰ ਹੈ ਕਿ ਸਿੱਖ ਫਿਲਾਸਫੀ, ਸਿੱਖ ਵਿਚਾਰਧਾਰਾ ਜਿਸ ਦਾ ਆਧਾਰ ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ਮਾਨ ਹੋ ਕੇ ਰੱਖਿਆ ਲਗਭਗ 5.5 ਸਦੀਆਂ ਪਹਿਲਾਂ ਉਸ ਧਰਤੀ ਦੇ ਉੱਤੇ, ਜਿੱਥੇ ਵੰਡ ਇਸ ਕਦਰ ਸੀ। ਭਾਈ ਗੁਰਦਾਸ ਸਾਡੇ ਬਹੁਤ ਵੱਡੇ ਸਕਾਲਰ ਹੋਏ ਨੇ। ਪਹਿਲਾ ਗੁਰੂ ਗ੍ਰੰਥ ਸਾਹਿਬ ਦੀ ਆਪ ਬੀੜ ਭਾਈ ਗੁਰਦਾਸ ਜੀ ਦੀ ਨੇ ਲਿਖੀ, ਉਸ ਦੇ ਸਕਰਾਈਬ ਨੇ, ਔਰ ਉਹਨਾਂ ਨੇ ਜਦੋਂ ਉਸ ਵੇਲੇ ਦੀ ਖਲਕਤ, ਲੋਕਾਈ, ਰਈਅਤ ਇਸ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਉਸ ਵੰਡ ਦੀ ਗੱਲ ਕੀਤੀ, ਉਸ ਡਿਵੀਜ਼ਨ ਦੀ ਗੱਲ ਕੀਤੀ। ਲੰਬੀ ਚੌੜੀ ਉਹਨਾਂ ਦੀ ਵਾਰ ਹੈ। 4 ਵਰਣ, 4 ਮਜ਼ਹਬਾਂ, ਜੱਗ ਵਿੱਚ ਹਿੰਦੂ ਮੁਸਲਮਾਨੇ ਖੁਦ ਹੀ
ਬਖੀਲੀ ਤਕਬਰੀ ਖਿੱਚੋ ਤਾਣ ਕਰੀਣ ਤਿੰਗਾਨੇ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ ਸੁਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਬਾਣੇ ਵੇਦ ਕਤੇਬ ਭੁਲਾਏ ਕੇ ਮੋਏ ਲਾਲਚ ਦੁਨੀ ਸ਼ੈਤਾਨੇ ਸੱਚ ਕਿਨਾਰੇ ਰਹਿ ਗਏ ਖੈ ਮਰਦੇ ਬਾਹਮਣ ਮੌਲਾਣੇ ਸਿਰੋਂ ਨਾ ਮਿਟੇ ਆਵਨ ਜਾਣ। ਹੁਣ ਜ਼ਾਹਰ ਹੈ ਕਿ ਵੇਦ ਤੇ ਕਤੇਬ ਜਿਹਨੂੰ ਗੁਰੂ ਸਾਹਿਬ ਨੇ ਯਾਦ ਕਰਵਾਇਆ ਕਿ ਉਸ ਵਿਚਲਾ ਤੱਤ ਸੀ ਜਿਹੜਾ ਉਸ ਨੂੰ ਭੁਲਾਇਆ ਲੋਕਾਈ ਨੇ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ ਫਿਰੈ ਜਿਉ ਬੇਤਾਲਿਆ। ਹੁਣ ਜ਼ਾਹਰ ਹੈ ਕਿ ਸੱਚ ਕੈਜੂਐਲਿਟੀ ਬਣ ਗਿਆ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ। ਤੇ ਉਸ ਹਨੇਰੇ ਦੇ ਦੌਰ ਵਿੱਚ ਅੰਧੀ ਰਈਅਤ ਗਿਆਨ ਵਿਹੂਣੀ ਭਾਏ ਬਰੇ ਮੁਰਦਾਰ ਉਹ ਆਵਾਜ਼ ਉਸ ਧਰਤੀ ਦੇ ਉੱਤੇ ਨਾਜ਼ਲ ਹੋਈ, ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਪ੍ਰਕਾਸ਼ਮਾਨ ਹੋਈ, ਜਿਸ ਆਵਾਜ਼ ਨੇ ਬੁਲੰਦ ਆਵਾਜ਼ ਦੇ ਵਿੱਚ ਉਹ ਗੱਲ ਕਹੀ ਜਿਹੜੀ ਸੱਚ ਦੀ ਗੱਲ ਸੀ, ਜਿਹੜਾ ਸੱਚ ਦਾ ਰਸਤਾ ਸੀ, ਜਿਹੜਾ ਸੱਚ ਦਾ ਪੈਂਡਾ ਸੀ, ਜਿਹੜੀ ਕੂੜ ਦੀ ਪਾਲ ਕੂੜ ਦੀ ਕੰਧ ਮਨੁੱਖੀ ਰੂਹ ਔਰ ਰੱਬ ਦੇ ਵਿਚਕਾਰ ਖੜੀ ਹੈ। ਇਸ ਦੇ ਨਾਲ ਉਹ ਡਾਇਲੌਗ ਦੀ ਸ਼ੁਰੂਆਤ ਹੋਈ। ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਿਵੇਂ ਕੂੜ ਦੀ ਕੰਧ ਟੁੱਟੇ, ਕਿਵੇਂ ਸਚਿਆਰੇ ਹੋਈਏ ਤੇ ਹੁਕਮ ਤੇ ਰਜ਼ਾ ਦੇ ਵਿੱਚ ਰਹਿਣਾ, ਆਪਣਾ ਆਪ ਉਸ ਦੇ ਸਾਹਮਣੇ ਸਬਮਿਟ ਕਰ ਦੇਣਾ ਅਕਾਲ ਪੁਰਖ ਦੇ ਸਾਹਮਣੇ, ਤੇ ਜੀਵਨ ਦੇ ਅੰਦਰ ਇੱਕ ਸਾਦਗੀ ਭਰੀ ਸੋਚ ਪਰ ਕਿਰਤ ਨਾਲ ਜੁੜਿਆ ਹੋਇਆ ਜੀਵਨ। ਔਰ ਗੁਰੂ ਨਾਨਕ ਸਾਹਿਬ ਨੇ ਯਾਦ ਕਰਵਾਇਆ ਕਿ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ, ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨਾ ਲੱਗੀਐ ਪਾਏ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਕਿ ਵੇਲੜਾਂ ਦੇ ਮਗਰ ਨਾ ਲੱਗਿਓ, ਇਹ ਸਾਧੂ, ਇਹ ਸੰਨਿਆਸੀ, ਇਹ ਵੱਡੇ, ਇਹ ਦੂਜੇ। ਤੇ ਇੱਥੇ ਉਹ ਰਸਤਾ ਪ੍ਰਵਾਨ ਹੈ, ਇੱਥੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਪ੍ਰਵਾਨ ਹੈ। ਉਹ ਘਾਲਣਾ ਦੀ ਕਮਾਈ ਕਰਨ ਵਾਲੇ, ਕਿਰਤ ਕਮਾਈ ਕਰਨ ਵਾਲੇ, ਤੇ ਉਸ ਕਿਰਤ ਵਾਲੀ ਕਮਾਈ ਨੂੰ ਵੀ ਵੰਡ ਕੇ ਛਕਣ ਵਾਲੇ। ਕੋਈ ਦਾਤੇ ਮੰਗਤੇ ਦਾ ਕਨਸੈਪਟ ਨਹੀਂ ਹੈ। ਦਾਤੇ ਮੰਗਤੇ 'ਚ ਵੀ ਇੱਕ ਜਿਹੜਾ ਉਹ ਹੀਣੇ ਭਾਵ 'ਚ ਆਏਗਾ ਕਿਉਂਕਿ ਉਹ ਹੱਥ ਅੱਡ ਰਿਹਾ, ਇੱਕ ਦੇ ਰਿਹਾ। ਇੱਥੇ ਵੰਡ ਕੇ ਛਕਣਾ। ਅਸੀਂ ਭਾਈ ਭਾਈ ਹੈ, ਭਰਾ ਹੈ, ਭਰਾ ਵੰਡਦੇ ਨੇ, ਭਰਾ ਆਪਸ ਦੇ ਵਿੱਚ ਇਕੁਅਲ ਹੁੰਦੇ ਨੇ। ਇਹ ਇਕੁਆਲਿਟੀ ਦਾ ਕਨਸੈਪਟ, ਇਹ ਬਰਾਬਰੀ ਦੀ ਗੱਲ, ਇਹ ਕੂੜ ਚੋਂ ਕੱਢ ਕੇ, ਕਰਮ ਕਾਂਡ ਚੋਂ ਕੱਢ ਕੇ ਇੱਕ ਉਹ ਰਸਤਾ ਜਿਸ ਪ੍ਰਥਾਏ ਗੁਰੂ ਨਾਨਕ ਸਾਹਿਬ ਨੇ ਖੁਦ ਫਰਮਾਇਆ ਆਪਣੀ ਬਾਣੀ ਦੇ ਵਿੱਚ, ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੋਂ ਉਜਾੜੇ ਕਾ ਬੰਦ। ਕਿ ਇਹ ਜਿਹੜੇ ਤਿੰਨ ਰਸਤੇ ਨੇ, ਕਾਦੀ ਅਰਬੀ ਦੇ ਵਿੱਚ ਕਾਜ਼ੀ ਨੂੰ ਕਹਿੰਦੇ ਨੇ, ਜਿਹਨੂੰ ਅਸੀਂ ਪੰਜਾਬੀ 'ਚ ਕਾਜ਼ੀ ਕਹਿੰਦੇ, ਕਿ ਕਾਜ਼ੀ ਜਿਸ ਦੇ ਕੋਲ ਇਸਲਾਮ ਦੀ ਜੂਰਿਸਪ੍ਰੂਡੈਂਸ, ਇਸਲਾਮ ਦੀ ਸ਼ਰੀਅਤ ਨੂੰ ਇੰਟਰਪ੍ਰੇਟ ਕਰਨ ਦਾ ਹੱਕ ਸੀ, ਇਹ ਤਾਂ ਝੂਠਾ ਬਣ ਗਿਆ, ਝੂਠ ਦਾ ਗੰਧ ਖਾਂਦਾ। ਤੇ ਬ੍ਰਾਹਮਣ, ਹੁਣ ਜਦੋਂ ਅਸੀਂ ਇਹ ਸ਼ਬਦ ਕਹਿੰਦੇ ਹਾਂ, ਇੱਕ ਗੱਲ ਦਾ ਧਿਆਨ ਰਹੇ, ਔਰ ਮੈਂ ਅੱਜ ਬੱਚਿਆਂ ਨੂੰ ਵੀ ਕਲਾਸ ਦੇ ਵਿੱਚ ਇਹ ਗੱਲ ਕਹਿ ਰਿਹਾ ਸੀ ਕਿ ਜਦੋਂ 18ਵੀਂ ਸਦੀ 'ਚ ਅਸੀਂ ਲੜੇ ਮੁਗਲਾਂ ਦੇ ਖਿਲਾਫ, ਅਫਗਾਨਾਂ ਦੇ ਖਿਲਾਫ, ਤੇ ਸਾਡੀ ਲੜਾਈ ਜ਼ੁਲਮ ਦੇ ਖਿਲਾਫ ਸੀ, ਮੁਸਲਮਾਨਾਂ ਦੇ ਖਿਲਾਫ ਨਹੀਂ ਸੀ, ਇਸਲਾਮ ਦੇ ਖਿਲਾਫ ਨਹੀਂ ਸੀ। ਇਹੀ ਕਾਰਨ ਹੈ ਕਿ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਤੋਂ ਗੁਰੂ ਅਰਜਨ ਸਾਹਿਬ ਰਖਵਾਉਂਦੇ ਨੇ। ਪਹਿਲੀ ਉਹ ਜੰਗ ਭੰਗਾਣੀ ਦੀ, ਜਿਹਦੇ 'ਚ 22 ਧਾਰ ਦੇ ਪਹਾੜੀ ਰਾਜਿਆਂ ਦੀਆਂ ਕੰਬਾਈਨਡ ਫੋਰਸਿਸ ਨੇ। ਪੀਰ ਬੁੱਧੂ ਸ਼ਾਹ ਆਪਣੇ ਪੁੱਤਰਾਂ ਦੇ ਮੁਰੀਦਾਂ ਦੇ ਨਾਲ ਸ਼ਹੀਦੀ ਪਾਉਂਦੇ ਉਸ ਟਫੈਸਟ ਟਾਈਮ 'ਚ ਮਾਛੀਵਾੜੇ ਦੀ ਧਰਤੀ ਤੇ, ਜਦੋਂ ਕਿ ਪੱਤਾ ਪੱਤਾ ਵੈਰੀ ਹੈ, ਤੇ ਨਬੀ ਖਾਨ ਗਨੀ ਖਾਨ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਉੱਚਦੇ ਪੀਰ ਦੇ ਰੂਪ 'ਚ 10ਵੇਂ ਪਾਤਸ਼ਾਹ ਨੂੰ ਸੇਫਟੀ ਤੱਕ ਲੈ ਕੇ ਜਾਂਦੇ ਨੇ। ਜੇ ਇਹ ਲੜਾਈ ਇਸਲਾਮ ਦੇ ਖਿਲਾਫ ਹੁੰਦੀ ਤਾਂ ਇਸ ਕਦਰ ਇਸਲਾਮ ਨੂੰ ਮੰਨਣ ਵਾਲੇ ਗੁਰੂ ਸਾਹਿਬ ਦਾ ਸਾਥ ਨਾ ਦਿੰਦੇ। ਇਹ ਲੜਾਈ ਜ਼ੁਲਮ ਦੇ ਖਿਲਾਫ ਸੀ। ਇਸੇ ਤਰ੍ਹਾਂ ਇਸ ਗੱਲ ਦਾ ਧਿਆਨ ਰਹੇ ਕਿ ਸਾਡੀ ਲੜਾਈ ਹਿੰਦੂ ਧਰਮ ਦੇ ਖਿਲਾਫ ਨਹੀਂ, ਹਿੰਦੂਆਂ ਦੇ ਖਿਲਾਫ ਨਹੀਂ ਹੈ। ਇਹ ਕੋਈ ਹਿੰਦੂ ਸਿੱਖ ਲੜਾਈ ਨਹੀਂ ਸੀ, ਇਹ ਕੋਈ ਹਿੰਦੂ ਸਿੱਖ ਸਟ੍ਰਾਈਫ ਨਹੀਂ ਸੀ। ਜਿਵੇਂ ਬਹੁਤ ਸਾਰਾ ਮੀਡੀਆ ਜਿਹੜਾ ਇਹਨਾਂ ਦਾ ਜ਼ਰ ਖਰੀਦ ਹੈ, ਉਹ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦਾ ਹੈ ਸਾਡੀ ਲੜਾਈ ਇੰਡੀਅਨ ਸਟੇਟ ਦੇ ਖਿਲਾਫ ਹੈ,
ਇੰਡੀਅਨ ਸਟੇਟ ਦੇ ਜ਼ੁਲਮ ਦੇ ਖਿਲਾਫ ਹੈ। ਤੇ ਜਦੋਂ ਅਸੀਂ ਬ੍ਰਾਹਮਣ ਦੀ ਗੱਲ ਕਰਦੇ ਹਾਂ, ਜਾਂ ਗੁਰੂ ਸਾਹਿਬ ਨੇ ਬ੍ਰਾਹਮਣ ਦੀ ਗੱਲ ਕੀਤੀ, ਤੁਸੀਂ ਆਸਾ ਦੀ ਵਾਰ ਪੜ੍ਹਦੇ ਹੋ ਰੋਜ਼, ਅੱਜ ਵੀ ਆਸਾ ਦੀ ਵਾਰ ਤੁਸੀਂ ਸੁਣਿਆ ਹੋਏਗਾ, ਪੜ੍ਹਿਆ ਹੋਏਗਾ, ਮੱਥੇ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਫਿਰ ਤੁਹਾਡਾ ਧਿਆਨ ਜ਼ਰੂਰ ਜਾਏਗਾ ਵੀ ਇਹ ਕਿਹੜੇ ਸਿੰਪਟਮਸ ਨੇ ਕਿ ਮੱਥੇ ਤੇ ਟਿੱਕਾ ਹੈ, ਉਸ ਦੇ ਤੇੜ ਬੜੇ, ਉਸ ਕਖਾਈ ਸਟਾਈਲ ਦੀ ਧੋਤੀ ਬੰਨ੍ਹੀ ਹੋਈ ਹੈ, ਪਰ ਇਹਦੇ ਹੱਥ 'ਚ ਛੁਰੀ ਹੈ, ਇਹ ਜਗਤ ਦਾ ਕਸਾਈ ਹੈ, ਬੁਚਰ ਆਫ ਦਾ ਵਰਲਡ। ਤੇ ਹੁਣ ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬ੍ਰਾਹਮਣ ਨਾਵੇ ਜੀਆਂ ਕਾਇ, ਕਿ ਬ੍ਰਾਹਮਣ ਦਾ ਆਧਾਰ ਜੀਵਾਂ ਦਾ ਖੂਨ ਕਰਨਾ ਹੈ, ਜੀਵਾਂ ਨੂੰ ਐਕਸਪਲੋਇਟ ਕਰਨਾ ਹੈ, ਮਨੁੱਖਤਾ ਦਾ ਖੂਨ ਨਿਚੋੜਨਾ। ਹੁਣ ਐਸਾ ਕੀ ਕਾਰਨ ਹੈ ਕਿ ਜਿਹੜਾ ਐਕਸਪਲੋਇਟਡ ਲੇਬਰ ਦੇ ਉੱਤੇ, ਐਕਸਪਲੋਇਟੇਸ਼ਨ ਦੇ ਉੱਤੇ ਸਰਵਾਈਵ ਕਰਦਾ ਹੈ? ਇਹ ਇੱਕ ਵਿਚਾਰਧਾਰਾ ਹੈ, ਇਹ ਇੱਕ ਫਿਰਕੇ ਦਾ ਨਾਂ ਨਹੀਂ ਹੈ। ਹੁਣ ਮੋਦੀ ਕੋਈ ਬ੍ਰਾਹਮਣ ਨਹੀਂ ਹੈ, ਉਹ ਖੁਦ ਬਿਹਾਰ 'ਚ ਉਹਨੇ ਕਿਹਾ ਜੀ ਮੈਂ ਤਾਂ ਤੇਲੀਆਂ ਦਾ ਮੁੰਡਾ ਹੈ। ਪਰ ਜਦੋਂ ਅਸੀਂ ਵਿਚਾਰਧਾਰਾ ਦੀ ਗੱਲ ਕਰ, ਪ੍ਰਕਾਸ਼ ਸਿੰਘ ਬਾਦਲ ਜਾਂ ਦੂਸਰੀ ਕਲਾਸ ਜਿਹੜੀ ਕਿ ਇਹਨਾਂ ਦੀ ਖੇਡ ਰਹੀ ਹੈ, ਉਹ ਕੋਈ ਜ਼ਾਤ ਪਾਤੀ ਗੱਲ ਨਹੀਂ ਹੈ, ਇਹ ਉਵੇਂ ਹੀ ਵਿਚਾਰਧਾਰਾ ਹੈ ਜਿਵੇਂ ਅਸੀਂ ਕਹਿੰਦੇ ਹਾਂ ਕਮਿਊਨਿਜ਼ਮ, ਫਾਸ਼ਿਜ਼ਮ, ਨਾਜ਼ੀਜ਼ਮ, ਇਸੇ ਤਰ੍ਹਾਂ ਬ੍ਰਾਹਮਣਿਜ਼ਮ ਹੈ। ਬ੍ਰਾਹਮਣਿਜ਼ਮ ਦੀ ਵਿਚਾਰਧਾਰਾ ਊਚ ਨੀਚ ਯਕੀਨ ਰੱਖਦੀ ਹੈ। ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ। ਬਹੁਤ ਵਾਰ ਅਮਰੀਕਨ ਲਾਅ ਮੇਕਰਸ ਨਾਲ ਜਾਂ ਓਪੀਨੀਅਨ ਮੇਕਰਸ ਨਾਲ ਜਦੋਂ ਵਾਸ਼ਿੰਗਟਨ DC 'ਚ ਗੱਲਬਾਤ ਦਾ ਮੌਕਾ ਬਣਦਾ ਤੇ ਮੈਂ ਅਕਸਰ ਕਹਿੰਦਾ ਕਿ ਵੀ ਤੁਸੀਂ ਬਹੁਤ ਵਾਰੀ ਡਿਊਪ ਹੁੰਦੇ ਹੋ। ਅਮਰੀਕਨਸ ਬਹੁਤ ਵਲਨਰੇਬਲ ਨੇ ਕਿਉਂਕਿ ਸਾਊਥ ਏਸ਼ੀਆ ਬਾਰੇ ਬਹੁਤਾ ਇਹਨਾਂ ਨੂੰ ਪਤਾ ਨਹੀਂ ਹੈ। ਇੰਗਲੈਂਡ ਦੇ ਗੋਰੇ ਚੰਟ ਨੇ, ਉਹਨਾਂ ਨੇ 200 ਸਾਲ ਉੱਥੇ ਰਾਜ ਕੀਤਾ ਹੋਇਆ, ਉਹ ਚੰਗੀ ਤਰ੍ਹਾਂ ਸਮਝਦੇ ਨੇ ਇਹਨਾਂ ਨੂੰ, ਪਰ ਉਹ ਵੀ ਓਲਡੈਸਟ ਸ਼ਾਪਕੀਪਰਸ ਆਫ ਦਾ ਵਰਲਡ ਨੇ। ਇਹਨਾਂ ਦੇ ਆਪਸੀ ਵਪਾਰਕ ਡੀਲਸ ਅਲਟੀਮੇਟਲੀ ਉਹਨਾਂ ਨੂੰ ਜਿਹੜੀ ਆ ਉਹਨਾਂ ਦਾ ਮੂੰਹ ਬੰਦ ਕਰ ਦਿੰਦੀ ਹੈ, ਪਰ ਉਹ ਸਮਝਦੇ ਚੰਗੀ ਤਰ੍ਹਾਂ। ਹੁਣ ਇਹ ਕਹਿਣਗੇ ਜਦੋਂ ਉਹਨਾਂ ਦੇ ਉੱਥੋਂ ਆਉਣਗੇ ਕਿ ਜੀ ਵੀ ਆਰ ਦਾ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਐਂਡ ਯੂਨਾਈਟਿਡ ਸਟੇਟਸ ਇਜ਼ ਦਾ ਗ੍ਰੇਟੈਸਟ ਡੈਮੋਕ੍ਰੇਸੀ। ਤੇ ਮੇਰਾ ਇਹ ਕਹਿਣਾ ਹੁੰਦਾ ਕਿ ਡੈਮੋਕ੍ਰੇਸੀ ਕੀ ਹੈ? ਥਾਮਸ ਜੈਫਰਸਨ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕੀ ਹੈ? ਇਹ ਡੈਕਲੇਰੇਸ਼ਨ ਹੈ ਕਿ ਵੀ ਆਲ ਆਰ ਬੋਰਨ ਇਕੁਅਲਸ, ਅਸੀਂ ਸਾਰੇ ਇੱਕ ਹੈ। ਸੋਵਰਨਿਟੀ ਰੱਬ ਚੋਂ ਨਿਕਲਦੀ ਹੈ ਕਿਉਂਕਿ ਰੱਬ ਰਾਜਿਆਂ ਦਾ ਰਾਜਾ ਹੈ। ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ, ਉਹ ਰਾਜਿਆਂ ਦਾ ਰਾਜਾ ਹੈ। ਤੇ ਇਹ ਕਨਸੈਪਟ ਹੈ ਕਿ ਜੇ ਰੱਬ ਸੋਵਰਨ ਹੈ, ਰੱਬ ਨੇ ਸਭ ਨੂੰ ਪੈਦਾ ਕੀਤੇ ਤੇ ਰੱਬ ਦੇ ਪੈਦਾ ਕੀਤੇ ਹੋਏ ਇਕੁਅਲ ਨੇ। ਪਰ ਮੈਂ ਕਿਹਾ ਜੀ ਜਿਸ ਸਿਸਟਮ ਦੇ ਵਿੱਚ 1 ਬਿਲੀਅਨ 300 ਮਿਲੀਅਨ ਲੋਕ ਫਸੇ ਹੋਏ ਨੇ, ਉਹਨਾਂ ਦਾ ਵਰਣ ਆਸ਼ਰਮ ਧਰਮ, ਜ਼ਾਤ ਪਾਤੀ ਧਰਮ ਇਹ ਕਹਿੰਦਾ ਵੀ ਆਲ ਆਰ ਬੋਰਨ ਅਨਇਕੁਅਲ। ਬ੍ਰਾਹਮਣ ਜਨਮ ਦੇ ਨਾਲ ਹੈ, ਕਸ਼ਤਰੀ ਜਨਮ ਦੇ ਨਾਲ ਹੈ, ਵੈਸ਼ ਜਨਮ ਦੇ ਨਾਲ ਹੈ, ਸ਼ੂਦਰ ਸ਼ੂਦਰ ਹੀ ਰਹੇਗਾ। ਅਗਲਾ ਜਨਮ ਵੀ ਉਸ ਦਾ, ਅਗਲਾ ਪਿਛਲੇ ਜਨਮ ਬਣਾਏ ਹੋਏ ਨੇ ਉਹਦੇ 'ਚ ਵੀ ਉਹ ਸ਼ੂਦਰ ਹੀ ਰਹੇਗਾ। ਹੁਣ ਇਹ ਉਹ ਬੇਸਿਕ ਹਿਊਮਨ ਲਾਈਫ ਦੀ ਡਿਗਨਿਟੀ ਨੂੰ ਖਤਮ ਕਰਨ ਦੀ ਗੱਲ ਸੀ, ਜਿਸ ਨੂੰ ਗੁਰੂ ਨਾਨਕ ਸਾਹਿਬ ਦੀ ਆਮਦ ਨੇ ਆ ਕੇ ਉਸ ਸਾਰੇ ਨੂੰ ਚੈਲੰਜ ਕੀਤਾ। ਇਹ ਜੀਵਾਂ ਦਾ ਘਾਣ ਕਰਨ ਵਾਲਾ ਬ੍ਰਾਹਮਣਵਾਦ ਦਾ ਜਿਹੜਾ ਪ੍ਰਤੀਬਿੰਬ ਸੀ। ਔਰ ਇਹ ਲੜਾਈ ਅੱਜ ਨਹੀਂ ਹੈ। ਜੇ ਅਫਜ਼ਲ ਅਹਿਸਨ ਰੰਧਾਵਾ ਜਿਹੜੇ ਇੱਕ ਮੁਸਲਮਾਨ ਸ਼ਾਇਰ ਰਾਵੀ ਦੇ ਦੂਸਰੇ ਕੰਢੇ ਜ਼ਿਲ੍ਹਾ ਨਾਰੋਵਾਲ ਪਾਕਿਸਤਾਨ 'ਚ ਰਹਿੰਦੇ ਨੇ ਤੇ 10 ਜੂਨ 1984 ਨੂੰ ਉਹ ਨਜ਼ਮ ਲਿਖਦੇ ਨੇ, ਓੜਕ ਮੁੱਕੇਗੀ ਇਹ ਰਾਤ, ਤੇ ਉਸ ਦੀ ਇੱਕ ਲਾਈਨ ਹੈ, ਆਹ ਵੈਰੀਆਂ 5 ਸਦੀਆਂ ਦਾ ਵੈਰ ਕਮਾਇਆ। ਤੇ ਇਹ ਗੱਲ ਬੜੀ ਸਮਝਣ ਵਾਲੀ ਹੈ। ਵੇਰਵੇ 'ਚ ਮੈਂ ਬਹੁਤਾ ਨਹੀਂ ਜਾਵਾਂਗਾ, ਜੂਨ 84 'ਚ ਕੀ ਹੋਇਆ ਤੁਸੀਂ ਬਹੁਤ ਕੁਝ ਤੋਂ ਵਾਕਿਫ ਹੋ, ਪਰ ਇਹ ਸਿਧਾਂਤਕ ਕਲੈਰਿਟੀ ਬੜੀ ਜ਼ਰੂਰੀ ਹੈ ਕਿ ਇਹ ਕੋਈ ਹਿੰਦੂ ਸਿੱਖ ਲੜਾਈ ਨਹੀਂ ਸੀ। ਇਹ ਕੋਈ ਦਰਬਾਰ ਸਾਹਿਬ ਨੂੰ ਅੱਤਵਾਦੀਆਂ ਦੇ ਹੱਥੋਂ ਆਜ਼ਾਦ ਕਰਾਉਣ ਦੀ ਗੱਲ ਨਹੀਂ ਸੀ। ਇਹ ਗੱਲ ਨਹੀਂ ਸੀ ਕਿ ਜੀ ਉੱਥੇ ਹਥਿਆਰ ਲੈ ਕੇ ਸੰਤ ਭਿੰਡਰਾਂ ਵਾਲੇ ਬੈਠੇ, ਜੇ ਨਾ ਬੈਠੇ ਹੁੰਦੇ ਤੇ ਫਿਰ ਹਮਲਾ ਨਾ ਹੁੰਦਾ, ਇਹ ਵੀ ਗੱਲ ਨਹੀਂ ਸੀ। ਤੁਹਾਨੂੰ ਇਹ ਦੇਖਣਾ ਪਏਗਾ ਕਿ ਇਹ ਕਿਹੜੀ ਸੋਚ ਹੈ, ਕਿਉਂਕਿ ਜਦੋਂ ਅਸੀਂ ਇੱਕ ਬਿਮਾਰੀ ਦੇ ਸਿੰਪਟਮਸ ਹੁੰਦੇ ਨੇ, ਤੁਹਾਡੇ ਇਸ ਦੀਵਾਨ ਦੇ ਵਿੱਚ ਵੀ ਬਹੁਤ ਸਾਰੇ ਡਾਕਟਰਸ ਨੇ, ਪ੍ਰੈਜ਼ੀਡੈਂਟ ਵੀ ਗੁਰਦੁਆਰਾ ਸਾਹਿਬ ਦੇ ਡਾਕਟਰ ਨੇ, ਸਮਝਦੇ ਨੇ ਕਿ ਇੱਕ ਬਿਮਾਰੀ ਦੇ ਸਿੰਪਟਮਸ ਨੇ, ਲੱਛਣ ਨੇ, ਇੱਕ ਤੁਹਾਡਾ ਡਾਇਗਨੋਸਿਸ ਹੈ। ਜਦੋਂ ਤੱਕ ਤੁਸੀਂ ਬਿਮਾਰੀ ਨੂੰ ਜੜੋਂ ਨਹੀਂ ਕੱਢਦੇ, ਸਿੰਪਟਮਸ ਨੂੰ ਸਪਰੈਸ ਕਰਨ ਵਾਲੀਆਂ ਦਵਾਈਆਂ ਹੁੰਦੀਆਂ ਨੇ, ਪਰ ਜਿਹੜੀ ਬੇਸਿਕ ਗੱਲ ਹੈ ਕਿ ਇਹ ਬਿਮਾਰੀ ਹੈ ਕੀ, ਤੇ ਇਸ ਬਿਮਾਰੀ ਦੀ ਜਿਹੜੀ ਗੱਲ ਹੈ, ਨਿਸ਼ਾਨਦੇਹੀ ਹੈ, ਜਦੋਂ ਗੁਰੂ ਨਾਨਕ ਸਾਹਿਬ 11 ਸਾਲ ਦੀ ਉਮਰ 'ਚ ਨੇ
ਪਿਤਾ ਨੇ ਵੱਡਾ ਇਕੱਠ ਸੱਦਿਆ, ਬਰਾਦਰੀ ਦਾ, ਭਾਈਚਾਰੇ ਦਾ, ਯਗਯੋਪਵੀਤ ਜਨੇਊ ਪਾਇਆ ਜਾਣਾ। ਬ੍ਰਾਹਮਣ ਜਿਹੜਾ ਉਹ ਜਨੇਊ ਵੱਟ ਕੇ ਬੈਠ ਕੇ ਬਾਲਾ ਪ੍ਰੀਤਮ ਗੁਰੂ ਨਾਨਕ ਸਾਹਿਬ ਦੇ ਗਲ ਪਾਉਣ ਲੱਗਦੇ ਨੇ, ਤੇ ਗੁਰੂ ਨਾਨਕ ਸਾਹਿਬ ਹੱਥ ਫੜ ਲੈਂਦੇ ਨੇ ਪੰਡਤ ਦਾ ਕਿ ਇਹ ਮੈਂ ਨਹੀਂ ਪਾਉਣਾ, ਤੁਸੀਂ ਵਾਕਫ ਹੋ। ਕਿ ਉਹ ਉਹਨਾਂ ਨੂੰ ਯਾਦ ਕਰਵਾਉਂਦੇ ਨੇ ਕਿ ਤੁਹਾਡਾ ਇਹ ਜਨੇਊ ਡਿਸਕ੍ਰਿਮੀਨੇਟਰੀ ਹੈ, ਕਿਉਂਕਿ ਇਹ ਸ਼ੂਦਰ ਨੂੰ ਪਾਉਣ ਦਾ ਹੱਕ ਨਹੀਂ ਹੈ, ਇਹ ਔਰਤ ਨੂੰ ਪਾਉਣ ਦਾ ਹੱਕ ਨਹੀਂ ਹੈ। ਤੇ ਤੂੰ ਜਿਹੜਾ ਜਨੇਊ ਪਾਉਣ ਵਾਲਾ ਹੈ, ਨਾ ਤੇਰੇ 'ਚ ਦਇਆ ਹੈ, ਨਾ ਸੰਤੋਖ ਹੈ, ਨਾ ਸੱਤ ਹੈ, ਨਾ ਜੱਤ ਹੈ, ਤੂੰ ਬਦ ਅਖਲਾਕ ਉਸ ਕਿਸਮ ਦੇ ਜੀਵਨ ਨੂੰ ਜਿਉਣ ਵਾਲਾ ਤੁਹਾਡਾ ਕਬੀਲਾ ਹੈ। ਤੇ ਤੁਸੀਂ ਕਿਹੜੇ ਸੱਚ ਦੀ ਗੱਲ ਕਰਦੇ ਹੋ? ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਘੱਤ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨ ਜਾਏ, ਤਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਇਹ ਸ਼ੁਰੂਆਤ ਹੈ, ਇੱਥੋਂ ਸ਼ੁਰੂਆਤ ਹੋ ਜਾਂਦੀ ਹੈ। ਔਰ ਇਹ ਗੱਲ ਇੱਥੋਂ ਸ਼ੁਰੂ ਹੋਈ, ਫਿਰ ਤੁਸੀਂ 10 ਪਾਤਸ਼ਾਹੀਆਂ ਤੱਕ ਉਸ ਦੀ ਕੰਟੀਨਿਊਟੀ ਦੇਖਦੇ ਹੋ। ਉਹ ਮਰਵਾਹਾ ਹੈ ਗੁਰੂ ਅੰਗਦ ਸਾਹਿਬ ਦੇ ਵੇਲੇ ਜਿਹੜਾ ਸ਼ਿਕਾਇਤ ਕਰਦਾ, ਉਹ ਕੋਈ ਗੋਂਦਾ ਮਰਵਾਹਾ ਜਾ ਕੇ ਗੋਇੰਦਵਾਲ ਦੀ ਸ਼ਿਕਾਇਤ ਕਰਦੇ, ਕੋਈ ਬੀਰਬਲ ਦੇ ਰੂਪ 'ਚ ਹਮਲਾਵਰ ਹੁੰਦਾ, ਕੋਈ ਚੰਦੂ ਬਣ ਜਾਂਦਾ, ਕੋਈ ਗੰਗੂ ਬਣ ਜਾਂਦਾ, ਕੋਈ ਜੱਸੂ ਬਣ ਜਾਂਦਾ, ਕੋਈ ਲੱਖੂ ਬਣ ਜਾਂਦਾ, ਕੋਈ ਇੰਦਰਾ ਗਾਂਧੀ ਬਣ ਜਾਂਦੀ ਹੈ, ਕੋਈ ਮੋਦੀ ਬਣ ਜਾਂਦੇ। ਸਿਰਫ ਨਾਂ ਬਦਲਦੇ ਨੇ, ਕੋਈ ਝੂਠਾ ਆਨੰਦ ਹੁੰਦਾ। ਲੇਕਿਨ ਤੁਸੀਂ ਜੇ ਇਸ ਕਿਰਦਾਰ ਨੂੰ ਦੇਖੋਗੇ ਤੇ ਇਹ ਉਹੀ ਕਿਰਦਾਰ ਹੈ। ਜੇ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ ਦੀਆਂ 14 ਜੰਗਾਂ ਲੜੀਆਂ ਨੇ ਤੇ 12 ਜੰਗਾਂ 22 ਧਾਰ ਦੇ ਪਹਾੜੀ ਹਿੰਦੂ ਰਾਜਿਆਂ ਦੇ ਖਿਲਾਫ ਨੇ। ਉਹਨੂੰ ਇਤਿਹਾਸ ਆਪਣੇ ਆਪ ਦੇ ਵਿੱਚ ਜੇ ਤੁਸੀਂ ਉਸ ਨੂੰ ਥੋੜਾ ਜਿਹਾ ਐਨਾਲਿਟਿਕਲੀ ਪੜ੍ਹੋਗੇ ਤੇ ਤੁਹਾਨੂੰ ਇਸ ਗੱਲ ਦੀ ਸਮਝ ਆ ਜਾਏਗੀ ਕਿ ਇਹ ਜਿਹੜੀ ਸਿਧਾਂਤਕ ਆਈਡੀਆਜ਼ ਦੀ ਲੜਾਈ ਹੁੰਦੀ ਹੈ। 9/11 ਤੋਂ ਬਾਅਦ ਅਮਰੀਕਾ ਦੇ ਵਿੱਚ ਉਹਦੀ ਸੈਮੂਅਲ ਦੀ ਕਿਤਾਬ, ਸੈਮੂਅਲ ਹੰਟਿੰਗਟਨ ਦੀ ਕਲੈਸ਼ ਆਫ ਸਿਵਲਾਈਜੇਸ਼ਨਸ ਬੜੀ ਮਸ਼ਹੂਰ ਹੋਈ ਕਿ ਵਿਚਾਰਾਂ ਦੀ ਲੜਾਈ ਹੈ। ਹੁਣ ਇੱਕ ਪਾਸੇ ਇਧਰ ਇਹ ਵਿਚਾਰ ਸੀ, ਇੱਕ ਪਾਸੇ ਕਾਜ਼ੀ ਔਰ ਪੰਡਤ ਉਹਨਾਂ ਦੀਆਂ ਵਿਚਾਰਧਾਰਾਵਾਂ ਟਕਰਾ ਰਹੀਆਂ ਸੀ, ਤੇ ਤੀਜੀ ਵਿਚਾਰਧਾਰਾ ਜਿਹੜੀ ਉਸ ਵੇਲੇ ਦੇ ਉੱਤਰੀ ਭਾਰਤ ਦੇ ਵਿੱਚ ਬੜੀ ਮਕਬੂਲ ਸੀ, ਹੁਣ ਫੇਰ ਸਿੱਖਾਂ ਨੂੰ ਵੀ ਦੌਰਾ ਪਿਆ ਹੋਇਆ ਹੈ ਯੋਗਾ ਦਾ। ਪਿੱਛੇ ਜੇ ਦਾ ਰਾਮਦੇਵ ਦਾ ਸੀ 30,000 ਕਰੋੜ ਦੇ ਜਾਲੀ ਜੇ ਪ੍ਰੋਡਕਟ ਝੂਠੇ ਜਿੰਨੇ ਟੈਸਟ ਹੁੰਦੇ ਨੇ ਉਹਨਾਂ 'ਚ ਸਭ ਨਕੰਮੇ ਨਿਕਲਦੇ ਨੇ, ਉਹ ਉਹਨੇ ਵੇਚੇ ਨੇ। ਇਹ ਗੁਰੂ ਨਾਨਕ ਸਾਹਿਬ ਦੇ ਵੇਲੇ ਇੰਨੇ ਪਾਵਰਫੁਲ ਸੀ। ਜਿਵੇਂ ਅੱਜ ਕਹਿੰਦੇ ਨੇ ਜੀ ਅਸੀਂ ਤੁਹਾਨੂੰ ਜੁਗਤ ਦਿੰਦੇ ਹਾਂ, ਵੇ ਆਫ ਲਾਈਫ ਦਿੰਦੇ ਹਾਂ, ਤੇ ਗੁਰੂ ਨਾਨਕ ਸਾਹਿਬ ਨੇ ਕਾਜ਼ੀ ਔਰ ਬ੍ਰਾਹਮਣ ਦੀ ਗੱਲ ਕਰਨ ਤੋਂ ਬਾਅਦ ਕਿਹਾ ਜੋਗੀ ਜੁਗਤ ਨਾ ਜਾਣੇ ਅੰਧ तीनों उजाड़े का बंद। कि जोगी क्लेम कर दे कि ਇਹਦੇ ਕੋਲ ਜੁਗਤ ਹੈ, ਵੇ ਆਫ ਲਾਈਫ ਹੈ, ਪਰ ਇਹਦਾ ਆਪ ਅੰਨੇ। ਇਸ ਅੰਨੇ ਕੋਲ, ਕਾਜ਼ੀ ਕੋਲ, ਬ੍ਰਾਹਮਣ ਕੋਲ तीनों उजाड़े का बंद। ਇਹਨਾਂ ਦੇ ਮਗਰ ਲੱਗਣ ਵਾਲੇ ਉਜਾੜੇ ਨੂੰ ਸੱਦਾ ਦਿੰਦੇ ਨੇ। ਔਰ ਜਦੋਂ ਅਸੀਂ ਦੇਖਦੇ ਹਾਂ ਸਿੱਧ ਗੋਸ਼ਟ ਬਾਣੀ ਪੜੋ, ਉਹ ਅਚਲ ਬਟਾਲਾ ਹੋਏ, ਉਹ ਗੋਰਖ ਮਤੇ ਦਾ ਨਾਨਕ ਮਤੇ 'ਚ ਬਦਲਣਾ ਹੋਏ। ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, 4 ਪੌੜੀਆਂ, ਮੁੰਦਾ ਤੋਂ ਭੁਗਤ ਗਿਆਨ, ਏਕਾ ਮਾਈ ਆਸਣ, ਲੋਏ ਲੋਏ ਭੰਡਾਰ। ਇਹ ਸਾਰਾ ਜੋਗੀਆਂ ਦਾ ਜਿਹੜਾ ਕਨਸੈਪਟ ਪਤੰਜਲੀ ਦੇ ਨਾਲ ਅਸ਼ਟਾਂਗ ਯੋਗਾ ਸ਼ੁਰੂ ਹੁੰਦਾ, ਜਿਹਦਾ ਇੱਕ ਹਿੱਸਾ ਯੋਗਾ ਦਾ ਅਜੇ ਦੁਨੀਆ ਨੂੰ ਵੇਚ ਰਹੇ ਨੇ, ਵਲਨਰੇਬਲ ਵੈਸਟ ਨੂੰ ਵੀ। ਲੇਕਿਨ ਇਸ ਸਭ ਨੂੰ ਗੁਰੂ ਸਾਹਿਬ ਨੇ ਨਕਾਰਦਿਆਂ ਜਦੋਂ ਉਸ ਧਰਤੀ ਦੇ ਉੱਤੇ ਮਨੁੱਖਤਾ ਦੀ ਬਰਾਬਰੀ ਦੀ ਗੱਲ ਕੀਤੀ, ਉਸ ਸਧਾਰਨ ਜੀਵਨ ਜਾਂਚ ਦੀ ਗੱਲ ਕੀਤੀ, ਤੇ ਇਹ ਗੱਲ ਅਲਾਮਾ ਇਕਬਾਲ ਸਾਊਥ ਏਸ਼ੀਆ ਦੇ ਬਹੁਤ ਰੌਸ਼ਨ ਦਿਮਾਗ ਫਿਲਾਸਫਰ ਹੋਏ ਨੇ, ਸ਼ਾਇਰ ਹੋਏ ਨੇ। ਪਾਕਿਸਤਾਨ ਦਾ ਅਸਲ ਥਾਟ ਅਲਾਮਾ ਇਕਬਾਲ ਰਾਹੀਂ ਆਇਆ। ਉਹਨਾਂ ਦੀ ਇੱਕ ਪੁਸਤਕ ਹੈ ਬਾਂਗੇ ਦਰਾ, ਔਰ ਉਹਦੇ 'ਚ ਨਾਨਕ ਨਾਂ ਦੀ ਨਜ਼ਮ ਹੈ, ਲੰਬੀ ਚੌੜੀ ਨਜ਼ਮ ਹੈ। ਪਰ ਉਹਦੇ 'ਚ ਉਹਨਾਂ ਨੇ ਗੱਲ ਕੀਤੀ ਕਿ ਇਸ ਧਰਤੀ ਦੇ ਉੱਤੇ ਪਹਿਲਾ ਚੈਲੰਜ ਬ੍ਰਾਹਮਣਵਾਦ ਨੂੰ ਬੁੱਧ ਨੇ ਕੀਤਾ 2500 ਸਾਲ ਪਹਿਲਾਂ ਅੱਜ ਤੋਂ। ਔਰ ਉਹਨਾਂ ਨੇ ਕਿਹਾ ਕਿ ਆਸ਼ਕਾਰ ਉਸਨੇ किया जो जिंदगी का राज था, हिंद को लेकिन ख्याली फलसफा पे नाज था, शमाए हक से जो मुनव्वर हो ये वो महफिल न थी, बारिशे रहमत हुई लेकिन जिमी काबिल न थी। कि ਇਹ ਫਲਸਫੇ ਦੀਆਂ ਗੱਲਾਂ, ਝੂਠੀਆਂ ਗੱਲਾਂ, ਸ਼ਾਸਤਰਾਰਥ ਦੀਆਂ ਗੱਲਾਂ ਇਹਨਾਂ ਕੋਲ ਜੀਵਨ ਜਾਚ ਹੀ ਨਹੀਂ ਸੀ। ਬੁੱਧ ਦੀ ਗੱਲ ਬੜੀ ਕੀਮਤੀ ਸੀ,
ਪਰ ਬ੍ਰਾਹਮਣ ਦੀ ਖੁਸ਼ਕ ਫਿਲਾਸਫੀ ਨੇ ਬੁੱਧ ਦੇ ਥਾਟ ਨੂੰ ਇੱਥੇ ਪੈਰ ਲਾਉਣ ਹੀ ਨਹੀਂ ਦਿੱਤੇ, ਤੇ ਜੇ ਲੱਗ ਗਏ 1000 ਸਾਲ ਤੇ ਫਿਰ ਉਖਾੜ ਕੇ ਉਹ ਮਾਰਿਆ। ਤੇ ਅਲਾਮਾ ਇਕਬਾਲ ਕਹਿੰਦੇ ਨੇ, ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪੰਦਾਰ में, ब्राह्मण सरशार है अब तक मैं पंदार में, महफिले गौतम जग रही है महफिले शमाए गौतम जल रही है महफिले अग्यार में। महफिले अग्यार है दूजियां थावां ते, वियतनाम, चाइना, थाईलैंड, कंबोडिया, इत्थे गौतम दी गल है। पर इस धरती दे उत्ते ब्राह्मण ने बुद्ध थॉट दा सफाया कर दिता है। ਤੇ ਫਿਰ ਇੱਕਦਮ ਉਹ ਗੁਰੂ ਨਾਨਕ ਤੇ ਆ ਜਾਂਦੇ ਨੇ ਕਿ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੁਆ, ਨੂਰੇ ਅਬਰਾਹਮ ਸੇ ਆਜ਼ਰ ਕਾ ਘਰ ਰੋਸ਼ਨ ਹੁਆ। ਕਿ ਫਿਰ ਇਹ ਬੁੱਤ ਪ੍ਰਸਤਾਂ ਦਾ ਦੇਸ਼ ਮੁੱਦਤਾਂ ਬਾਅਦ, ਹੁਣ ਬੁੱਧ ਤੇ ਗੁਰੂ ਨਾਨਕ ਸਾਹਿਬ 'ਚ 2000 ਸਾਲ ਦਾ ਫਰਕ ਹੈ ਕਿ ਇਸ ਬੁੱਤ ਪ੍ਰਸਤ ਮੁਲਕ ਦੇ ਵਿੱਚ ਇੱਕ ਵਾਰ ਫਿਰ ਰੋਸ਼ਨੀ ਹੋਈ। ਔਰ ਉਸ ਆਜ਼ਰ ਦੇ ਘਰ ਅਬਰਾਹਮ, ਇਹਨਾਂ ਜਿਹਨਾਂ ਸੈਮਿਟਿਕ ਧਰਮਾਂ ਦੀ ਮੈਂ ਗੱਲ ਕੀਤੀ ਹੈ, ਉਹਨਾਂ ਦੇ ਸਾਂਝੇ ਪ੍ਰੋਫਿਟ ਨੇ। ਮੁਸਲਮਾਨ ਉਹਨਾਂ ਨੂੰ ਹਜ਼ਰਤ ਇਬਰਾਹੀਮ ਕਹਿੰਦੇ ਨੇ, ਜਿਊਜ਼ ਵੀ ਅਬਰਾਹਮ ਕਹਿੰਦੇ ਨੇ, ਈਸਾਈ ਵੀ ਕਹਿੰਦੇ ਨੇ। ਔਰ ਅਲਾਮਾ ਇਕਬਾਲ ਨੂੰ ਗੁਰੂ ਨਾਨਕ ਸਾਹਿਬ ਚੋਂ ਉਹ ਅਬਰਾਹਮ ਜਿਹੜੇ ਚਾਰੋਂ ਹੀ ਸੈਮਿਟਿਕ ਧਰਮਾਂ ਦਾ ਪ੍ਰੋਫਿਟ ਹੈ, ਉਸ ਦੇ ਦੀਦਾਰ ਹੁੰਦੇ ਨੇ ਕਿ ਇਹਨਾਂ ਬੁੱਤ ਪ੍ਰਸਤਾਂ ਦੇ ਦੇਸ਼ ਫਿਰ ਕਾਲੂ ਜੀ ਦੇ ਘਰ, ਜਿਵੇਂ ਉਹ ਆਜ਼ਰ ਦੇ ਘਰ ਅਬਰਾਹਮ ਆਏ, ਗੁਰੂ ਨਾਨਕ ਆਉਂਦੇ ਨੇ। ਔਰ ਉਹ ਆਵਾਜ਼ ਗੁਰੂ ਨਾਨਕ ਸਾਹਿਬ ਦੀ ਕਿ ਭਾਈ ਇਸ ਸਾਰੀ ਧਰਤੀ ਦੇ ਉੱਤੇ, ਔਰ ਅਲਾਮਾ ਇਕਬਾਲ ਕਨਕਲੂਡ ਕਰਦੇ ਨੇ, ਆਹ ਸ਼ੂਦਰ ਕੇ लिए हिंदुस्तान गमखाना है, दर्द इंसानी से इस बस्ती का दिल बेगाना है। फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। ये मर्द कामिल, ये रब दा बनाया, रब दा रूप गुरु नानक वो आए ते इस धरती नूं जिहड़ा शूदर दे लई गम खाना सी, इस मर्द कामिल ने जगाया। ये गुरु नानक दा थॉट किवें पच सकदा सी बुੱਤ कदा वालियां नूं, अनइक्वालिटी वालियां नूं, जिन्हां ने मनुक्खां नूं वंडिया होया सी। ਤੇ ਇਹ ਵਿਰੋਧਤਾ ਉਦੋਂ ਤੋਂ ਸ਼ੁਰੂ ਹੋ ਜਾਂਦੀ ਹੈ, ਪਰ ਇਹਨਾਂ 5 ਸਦੀਆਂ ਦੇ ਵਿੱਚ ਇਹਨਾਂ ਕੋਲ ਪੋਲੀਟੀਕਲ ਪਾਵਰ ਨਹੀਂ ਆਈ। ਇਹ ਦੇਖਣ ਵਾਲੀ ਗੱਲ ਹੈ। ਗੁਰੂ ਨਾਨਕ ਸਾਹਿਬ ਆਉਂਦੇ ਨੇ, ਲੋਧੀ ਪਠਾਣਾ ਦਾ ਰਾਜ ਹੈ, 1526 'ਚ ਬਾਬਰ ਆ ਜਾਂਦਾ ਹੈ, ਤੁਰਕਾਂ ਦਾ ਰਾਜ ਸ਼ੁਰੂ ਹੋ ਜਾਂਦਾ ਹੈ, ਫਿਰ ਸਰਕਾਰੇ ਖਾਲਸਾ ਸਿੱਖਾਂ ਦਾ ਰਾਜ ਆ ਜਾਂਦਾ ਹੈ, ਫਿਰ ਅੰਗਰੇਜ਼ ਆ ਜਾਂਦੇ ਨੇ। ਜੋ ਕੁਛ 1947 ਦੇ ਵਿੱਚ ਪੋਲੀਟੀਕਲ ਪਾਵਰ ਦੀ ਸ਼ਿਫਟ ਹੁੰਦੀ ਹੈ, ਪਹਿਲੀ ਵਾਰ 5 ਸਦੀਆਂ 'ਚ ਇਹਨਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਆਈ। ਤੇ ਜੇ ਥੋੜੀ ਜਿਹੀ ਨਿਗਾਹ ਮਾਰੋ ਕਿ 15 ਅਗਸਤ 1947 ਸਾਡੀ ਕੌਮ ਦੀ ਬਹੁਤ ਵੱਡੀ ਟ੍ਰੈਜੇਡੀ ਸੀ। 40% ਸਿੱਖ ਅਪਰੂਟ ਹੋਏ, 174 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਪਾਕਿਸਤਾਨ 'ਚ ਰਹੇ। ਔਰ ਜਦੋਂ ਅਸੀਂ ਸਿੱਖਾਂ ਦੀ ਬਰਬਾਦੀ, ਸਿਵਲ ਵਾਰ 'ਚ ਤਬਾਹੀ ਦੀ ਗੱਲ ਕਰਦੇ, ਪ੍ਰਧਾਨ ਸਾਹਿਬ ਰੈਣਾ ਸਾਹਿਬ ਜ਼ਿਕਰ ਕਰ ਰਹੇ ਸਨ ਕਿ ਕਿਵੇਂ ਈਵਨ ਕਸ਼ਮੀਰ ਵਾਦੀ 'ਚ, ਔਰ ਇਹ ਉਹ ਜ਼ਿਲ੍ਹੇ, ਉਹ ਹਿੱਸਾ ਕਸ਼ਮੀਰ ਦਾ, ਮੁਜ਼ੱਫਰਾਬਾਦ ਹੋਏ, ਬਾਗ ਹੋਏ, ਪੁੰਛ ਦੇ ਏਰੀਏ ਹੋਣ, 30,000 ਤੋਂ ਜ਼ਿਆਦਾ ਸਿੱਖ ਉਸ ਦਾ ਸ਼ਿਕਾਰ ਹੋਏ। ਔਰ ਅੱਜ ਵੀ ਤੁਸੀਂ ਦੇਖੋ, ਅਕਸਰ ਅਸੀਂ ਜੰਮੂ ਕਸ਼ਮੀਰ 'ਚ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ ਦੇ ਸਰਦਾਰ ਜਗਮੋਹਨ ਸਿੰਘ ਰੈਣਾ ਨੇ, ਉਹਨਾਂ ਨਾਲ ਗੱਲ ਕਰਦੇ ਹਾਂ TV 84 ਤੇ, ਕਿ ਜੇ ਕਸ਼ਮੀਰੀ ਪੰਡਤ 1990 ਦੇ ਸ਼ੁਰੂ 'ਚ ਉੱਥੋਂ ਉਜੜਦੇ ਨੇ, ਉਹਨਾਂ ਦੇ ਲਈ ਭਾਰਤ ਭਰ ਦੇ ਵਿੱਚ ਕਿਸ ਕਿਸਮ ਦੇ ਪੈਕੇਜ ਨੇ, ਉਹਨਾਂ ਨੂੰ ਵਾਪਸ ਭੇਜਣਾ ਹੈ, 1000 ਕਰੋੜ ਹੋਰ ਬਜਟ 'ਚ ਰੱਖਿਆ ਹੈ ਦੂਜਾ। ਪਰ ਅੱਜ ਵੀ ਤੁਸੀਂ ਕਸ਼ਮੀਰੀ ਸਿੱਖਾਂ ਦੀ ਹਾਲਤ ਦੇਖੋ। 47 ਤੋਂ ਬਾਅਦ ਤਾਂ ਇਹਨਾਂ ਨੇ ਕੀ ਦੇਣਾ ਸੀ? ਜੋ ਕੁਛ 20 ਮਾਰਚ 2000 ਨੂੰ ਚਿੱਠੀ ਸਿੰਘਪੁਰਾ, ਜ਼ਿਲ੍ਹਾ ਅਨੰਤਨਾਗ, ਕਸ਼ਮੀਰ ਵਾਦੀ 'ਚ ਹੋਇਆ, ਜਦੋਂ ਪ੍ਰੈਜ਼ੀਡੈਂਟ ਕਲਿੰਟਨ ਨੇ ਭਾਰਤ ਦੇ ਦੌਰੇ ਲਈ ਦਿੱਲੀ ਦੀ ਧਰਤੀ ਤੇ ਪੈਰ ਰੱਖੇ। ਔਰ ਇਸ ਦੇ ਲਈ ਮੈਂ ਕਿਸੇ ਹੋਰ ਰੈਫਰੈਂਸ ਵੱਲ ਨਹੀਂ ਜਾਵਾਂਗਾ। ਮੈਡਲਿਨ ਐਲਬਰਾਈਟ ਕਲਿੰਟਨ ਦੀ ਸੈਕਟਰੀ ਆਫ ਸਟੇਟ ਸੀ ਜਦੋਂ ਕਲਿੰਟਨ ਭਾਰਤ ਦੇ ਦੌਰੇ ਤੇ ਗਏ। ਰਿਟਾਇਰਮੈਂਟ ਤੋਂ ਬਾਅਦ ਮੈਡਲਿਨ ਐਲਬਰਾਈਟ ਨੇ ਇੱਕ ਕਿਤਾਬ ਲਿਖੀ ਹੈ, ਮਾਈਟੀ ਐਂਡ ਅਲਮਾਈਟੀ। ਔਰ ਮਾਈਟੀ ਐਂਡ ਅਲਮਾਈਟੀ ਦਾ ਮੁੱਖ ਬੰਦ ਪ੍ਰੀਫੇਸ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖੇ। ਔਰ ਪ੍ਰੈਜ਼ੀਡੈਂਟ ਕਲਿੰਟਨ ਨੇ ਉਸ ਪ੍ਰੀਫੇਸ ਲਿਖੇ
ਕਿ ਜਦੋਂ ਮੈਂ ਭਾਰਤ ਦੀ ਧਰਤੀ ਤੇ ਦਿੱਲੀ 'ਚ ਪੈਰ ਰੱਖਿਆ, ਕਸ਼ਮੀਰ ਦੇ ਵਿੱਚ 35 ਬੇਗੁਨਾਹ ਸਿੱਖ ਹਿੰਦੂ ਟੈਰਰਿਸਟਾਂ ਵੱਲੋਂ ਮਾਰ ਮੁਕਾਏ ਗਏ। ਮੈਨੂੰ ਪਤਾ ਸੀ ਕਿ ਮੇਰੇ ਦੌਰੇ ਤੋਂ ਬਾਅਦ ਜਾਂ ਇਸ ਦੌਰਾਨ ਇਹ ਹੋ ਸਕਦਾ ਹੈ, ਪਰ ਮੈਂ ਆਪਣੇ ਦੇਸ਼ ਦੇ ਇੰਟਰਸਟ ਲਈ ਉਸ ਦੌਰੇ ਨੂੰ ਕੈਂਸਲ ਨਹੀਂ ਕੀਤਾ। ਹੁਣ ਜ਼ਾਹਰ ਹੈ ਕਿ ਜਦੋਂ ਕੋਈ ਅਮਰੀਕਨ ਪ੍ਰੈਜ਼ੀਡੈਂਟ, ਔਰ ਬੜਾ ਪ੍ਰੈਸ਼ਰ ਪਾਇਆ ਗਿਆ ਪਬਲਿਸ਼ਰਸ ਤੇ ਵੀ, ਉਹਨੇ ਕਦੇ ਵਾਪਸ ਨਹੀਂ ਲਏ, ਕਿਉਂਕਿ ਉਹਨਾਂ ਨੂੰ ਇਹ ਕਲੀਅਰ ਸੀ ਕਿ ਇਹ ਕਾਰਾ ਕਿਹਨੇ ਕੀਤਾ। ਤੁਸੀਂ ਪਾਕਿਸਤਾਨ ਦੇ ਖਾਤੇ 'ਚ ਪਾ ਦਿਓ, ਕਿਸੇ ਹੋਰ 'ਚ ਪਾ ਦਿਓ। ਹੁਣ ਜੇ ਅੱਜ ਵੀ, ਇਹ ਮੈਂ ਇਸ ਲਈ ਗੱਲ ਕੀਤੀ ਹੈ ਕਿ ਘੱਲੂਘਾਰਾ ਜੂਨ 84 ਇਕੱਲੇ ਪੰਜਾਬ 'ਚ ਜਾਂ ਦਰਬਾਰ ਸਾਹਿਬ 'ਚ ਨਹੀਂ ਵਾਪਰਿਆ, 37 ਇਤਿਹਾਸਕ ਗੁਰਦੁਆਰਿਆਂ ਤੇ 3 ਜੂਨ 1984 ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਵਾਲੇ ਮੌਕੇ ਦੇ ਉੱਤੇ ਫੁੱਲ ਸਕੇਲ ਆਰਮੀ ਅਟੈਕ ਕੀਤਾ ਗਿਆ। ਟੈਂਕ ਔਰ ਤੋਪਾਂ, ਟੈਂਕ ਖਾਸ ਤੌਰ ਤੇ ਇਕੱਲੇ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਹੀ ਨਹੀਂ ਲਿਆਂਦੇ ਗਏ, ਗੁਰਦੁਆਰਾ ਤਰਨਤਾਰਨ ਸਾਹਿਬ ਦੀਆਂ ਪਰਿਕਰਮਾ 'ਚ। ਤੁਹਾਡੇ 'ਚੋਂ ਜਿਹੜੇ ਪਟਿਆਲੇ ਨਾਲ ਸੰਬੰਧਿਤ ਨੇ ਉਹ ਜ਼ਰੂਰ ਜਾਣਦੇ ਹੋਣਗੇ ਕਿ ਪੰਚਮੀ ਦਾ ਦਿਨ ਸੀ, ਦੁੱਖ ਨਿਵਾਰਨ ਸਾਹਿਬ ਪਟਿਆਲਾ 'ਚ ਬਹੁਤ ਸੰਗਤਾਂ ਇਲਾਕੇ ਦੇ ਪਿੰਡਾਂ 'ਚੋਂ ਆਉਂਦੀਆਂ ਨੇ। ਕਿਵੇਂ ਟੈਂਕ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੀਆਂ ਪਰਿਕਰਮਾ 'ਚ ਵੀ, ਔਰ ਕਿੰਨੀ ਤਬਾਹੀ। ਔਰ ਗੁਰਦੁਆਰਾ ਮੁਕਤਸਰ ਸਾਹਿਬ, ਔਰ ਜਿਹੜੇ 37 ਇਤਿਹਾਸਕ ਗੁਰਦੁਆਰੇ ਨੇ ਉਹਨਾਂ 'ਚ ਹਿਮਾਚਲ ਦਾ ਪੌਂਟਾ ਸਾਹਿਬ ਵੀ ਹੈ, ਉਹਦੇ 'ਚ ਅੰਬਾਲੇ ਦਾ ਮੰਜੀ ਸਾਹਿਬ ਵੀ ਹੈ। ਔਰ ਸਾਰਾ ਪੰਜਾਬ ਕੱਟ ਆਫ ਕਰ ਦਿੱਤਾ ਜਾਂਦਾ ਹੈ ਬਾਕੀ ਦੁਨੀਆ ਨਾਲੋਂ। ਸਾਰੇ ਜਰਨਲਿਸਟ ਜਿੰਨੇ ਫੋਰਨਰ ਨੇ ਸਾਰੇ ਬਾਹਰ ਕੱਢ ਦਿੱਤੇ ਜਾਂਦੇ ਨੇ। ਪੰਜਾਬ ਨੂੰ ਬਿਲਕੁਲ ਆਈਸੋਲੇਟ ਕਰ ਦਿੱਤਾ ਜਾਂਦਾ ਹੈ। ਇਹ ਤਾਂ ਮੈਂ ਸਮਝਦਾ ਵੀ ਖੁਸ਼ਕਿਸਮਤੀ ਸੀ ਕਿ ਐਸੋਸੀਏਟਿਡ ਪ੍ਰੈਸ ਦਾ ਇੱਕ ਕੋਰਸਪੋਂਡੈਂਟ ਬ੍ਰਹਮ ਚੇਲਾਨੀ, ਜਿਹੜਾ ਸਾਊਥ ਇੰਡੀਆ ਦਾ ਰਹਿਣ ਵਾਲਾ, 1 to 1 ਵੀ ਮੈਨੂੰ ਇੱਥੇ ਉਹਦੇ ਨਾਲ ਮਿਲਣ ਦਾ ਮੌਕਾ ਮਿਲਿਆ, ਉਹਨੇ ਲੇਟ ਚੈੱਕ ਇਨ ਕੀਤਾ ਅੰਮ੍ਰਿਤਸਰ ਦੇ ਹੋਟਲ 'ਚ, ਔਰ ਉਹਨਾਂ ਨੂੰ ਪਤਾ ਨਹੀਂ ਲੱਗਾ। ਸੋ ਉਹ ਇੱਕੋ ਇੱਕ ਕੋਰਸਪੋਂਡੈਂਟ ਹੈ ਜਿਹਨੂੰ ਫਿਰ ਬੈਸਟ ਜਰਨਲਿਸਟ ਆਫ ਦਾ ਈਅਰ ਅਵਾਰਡ ਵੀ ਮਿਲਿਆ। ਉਹਦੇ ਖਿਲਾਫ ਟਾਡਾ ਦਾ ਕੇਸ ਵੀ ਰਜਿਸਟਰ ਹੋਇਆ, ਜਿਹਨੇ ਫੈਕਚੁਅਲ ਫਿਗਰ, ਕਿਉਂਕਿ ਹੋਰ ਕੋਈ ਸੋਰਸ ਨਹੀਂ ਸੀ ਉਦੋਂ, ਕੋਈ ਸੋਸ਼ਲ ਮੀਡੀਆ ਨਹੀਂ ਸੀ, ਕੋਈ ਮੋਬਾਈਲ ਫੋਨ ਨਹੀਂ ਸੀ ਕਿ ਤੁਸੀਂ ਤੁਰੇ ਜਾਂਦੇ ਕੋਈ ਵੀਡੀਓ ਬਣਾ ਲੈਂਦੇ ਹੋ, ਕੋਈ ਹੋਰ ਸਾਊਂਡ ਬਾਈਟ ਲੈ ਲੈਂਦੇ ਹੋ। ਹੁਣ ਉਹ ਪੰਜਾਬ ਸਾਰਾ ਕੱਟ ਆਫ ਸੀ, ਔਰ 2 ਦਿਨ ਬਾਅਦ ਬ੍ਰਹਮ ਚੇਲਾਨੀ ਸ਼ਿਮਲੇ ਪਹੁੰਚਿਆ, ਕਿਉਂਕਿ ਉੱਥੋਂ ਕੱਟ ਆਫ ਲਾਈਨ ਨਹੀਂ ਸੀ। ਉਹਨੇ ਜਿਹੜੇ ਡਿਸਪੈਚ ਭੇਜੇ ਸਟੋਰੀਜ਼ ਦੇ ਇੰਟਰਨੈਸ਼ਨਲੀ, ਉਹ ਕੰਬਾ ਦੇਣ ਵਾਲੇ ਸਨ। ਜਿਉਂ ਜਿਹਾ ਪਹਿਲਾਂ ਕਦੇ ਵੀ ਇੱਕ ਜਲਿਆਂਵਾਲੇ ਬਾਗ ਦੀ ਗੱਲ ਹੁੰਦੀ ਹੈ, 10 ਮਿੰਟ ਫਾਇਰਿੰਗ ਕੀਤੀ ਉਸ ਬ੍ਰਿਗੇਡੀਅਰ ਡਾਇਰ ਦੇ ਆਰਡਰਸ ਥੱਲੇ, 1300 ਦੇ ਕਰੀਬ ਰਾਉਂਡ ਸ਼ਾਟ ਹੋਏ। ਹੰਟਰ ਕਮਿਸ਼ਨ ਦੀ ਰਿਪੋਰਟਿੰਗ 'ਚ 400 ਡੈਥ, 700-800 ਜ਼ਖਮੀ, ਤੇ 100 ਸਾਲ ਬੀਤਣ ਬਾਅਦ ਵੀ ਇਹ ਕਹਿਣਗੇ ਜੀ ਮਾਫੀ ਮੰਗੇ ਅੰਗਰੇਜ਼ ਕਿ ਉਹਨਾਂ ਨੇ ਜਲਿਆਂਵਾਲਾ ਬਾਗ ਕੀਤਾ। ਤੁਸੀਂ ਅੰਦਾਜ਼ਾ ਲਾਓ ਕਿਸ ਪ੍ਰਪੋਰਸ਼ਨ ਦੇ ਵਿੱਚ ਦਰਬਾਰ ਸਾਹਿਬ 'ਚ ਕਿੰਨਾ ਵੱਡਾ ਫੌਜੀ ਹਮਲਾ, ਵਿਜੰਤਾ ਟੈਂਕ, ਵੱਡੀਆਂ ਤੋਪਾਂ, ਨੇਵਲ ਡਾਈਵਰਸ ਜਿਹੜੇ ਦਰਬਾਰ ਸਾਹਿਬ ਦੇ ਸਰੋਵਰ 'ਚੋਂ ਤੈਰ ਕੇ ਹਰਿਮੰਦਰ ਸਾਹਿਬ ਜਾਣਾ ਚਾਹੁੰਦੇ ਸਨ, 에ਅਰ ਫੋਰਸ ਦਾ ਇਸਤੇਮਾਲ, ਔਰ 2 ਲੱਖ ਫੌਜ ਪੰਜਾਬ 'ਚ, ਪੰਜਾਬ ਭਰ ਦੇ 12,000 ਤੋਂ ਜ਼ਿਆਦਾ ਪਿੰਡਾਂ ਨੂੰ ਕੱਟ ਆਫ ਕਰ ਦੇਣਾ। ਈਵਨ ਪੈਦਲ ਚੱਲਣ ਤੇ ਵੀ ਪਾਬੰਦੀ, ਔਰ ਕਿੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ 8,000 ਮਾਰੇ, 10,000 ਮਾਰੇ। ਬ੍ਰਹਮ ਚੇਲਾਨੀ ਕਹਿੰਦੇ ਕਿ ਉਹਨੇ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਅੰਮ੍ਰਿਤਸਰ ਦੇ ਉਹ ਜਿਹੜੇ ਕਿ ਕੂੜਾ ਢੋਣ ਵਾਲੇ ਜਿਹੜੇ ਡੰਪ ਟਰੱਕਸ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਉਹਨਾਂ ਦੇ ਵਿੱਚ ਭਰੀਆਂ ਹੋਈਆਂ ਉਹ ਡੈਡ ਬਾਡੀਜ਼, ਔਰ ਉਹਨਾਂ ਦੀਆਂ ਬਾਹਾਂ ਉਹਨਾਂ ਦੀਆਂ ਪੱਗਾਂ ਨਾਲ ਹੀ ਪਿੱਛੇ ਬੰਨੇ ਹੋਈਆਂ। ਉਹਨੇ ਡਾਕਟਰਾਂ ਨੂੰ ਇੰਟਰਵਿਊ ਕੀਤਾ, ਮਰਨ ਵਾਲਿਆਂ 'ਚ 2-2 ਮਹੀਨੇ ਦੇ ਬੱਚੇ, 90-90 ਸਾਲ ਦੀਆਂ ਮਾਤਾਵਾਂ, ਔਰ ਪੁਆਇੰਟ ਬਲੈਂਕ ਰੇਂਜ ਦੇ ਉੱਤੇ। ਔਰ ਕੱਲਾ ਗੁਰਦੁਆਰਾ ਬਾਬਾ ਸ਼ਹੀਦਾਂ ਵਾਲੇ ਸ਼ਮਸ਼ਾਨ ਘਾਟ 'ਚ ਹੀ ਨਹੀਂ, ਕਿੰਨੀਆਂ ਥਾਵਾਂ ਤੇ ਮਿੱਟੀ ਦਾ ਤੇਲ ਪਾ ਕੇ ਫੂਕੇ ਸਾਰੀ ਦੁਨੀਆ। ਔਰ ਇਹ 20ਵੀਂ ਸਦੀ ਦੇ ਵਿੱਚ ਵਾਪਰਦਾ, ਜਦੋਂ ਕਿ ਸੈਕੰਡ ਵਰਲਡ ਵਾਰ ਦੀ ਹੋਲੋਕਾਸਟ ਤੋਂ ਬਾਅਦ ਦੁਨੀਆ ਨੇ ਨਾਰਾ ਦਿੱਤਾ ਸੀ ਨੈਵਰ ਅਗੇਨ, ਇਹ ਦੁਬਾਰਾ ਕਦੇ ਨਹੀਂ ਹੋਏਗਾ। ਪਰ ਇੱਕ ਛੋਟੀ ਜਿਹੀ ਕਮਿਊਨਿਟੀ ਉਸ ਦੇ ਸਭ ਤੋਂ ਉਸ ਮੁਕੱਦਸ ਮੁਕਾਮ ਦੇ ਉੱਤੇ ਇਸ ਕਿਸਮ ਦਾ ਹਮਲਾ ਚਿੱਟੇ ਦਿਨ, ਔਰ ਡੈਮੋਕ੍ਰੇਸੀ ਦੇ ਨਾਂ ਥੱਲੇ, और एक क्लेम करना कि जी हमने गुरुद्वारों की पवित्रता बहाल कर दी गई है। ये उन्हों का जॉय सी पार्लीमेंट के गलियारे वो बड़े फखर के नाल कहते कि सिख रोज पढ़ते ने राज करेगा खालसा, ऐसी मार मारी है कि याद करेगा खालसा। उन्होंने समझा कि उन्होंने साडे गोडे लवा दिते ने
ਜਿਵੇਂ ਬੁੱਧ ਧਰਮ ਦਾ ਖਾਤਮਾ ਕੀਤਾ ਸੀ, ਇਵੇਂ ਇਹਨਾਂ ਨੇ ਅਕਾਲ ਤਖਤ ਹਰ ਚੌਥੇ ਦਿਨ ਮੋਰਚਾ ਲਾ ਲੈਂਦੇ ਨੇ। ਐਮਰਜੈਂਸੀ ਸਾਰੇ ਦੇਸ਼ ਨੇ ਮੰਨ ਲਈ ਸੀ। ਇੰਦਰਾ ਗਾਂਧੀ ਨੇ ਸੋਚਿਆ, ਉਹਨੇ ਕਿਹਾ ਜੀ ਇਹ ਉੱਥੇ ਵੀ ਮੋਰਚਾ ਲਾ ਕੇ ਬਹਿ ਗਏ, 40,000 ਗ੍ਰਿਫਤਾਰੀਆਂ ਦਿੱਤੀਆਂ। ਇਹ ਬੜਾ ਕਲੇਮ ਕਰਦੇ ਨੇ ਅਕਾਲ ਤਖਤ ਦਿੱਲੀ ਤਖਤ ਤੋਂ 2 ਫੁੱਟ ਉੱਚਾ ਹੈ, ਅਸੀਂ ਕਿਸੇ ਦਿੱਲੀ ਤਖਤ ਨੂੰ ਨਹੀਂ ਮੰਨਦੇ। ਹੁਣ ਦੇਖੋ ਤਾਕਤ ਦਿੱਲੀ ਤਖਤ ਦੀ ਹੈ ਕਿ ਅਕਾਲ ਤਖਤ ਦੀ ਹੈ। ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਇੱਕ ਪਾਸੇ ਇਸ ਕਿਸਮ ਦੀ ਮਾਨਸਿਕਤਾ ਤੇ ਦੂਜੇ ਪਾਸੇ ਗੁਰੂ ਕਾ ਖਾਲਸਾ। ਇੱਕ ਪਾਸੇ ਜਿੱਥੇ ਅਸੀਂ ਘੱਲੂਘਾਰੇ ਦਾ ਜ਼ਿਕਰ ਕਰਦੇ, ਸਾਡੇ ਦਿਲ ਸਾਡੀ ਰੂਹ ਉਹਨਾਂ ਸਾਰੇ ਸ਼ਹੀਦਾਂ ਨੂੰ ਆਪਣੀਆਂ ਮਨ ਦੀਆਂ ਅੱਖਾਂ ਸਾਹਮਣੇ ਲਿਆ ਕੇ ਜਦੋਂ ਅਸੀਂ ਉਹਨਾਂ ਪਲਾਂ ਨੂੰ ਯਾਦ ਕਰਦੇ ਤੇ ਹਰ ਸਿੱਦਕੀ ਸਿੱਖ ਨੂੰ ਇਹ ਲੱਗਦੇ ਕਿ ਇਹ ਟੈਂਕ ਹਰਮੰਦਰ ਦੀਆਂ ਪਰਿਕਰਮਾ 'ਚ ਨਹੀਂ ਨੇ, ਮੇਰੀ ਛਾਤੀ ਤੇ ਚੜੇ ਹੋਏ ਨੇ। ਹਰ ਸਿੱਖ ਨੂੰ ਲੱਗਦੇ ਇਹ ਤੋਪ ਦੇ ਗੋਲੇ ਅਕਾਲ ਤਖਤ ਤੇ ਨਹੀਂ, ਮੇਰੇ ਵਜੂਦ ਤੇ ਡਿੱਗ ਰਹੇ ਨੇ। ਲੇਕਿਨ ਕੀ ਸਿਰਫ ਵਿਰਾਗ ਕਰ ਲੈਣਾ, ਅੱਖਾਂ 'ਚੋਂ ਅਥਰੂ ਵਿਰਾਗ ਦੇ ਪ੍ਰੇਮ ਦੇ, ਇਹੀ ਕਾਫੀ ਹੈ? ਇਹੀ ਸਿੱਖ ਦਾ ਕਿਰਦਾਰ ਹੈ? ਨਹੀਂ। ਗੁਰੂ ਨੇ ਸਾਨੂੰ ਸ਼ੇਰਾਂ ਵਾਂਗ ਬੁੱਕਣਾ ਸਿਖਾਏ। ਇਹੀ ਉਸ ਧਰਤੀ ਦੇ ਬਦਲੇ ਖਮੀਰ ਦੀ ਗੱਲ ਸੀ। ਕਿੱਥੇ ਉਸ ਧਰਤੀ ਵਾਲੇ 1000 ਸਾਲ ਗੁਲਾਮੀ ਇਹ ਕਹਿ ਕੇ ਕਬੂਲਦੇ ਰਹੇ, ਦਿੱਲੀਸ਼ਵਰੋ ਈਸ਼ਵਰੋ, ਇਹ ਸਰੂਪ ਕੱਢ ਲਿਆ ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਔਰ ਇੱਥੇ ਉਹ ਖਾਲਸਾ 5 ਕਕਾਰੀ ਰੂਪ ਵਿੱਚ ਗੁਰੂ ਨੇ ਜ਼ਾਹਰ ਕੀਤਾ, ਪ੍ਰਗਟ ਕੀਤਾ ਔਰ ਉਸ ਦੇ ਜ਼ਿੰਮੇ ਇਹ ਕੰਮ ਲਾਇਆ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਕਿ ਖਾਲਸਾ ਨਿਰਧਨ ਦਾ ਪ੍ਰਤਿਪਾਲਕ ਹੈ, ਦੁਸ਼ਮਣ ਨੂੰ ਸਜ਼ਾ ਦੇਣ ਵਾਲਾ ਹੈ। ਔਰ ਇਹ ਖਾਲਸਾ ਸੱਚ ਹੱਕ ਇਨਸਾਫ ਦਾ ਅਲੰਬਰਦਾਰ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸਾਡੇ ਸਾਹਮਣੇ ਜੂਨ 84 'ਚ ਜਿੱਥੇ ਇਹ ਘੱਲੂਘਾਰੇ ਦੀ ਪੀੜ ਹੈ, ਉੱਥੇ ਸਾਡੇ ਸਾਹਮਣੇ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਉਹਨਾਂ ਦੇ ਦਰਜਨਾਂ ਉਹ ਸਾਥੀ ਸਿੰਘ ਭੁੱਖੇ ਤਿਹਾਏ। 3 ਜੂਨ ਤੋਂ ਪਹਿਲਾਂ 1 ਜੂਨ ਤੋਂ ਹੀ ਕੱਟ ਆਫ ਕਰ ਦਿੱਤੀਆਂ ਜਾਂਦੀਆਂ ਨੇ ਲਾਈਨਸ। ਅੰਦਰ ਕਿਸ ਕਿਸਮ ਦੀ ਗਰਮੀ, ਪੰਜਾਬ ਦੇ ਵੈਦਰ ਤੋਂ ਤੁਸੀਂ ਵਾਕਿਫ ਹੋ ਜੂਨ ਦੇ ਮਹੀਨੇ 'ਚ। ਔਰ ਇਸ ਸਭ ਦੇ ਬਾਵਜੂਦ ਉਹਨਾਂ ਨੇ ਕਿਸ ਖਾਲਸਾਈ ਕਰੈਕਟਰ ਦਾ ਸਬੂਤ ਦਿੱਤੇ। ਵੈਸਟਰਨ ਕਮਾਂਡ ਦੇ ਜਨਰਲ ਲੈਫਟੀਨੈਂਟ ਜਨਰਲ ਸਿਨਹਾ ਰਹੇ ਨੇ ਬਿਫੋਰ, ਜਿਸ ਸਿਨਹਾ ਨੂੰ ਇੰਦਰਾ ਗਾਂਧੀ ਚਾਹੁੰਦੀ ਸੀ, ਕਿਉਂਕਿ ਵੈਸਟਰਨ ਕਮਾਂਡ ਹੁਣ ਤਾਂ ਇਹਨਾਂ ਨੇ ਕਈ ਕਮਾਂਡਸ ਬਣਾ ਦਿੱਤੀਆਂ, ਸਭ ਤੋਂ ਪਾਵਰਫੁਲ ਕਮਾਂਡ ਹੁੰਦੀ ਹੈ। ਔਰ ਅਕਸਰ ਇੱਕ ਪਰੰਪਰਾ ਜਿਹੀ ਰਹੀ ਹੈ ਉਹਨਾਂ ਦੀ ਫੌਜ ਦੀ ਕਿ ਵੈਸਟਰਨ ਕਮਾਂਡ ਦਾ ਚੀਫ ਅਲਟੀਮੇਟਲੀ ਫੌਜ ਦਾ ਮੁਖੀ ਬਣਦੇ। ਔਰ ਲੈਫਟੀਨੈਂਟ ਜਨਰਲ ਸਿਨਹਾ ਵੈਸਟਰਨ ਕਮਾਂਡ ਦੇ ਮੁਖੀ ਸਨ, ਚੰਗੇ ਸੱਜਣ। ਉਹਨਾਂ ਨੂੰ 1981-82 ਇੰਦਰਾ ਗਾਂਧੀ ਔਰ ਉਸ ਵੇਲੇ ਦੇ ਡਿਫੈਂਸ ਮਿਨਿਸਟਰ ਐਂਟਨੀ ਕਿਰਲਾਈਟ, ਉਹਨੇ ਟੈਂਕ ਮੰਗੇ ਕਿ ਜੀ ਅਸੀਂ ਪਿੰਡਾਂ ਵਾਲਿਆਂ ਨੂੰ ਫੜਨਾ ਚੌਂਕ ਮਹਿਤੇ ਤੋਂ। ਉਹਨੇ ਕਿਹਾ ਜੀ ਬਿਲਕੁਲ ਨਹੀਂ, ਫੌਜ ਸਿਵਲੀਅਨਾਂ ਲਈ ਨਹੀਂ ਹੈ, 80,000 ਸਿੱਖ ਭਾਰਤੀ ਫੌਜ 'ਚ ਨੇ, ਅਸੀਂ ਬਾਰਡਰਸ ਨੂੰ ਡਿਫੈਂਡ ਕਰਨ ਲਈ ਹੈ। ਨਹੀਂ, ਉਹਨਾਂ ਨੇ ਦੇਖਿਆ ਵੀ ਇਹਨੇ ਨਹੀਂ ਮੰਨਣਾ ਔਰ ਉਹਨਾਂ ਨੇ ਫਿਰ ਇਹ ਜਨਰਲ ਵੈਦਿਆ ਜਿਹੜਾ ਜੂਨੀਅਰ ਸੀ, ਇਹਨੂੰ ਜਨਰਲ ਬਣਾਉਣ ਤੋਂ ਪਹਿਲਾਂ ਹੀ ਇਹ ਲੈ ਲਿਆ ਸੀ ਕਰਾਰਨਾਮਾ ਵੀ ਇਹ ਕੰਮ ਕਰਵਾਉਣਾ। ਜਨਰਲ ਸਿਨਹਾ ਛੱਡ ਕੇ ਚਲਾ ਗਿਆ ਸੀ ਔਰ ਬਾਅਦ ਦੇ ਵਿੱਚ ਉਹ ਗਵਰਨਰ ਵੀ ਰਿਹਾ, ਪਿੱਛੇ ਜੇ ਉਹਦੀ ਮੌਤ ਹੋਈ। ਉਹਦਾ ਇੱਕ ਇੰਟਰਵਿਊ ਆਇਆ, ਉਹਨੇ ਕਿਹਾ ਜੀ ਦੁਨੀਆ ਦਾ ਕੋਈ ਐਸਾ ਕਾਨੂੰਨ ਨਹੀਂ ਹੈ ਜੋ ਸੰਤ ਪਿੰਡਾਂ ਵਾਲਿਆਂ ਨੇ ਕੀਤਾ ਆਪਣੇ ਆਪ ਨੂੰ ਡਿਫੈਂਡ ਕਰਨ ਲਈ ਇਹ ਬਣਦੇ। ਉਹਨੇ ਖੁਦ ਕਿਹਾ ਕਿ ਜੀ ਹਮਲੇ ਦੀਆਂ ਤਿਆਰੀਆਂ ਤੋਂ ਚਕਰਾਤਾ ਹੋਏ, ਫਲਾਣੀ ਥਾਂ ਹੋਏ, 82 ਤੋਂ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਸਪੈਸ਼ਲ ਕਮਾਂਡੋਜ਼ ਨੂੰ ਇਹ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਔਰ ਜਿਹੜੀ ਦਰਬਾਰ ਅਕਾਲ ਤਖਤ ਦੀ ਕਿਲ੍ਹਾਬੰਦੀ ਸ਼ੁਰੂ ਹੋਈ ਉਹ ਫਰਵਰੀ 84 'ਚ ਸ਼ੁਰੂ ਹੋਈ। ਜਦੋਂ ਕਿ ਉਹਨਾਂ ਨੇ ਦੇਖ ਲਿਆ ਵੀ ਫੌਜ ਨੇ ਹਮਲਾ ਕਰਨਾ ਤਾਂ ਉਹਨੇ ਕਿਹਾ ਜੀ ਡਿਫੈਂਡ ਕਰਨ ਦਾ ਹੱਕ ਹੈ। ਔਰ ਹੁਣ ਇਸ ਕਿਸਮ ਦੇ ਸਬੂਤ ਆ ਰਹੇ ਨੇ। 8 ਜੂਨ ਨੂੰ ਇੰਗਲੈਂਡ ਦੇ ਵਿੱਚ ਚੋਣਾਂ ਹੋਣੀਆਂ ਨੇ ਔਰ ਪਹਿਲੀ ਵਾਰ ਹੈ ਕਿ ਇੰਗਲੈਂਡ ਦੀ ਲੇਬਰ ਪਾਰਟੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਇਹ ਕਿਹਾ, ਕਿਉਂਕਿ ਜਿਹੜੇ ਡਾਕੂਮੈਂਟ ਡੀਕਲਾਸੀਫਾਈ ਹੋਏ ਉਹਦੇ 'ਚ ਇਹ ਸਾਹਮਣੇ ਆਇਆ ਕਿ ਫਰਵਰੀ 1984 'ਚ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਮਾਰਗਰੇਟ ਥੈਚਰ ਨੇ ਇੰਦਰਾ ਗਾਂਧੀ ਦੀ ਰਿਕੁਐਸਟ ਦੇ ਉੱਤੇ ਆਪਣੀ ਇੰਟੈਲੀਜੈਂਸ ਦੇ ਟੌਪ ਆਫੀਸਰਸ ਉੱਥੇ ਭੇਜੇ ਸਨ
ਉਹਨਾਂ ਨੇ ਦਰਬਾਰ ਸਾਹਿਬ ਦੀ ਰੇਕੀ ਕੀਤੀ, ਪਲਾਨ ਕੀਤਾ ਹਮਲਾ ਕਿਵੇਂ ਕਰਨਾ। ਔਰ ਇਹ ਲੇਬਰ ਪਾਰਟੀ ਨੇ ਮੰਨਿਆ ਕਿ ਵੀ ਜਦੋਂ ਜੇ ਸਾਡੀ ਸਰਕਾਰ ਬਣੀ ਤੇ ਅਸੀਂ ਫੁੱਲੀ ਇਨਵੈਸਟੀਗੇਟ ਕਰਵਾਵਾਂਗੇ ਕਿ ਇੰਗਲੈਂਡ ਦੀ ਗਵਰਨਮੈਂਟ ਦਾ, ਮਾਰਗਰੇਟ ਥੈਚਰ ਦਾ ਕੀ ਰੋਲ ਸੀ ਦਰਬਾਰ ਸਾਹਿਬ ਤੇ ਹਮਲੇ ਦੇ ਵਿੱਚ। KGB ਦਾ ਰੋਲ, ਸੋਵੀਅਤ ਯੂਨੀਅਨ ਦਾ ਸਾਡੇ ਸਾਹਮਣੇ। ਸੋ ਜਦੋਂ ਅਸੀਂ ਸਿੱਖਾਂ ਦੇ ਖਿਲਾਫ ਇਸ ਅਣਐਲਾਨੀਆ ਜੰਗ ਦੀ ਗੱਲ ਕਰਦੇ ਹਾਂ, ਇਹ ਇਸ ਲੈਵਲ ਦੀ ਇੰਟਰਨੈਸ਼ਨਲ ਕੰਸਪੀਰੇਸੀ। ਪਰ ਦੂਸਰੇ ਪਾਸੇ ਦੁਸ਼ਮਣ ਦਾ ਜਰਨੈਲ ਜਦੋਂ ਮੀਡੀਆ ਸਾਹਮਣੇ ਇਹ ਖਲੋ ਕੇ ਕਹਿੰਦੇ ਗਿਵਿੰਗ ਦਾ ਐਡਵਰਸਰੀ ਹਿਸ ਡਿਊ ਦੇ ਫਾਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, ਕਿ ਵੀ ਜਦੋਂ ਤੱਕ ਜਿਹੜੇ ਅੰਦਰ ਨੇ ਉਹਨਾਂ ਦੇ ਸਾਹ 'ਚ ਇੱਕ ਵੀ ਸਾਹ ਬਾਕੀ ਸੀ ਔਰ ਉਹਨਾਂ ਦੇ ਪੱਥੇ 'ਚ ਇੱਕ ਵੀ ਗੋਲੀ ਬਾਕੀ ਸੀ, ਉਹ ਅਖੀਰਲੇ ਸਾਹ ਤੱਕ ਲੜੇ। ਇਹ ਸੈਲਿਊਟ ਹੈ, ਇਹ ਸਾਡੀ ਬਹਾਦਰੀ ਦੀ ਲੈਗੇਸੀ ਹੈ। ਜਿੱਥੇ ਅਸੀਂ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਉੱਥੇ ਅਸੀਂ ਇਹਨਾਂ ਆਪਣੇ ਯੋਧਿਆਂ ਦੀ ਲੈਗੇਸੀ ਨੂੰ, ਔਰ ਇਸ ਗੱਲ ਦਾ ਧਿਆਨ ਰਹੇ। ਬਹੁਤ ਵਾਰ ਅਸੀਂ ਜਦੋਂ ਬਚਪਨ ਜਾਂ ਜਵਾਨੀ ਦੇ ਦਿਨਾਂ 'ਚ ਇਹ ਸੁਣਦੇ ਸੀ ਜੀ ਪੁਰਾਣੇ ਸਿੱਖ ਹੋਰ ਸੀ, ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਬਾਬਾ ਬੰਦਾ ਸਿੰਘ ਬਹਾਦਰ। ਹੁਣ ਸਿੱਖ ਉਹ ਨਹੀਂ ਰਹੇ, ਪਰ ਇਹ ਵੀ ਸਾਡਾ ਇਤਿਹਾਸ ਦਾ ਸੁਨਹਿਰੀ ਚੈਪਟਰ ਹੈ। ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ। ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਬੇਅੰਤ ਸਿੰਘ ਨੇ ਕਿ ਮੇਰਾ ਪਰਿਵਾਰ ਹੈ, ਮੇਰੇ ਬੱਚੇ ਨੇ। ਸਤਵੰਤ ਸਿੰਘ ਜਿਸ ਦੀ ਮੰਗਣੀ ਹੋਈ ਸੀ, ਬਹੁਤ ਵਾਰ ਅਸੀਂ ਮੇਲ ਪ੍ਰਧਾਨ ਸੁਸਾਇਟੀ ਹੈ, ਬੀਬੀਆਂ ਦਾ ਰੋਲ ਸਾਡੇ ਸੰਘਰਸ਼ ਕਿੰਨਾ ਵੱਡਾ ਹੈ ਉਸ ਨੂੰ ਕਦੇ ਬਹੁਤਾ ਹਾਈਲਾਈਟ ਨਹੀਂ ਕੀਤਾ ਜਾਂਦਾ। ਪਰ ਮੈਂ ਇੱਕ ਵਾਕਿਆ ਜ਼ਰੂਰ ਦੁਹਰਾਵਾਂਗਾ ਕਿ ਭਾਈ ਸਤਵੰਤ ਸਿੰਘ ਜਿਨ੍ਹਾਂ ਨੇ ਬੇਅੰਤ ਸਿੰਘ ਦੇ ਨਾਲ ਮਿਲ ਕੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ, ਉਹਨਾਂ ਦੀ ਮੰਗਣੀ ਹੋਈ ਸੀ ਤੇ ਉਹਨਾਂ ਦੀ ਮੰਗੇਤਰ ਬੀਬੀ ਸੁਰਿੰਦਰ ਕੌਰ। ਔਰ ਜਦੋਂ ਇਹ ਉਹਨਾਂ ਨੇ ਬਹਾਦਰੀ ਦਾ ਕਾਰਨਾਮਾ ਕੀਤਾ, ਜ਼ਾਹਰ ਹੈ ਫਾਂਸੀ ਮੌਤ ਜਿਹੜੀ ਹੈ ਉਹਨਾਂ ਨੇ ਮੰਗ ਕੇ ਲਈ। ਹੁਣ ਬੀਬੀ ਸੁਰਿੰਦਰ ਕੌਰ ਦੇ ਉੱਤੇ ਉਹਨਾਂ ਦੇ ਪਰਿਵਾਰ ਦਾ, ਧਾਰਮਿਕ ਜਥੇਬੰਦੀਆਂ ਸਭ ਨੇ ਕਿਹਾ ਕਿ ਜੀ ਤੁਹਾਡਾ ਤਾਂ ਹੁਣ ਇਹ ਹੈ ਵੀ ਤੁਸੀਂ ਕਿਸੇ ਹੋਰ ਥਾਂ ਆਨੰਦ ਪੜ੍ਹਾ ਲਓ। ਉਹਨੇ ਕਿਹਾ ਜੀ ਨਹੀਂ, ਮੇਰੀ ਅਰਦਾਸ ਸਤਵੰਤ ਨਾਲ ਹੋਈ ਹੈ ਔਰ ਮੈਂ ਹੁਣ ਸੁਹਾਗਣ ਹੈ, ਇਹੀ ਮੇਰੇ ਪਤੀ ਨੇ। ਔਰ ਇਹ ਜਦੋਂ ਅਸੀਂ ਅਲੋਕਾਰ ਸੁਹਾਗਣ ਸ਼ਬਦ ਹੁਣ ਦੇ ਸੰਘਰਸ਼ 'ਚ ਇਸਤੇਮਾਲ ਹੁੰਦਾ ਹੈ ਬੀਬੀ ਸੁਰਿੰਦਰ ਕੌਰ ਦੇ ਲਈ, ਭਾਵੇਂ ਕੁਝ ਸਮਾਂ ਪਹਿਲਾਂ ਉਹ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਚੜ੍ਹਾਈ ਕਰ ਗਏ ਨੇ, ਪਰ ਇਹ ਸਾਡੇ ਸੰਘਰਸ਼ ਦੇ ਉਹ ਗੋਲਡਨ ਚੈਪਟਰਸ ਵੀ ਨੇ ਕਿ ਇੱਕ ਪਾਸੇ ਜ਼ੁਲਮ ਦੀ ਇੰਤਹਾ ਹੈ ਤੇ ਜਿੰਦੇ ਸੁੱਖੇ ਤੋਂ ਬਿਨਾਂ ਸਾਡਾ ਇਤਿਹਾਸ ਕਿਵੇਂ ਮੁਕੰਮਲ ਹੋ ਸਕਦਾ ਹੈ। ਭਾਈ ਸੁੱਖਾ ਸਿੰਘ ਮਤਾਬ ਸਿੰਘ ਦੇ ਇਹ ਜਾਨਸ਼ੀਨ ਤੇ ਜਦੋਂ ਹਰਿੰਦਰ ਸਿੰਘ ਮਹਿਬੂਬ ਕਹਿੰਦੇ ਨੇ ਕਿ ਭਾਈ ਘਾਇਲ ਬੇਰੀਆਂ ਦੇ ਸਾਹਮਣੇ ਖਲੋ ਕੇ ਪਈਆਂ ਬੇਅੰਤ ਨੂੰ ਕਿਹੜਾ, ਉਸ ਦੇ ਅੰਦਰ ਉਹ ਉੱਠੇ ਤੇ ਉਹਨੇ ਸਿਜਦੇ ਕਰਕੇ ਕਿਹਾ ਕਿ ਹੇ ਗੁਰੂ ਹਰਗੋਬਿੰਦ ਸਾਹਿਬ, ਮੈਨੂੰ ਮੇਰੇ ਤੇ ਬਖਸ਼ਿਸ਼ ਕਰੋ ਕਿ ਮੈਂ ਇਸ ਇਨਸਾਫ ਨੂੰ ਕਰ ਸਕਾਂ। ਇਹ ਬੇਅੰਤ ਸਿੰਘ, ਸਤਵੰਤ ਸਿੰਘ, ਇਹ ਜਿੰਦੇ ਸੁੱਖੇ, ਇਹ ਦਿਲਾਵਰ ਸਿੰਘ, ਇਹ ਰਾਜੂ ਆਣੇ, ਇਹ ਹਵਾਰੇ, ਇਹ ਸਿੱਖ ਇਤਿਹਾਸ ਦਾ ਉਹ ਗੋਲਡਨ ਹਿੱਸਾ ਨੇ ਜਿਨ੍ਹਾਂ ਤੇ ਸਾਨੂੰ ਫਖਰ ਹੈ। ਪਰ ਇੱਕ ਗੱਲ ਜਿਹੜੀ ਅਫਸੋਸ ਵਾਲੀ ਹੈ ਕਿ ਬਹੁਤ ਵਾਰ ਅਸੀਂ ਦੁਸ਼ਮਣ ਬਾਤ ਕਰ ਰਹੇ ਅਨਹੋਣੀ। ਇਹ ਤਾਂ ਮੰਨ ਕੇ ਤੁਰੋ ਕਿ ਇਹ ਉਹ ਦੁਸ਼ਮਣ ਹੈ ਜਿਹੜਾ ਮੁਗਲਾਂ ਤੋਂ ਜ਼ਿਆਦਾ ਜ਼ਾਲਮ ਹੈ, ਅੰਗਰੇਜ਼ਾਂ ਤੋਂ ਜ਼ਿਆਦਾ ਚਲਾਕ ਹੈ। ਮੈਕੀਆਵੈਲੀ ਅਜੇ 15ਵੀਂ ਸਦੀ 'ਚ ਜੰਮਿਆ ਹੈ। ਚਾਣਕਿਆ ਕਦੋਂ ਦਾ ਜੰਮਿਆ ਹੈ? 2500 ਸਾਲ ਪਹਿਲਾਂ। ਸਾਮ ਦਾਮ ਦੰਡ ਭੇਦ ਬੇਈਮਾਨੀ ਦੇ ਸਾਰੇ ਹੱਥ ਰੰਗ ਇਹਨਾਂ ਦੇ ਨੇ। ਇਹਨਾਂ ਨੇ ਤਾਂ ਹਰ ਉਹ ਹਰਬਾ ਵਰਤਣਾ ਜਿਹੜਾ ਸੋਚਿਆ ਵੀ ਨਹੀਂ ਜਾ ਸਕਦਾ। ਪਰ ਮੈਂ ਆਪਣੀ ਕੌਮ ਨੂੰ ਸੰਬੋਧਿਤ ਹੁੰਦੇ ਆ, 30 ਮਿਲੀਅਨ ਸਿੱਖ ਕੌਮ ਨੂੰ ਸੰਬੋਧਿਤ ਹੁੰਦੇ ਆ, ਇਹ ਗੱਲ ਜ਼ਰੂਰ ਪੁੱਛਣਾ ਚਾਹੁੰਦੇ ਕਿ ਸਾਡੇ ਨਾਵਾਂ ਨਾਲ ਸਿੰਘ ਲੱਗਾ ਹੋਇਆ, ਅਸੀਂ ਸ਼ੇਰ ਕਹਾਂਦੇ, ਸਾਡੇ ਨਾਵਾਂ ਨਾਲ ਕੌਰ ਹੈ, ਅਸੀਂ ਗੁਰੂ ਦੀਆਂ ਸ਼ਹਿਜ਼ਾਦੀਆਂ, ਗੁਰੂ ਦੇ ਪ੍ਰਿੰਸ ਹੈ। ਤੇ ਅਰਦਾਸ ਅਸੀਂ 2 ਵੇਲੇ ਦੀ ਸਰਬੱਤ ਖਾਲਸਾ ਨੂੰ ਸਾਹਮਣੇ ਰੱਖ ਕੇ ਇਹ ਮੰਗਦੇ ਹਾਂ ਅਕਾਲ ਪੁਰਖ ਤੋਂ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। हे ਅਕਾਲ ਪੁਰਖ, ਜਿੱਥੇ ਜਿੱਥੇ ਤੁਹਾਡਾ ਖਾਲਸਾ ਜਾਏ ਉਸ ਦੀ ਰੱਖਿਆ ਕਰੋ, ਉਹਨੂੰ ਪ੍ਰੋਟੈਕਸ਼ਨ ਦਿਓ, ਉਹਨੂੰ ਰਿਆਇਤ ਦਿਓ, ਕੰਸੈਸ਼ਨ ਦਿਓ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ। ਫਿਰ ਅਸੀਂ ਵਾਹਿਗੁਰੂ ਬੁਲਾਉਂਦੇ। ਹੁਣ ਬੋਲ ਬਾਲਾ ਫਾਰਸੀ ਦਾ ਸ਼ਬਦ ਹੈ,
ਜਿਸ ਦਾ ਮਤਲਬ ਹੈ ਖਾਲਸੇ ਦਾ ਬੋਲ ਉੱਚਾ। ਸਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਨੇ, ਉਹ ਕਹਿੰਦੇ ਨੇ ਇਹਦਾ ਮਤਲਬ ਹੈ ਦਾ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ, ਕਿ ਖਾਲਸੇ ਕੋਲ ਆਪਣੀ ਕਿਸਮਤ ਆਪ ਘੜਨ ਦਾ ਹੱਕ ਹੋਏ। ਔਰ ਦੁਨੀਆ 'ਚ ਜਿਹੜੀਆਂ ਜਿਓਗ੍ਰਾਫੀਕਲ ਐਂਟੀਟੀਜ਼ ਨੇ, ਜਦੋਂ ਯੂਨਾਈਟਿਡ ਨੇਸ਼ਨਸ ਬਣਦੀ ਹੈ, ਸੈਨ ਫਰਾਂਸਿਸਕੋ 'ਚ ਬਣੀ, 50 ਦੇਸ਼ ਸਨ। ਅੱਜ ਦੁਨੀਆ ਦੇ 193 ਦੇਸ਼ ਨੇ, ਔਰ ਉਹਨਾਂ 'ਚੋਂ ਬਹੁਤ ਸਾਰੇ ਲਗਭਗ 50 ਦੇਸ਼ ਪਿਛਲੇ 30-40 ਸਾਲ ਤੋਂ ਹੋਣ 'ਚ ਆਏ ਨੇ। ਸੋਵੀਅਤ ਯੂਨੀਅਨ ਟੁੱਟਿਆ, ਉਹਦੇ 'ਚੋਂ 15 ਦੇਸ਼ ਨਿਕਲੇ। ਯੂਗੋਸਲਾਵੀਆ ਟੁੱਟਿਆ, ਉਹਦੇ 'ਚੋਂ ਸਰਬੀਆ, ਕਰੋਸ਼ੀਆ, ਬੋਸਨੀਆ ਹਰਜ਼ੇਗੋਵੀਨਾ, ਕੋਸੋਵੋ, ਮੈਸੇਡੋਨੀਆ, ਕਿੰਨੇ 7 ਦੇਸ਼ ਉਹਦੇ 'ਚੋਂ ਨਿਕਲੇ। ਸਾਊਥ ਸੁਡਾਨ ਹੁਣੇ ਅੱਡ ਦੇਸ਼ ਬਣਿਆ। ਯੂਨਾਈਟਿਡ ਨੇਸ਼ਨਸ ਦਾ ਚਾਰਟਰ ਹੈ ਕਿ ਤੁਸੀਂ ਲੋਕਾਂ ਨੂੰ ਉਹਨਾਂ ਦੀ ਮਰਜ਼ੀ ਦੇ ਖਿਲਾਫ ਕਿਸੇ ਸਿਸਟਮ 'ਚ ਨੂੜ ਕੇ ਨਹੀਂ ਰੱਖ ਸਕਦੇ। ਉਹਨਾਂ ਦਾ ਹੱਕ ਹੈ ਕਿ ਉਹ ਸਵੈ ਨਿਰਣੇ ਦੇ ਹੱਕ ਥੱਲੇ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ ਆਪਣੀ ਕਿਸਮਤ ਘੜਨ ਦਾ ਹੱਕ ਇਸਤੇਮਾਲ ਕਰਨ। ਖਾਲਿਸਤਾਨ ਅਸੀਂ ਇੰਨਾ ਹੁਆ ਬਣਾ ਦਿੱਤੇ, ਬਹੁਤ ਸਾਰਿਆਂ ਨੂੰ ਤਾਂ ਗੁਰਦੁਆਰਿਆਂ 'ਚ ਬੈਠੇ ਕੰਬਣੀ ਛਿੜ ਜਾਂਦੇ ਆ, ਬਾਹਰ ਨਿਕਲਦੇ ਆ ਬਹੁਤਿਆਂ ਦੀ ਜ਼ਬਾਨ ਕੱਢਣ ਤੋਂ ਪਹਿਲਾਂ ਖੱਬੇ ਸੱਜੇ ਦੇਖਦੇ ਨੇ, ਕੋਈ ਸੁਣ ਤੇ ਨਹੀਂ ਰਿਹਾ। ਇਹ ਗੱਲ ਜਦੋਂ ਇੰਟਰਨੈਸ਼ਨਲ ਚਾਰਟਰ ਮੰਨਦੇ ਨੇ, ਔਰ ਯੂਨਾਈਟਿਡ ਨੇਸ਼ਨਸ ਦਾ ਜਦੋਂ ਤੁਸੀਂ ਚਾਰਟਰ ਪੜ੍ਹਦੇ ਹੋ ਹਿਊਮਨ ਰਾਈਟਸ ਦਾ, ਉਸ ਦੀ ਪ੍ਰੀਐਂਬਲ 'ਚ ਲਿਖਿਆ ਹੋਇਆ, ਭੂਮਿਕਾ 'ਚ ਲਿਖਿਆ ਹੋਇਆ, ਇਫ ਏ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਏ ਲਾਸਟ ਰਿਜ਼ੋਰਟ ਟੂ ਰਿਬੈਲੀਅਨ, ਹਿਜ਼ ਹਿਊਮਨ ਰਾਈਟਸ ਮਸਟ ਬੀ ਪ੍ਰੋਟੈਕਟਡ ਬਾਈ ਦਾ ਰੂਲ ਆਫ ਦਾ ਲਾਅ। ਕਿ ਜੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਹਥਿਆਰ ਵਾਲੇ ਰਸਤੇ ਤੇ ਜਾਣ ਤੋਂ ਰੋਕਣਾ ਤੇ ਹਰ ਹਾਲਤ 'ਚ ਉਸ ਦੇ ਮਨੁੱਖੀ ਹੱਕਾਂ ਦੀ ਰਾਖੀ ਹੋਣੀ ਚਾਹੀਦੀ ਹੈ। ਅਸੀਂ ਤਾਂ ਕਦੇ ਅੱਡ ਹੋਣ ਦੀ ਗੱਲ ਨਹੀਂ ਸੀ ਕੀਤੀ। ਅਸੀਂ ਤਾਂ 47 ਦੇ ਵਿੱਚ ਸਾਡੀ ਲੀਡਰਸ਼ਿਪ ਦੀ ਇਹ ਮੂਰਖਤਾ ਹੈ, ਜਿਸ ਨੂੰ ਮੈਂ ਅਕਸਰ ਇੱਕ ਸ਼ੇਅਰ ਦੇ ਵਿੱਚ ਬਿਆਨ ਕਰਦੇ ਕਿ ਉਸ ਦੌਰ ਨੂੰ ਅਸੀਂ ਕੀ ਦੇਖਾਂਗੇ ਕਿ ਉਹ ਵਕਤ ਵੀ ਦੇਖਾ ਤਾਰੀਖ ਕੀ घड़ियों ने जब लम्हों ने खता की सदियों ने सजा पाई। कई बारी ਤੁਹਾਡੀ ਲਮਹਿਆਂ ਦੀ, ਸੈਕਿੰਡਾਂ ਦੀ ਗਲਤੀ ਸਦੀਆਂ ਤੱਕ ਤੁਹਾਨੂੰ ਮਾਰ ਖਵਾਉਣ ਤੱਕ ਲੈ ਜਾਂਦੀ ਹੈ। ਅਸੀਂ ਅਲੱਗ ਸਟੇਟ ਦਾ ਕਲੇਮ ਛੱਡਿਆ, ਅਸੀਂ ਇਹਨਾਂ ਦੇ ਨਾਲ ਕਿਸਮਤ ਜੋੜੀ, ਔਰ ਕਿਉਂਕਿ ਇਹਨਾਂ ਦੀਆਂ ਐਸ਼ੋਰੈਂਸਿਸ ਸੀ, ਗਾਂਧੀ, ਨਹਿਰੂ, ਕਾਂਗਰਸ, ਕੋਈ ਕਨਸਟੀਟਿਊਸ਼ਨ ਐਸਾ ਨਹੀਂ ਬਣੇਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। ਤੇ ਸਾਨੂੰ ਮਿਲਿਆ ਕਿ 10 ਅਕਤੂਬਰ 1948 ਨੂੰ ਪਹਿਲਾ ਸਰਕੂਲਰ ਦਿੱਲੀ ਦੀ ਮਿਨਿਸਟਰੀ ਵੱਲੋਂ ਪਟੇਲ, ਨਹਿਰੂ, ਚੰਦੂ ਲਾਲ ਤ੍ਰਿਵੇਦੀ ਪੰਜਾਬ ਦਾ ਗਵਰਨਰ, ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਸਿੱਖ ਇੱਕ ਜ਼ਰਾਇਮ ਪੇਸ਼ਾ ਕਬੀਲਾ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਇਹ ਬੜਾ ਵੱਡਾ ਖਤਰਾ ਨੇ। ਇੱਥੋਂ ਕਹਾਣੀ ਸ਼ੁਰੂ ਹੁੰਦੀ ਹੈ। ਸਾਡੀ ਜ਼ਬਾਨ ਪੰਜਾਬੀ ਤੇ ਬੇਸਡ ਤੁਸੀਂ ਸਟੇਟ ਬਣਾਓ, ਜੇ ਬਾਕੀਆਂ ਤੇ ਬਣਾਈ ਹੈ, ਜੇ ਸਟੇਟ ਬਣਾਈ ਲੂਲਾ ਲੰਗੜਾ, ਰਾਜਧਾਨੀ ਬਾਹਰ, ਪਾਣੀ ਸਾਡੇ ਖੋਲ ਹੈ, ਪੰਜਾਬੀ ਬੋਲਦੇ ਇਲਾਕੇ ਖੋਲ ਹੈ। ਆਨੰਦਪੁਰ ਦਾ ਮਤਾ ਫੈਡਰਲ ਸਟਰਕਚਰ ਦੀ ਗੱਲ ਕਰਦਾ ਸੀ, ਔਰ ਸੰਤ ਪਿੰਡਾਂ ਵਾਲਿਆਂ ਦੇ ਇਹ ਸ਼ਬਦ ਨੇ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ, ਇਹਨਾਂ ਨੇ ਦੇਖਣਾ ਸਾਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ, ਬਰਾਬਰ ਦੇ ਸ਼ਹਿਰੀ ਬਣ ਕੇ। ਪਰ ਜਿਸ ਦਿਨ ਭਾਰਤ ਦੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਜ਼ਾਹਰ ਹੈ ਕਿ ਜੂਨ 84 ਤੋਂ ਬਾਅਦ ਜਦੋਂ ਸਾਡਾ ਅਕਾਲ ਤਖਤ ਢਾਹ ਦਿੱਤਾ ਹੈ, 300 ਤੋਂ ਜ਼ਿਆਦਾ ਗੋਲੀਆਂ ਦੇ ਨਿਸ਼ਾਨ ਹਰਮੰਦਰ ਸਾਹਿਬ ਤੇ, ਸਾਡਾ 3-4 ਸਦੀਆਂ ਦਾ ਇਤਿਹਾਸਕ ਖਜ਼ਾਨਾ ਜਿਹੜਾ 18ਵੀਂ ਸਦੀ ਦੇ ਘੱਲੂਘਾਰਿਆਂ 'ਚੋਂ ਬਚ ਗਿਆ ਹੈ, ਸਿੱਖ ਰੈਫਰੈਂਸ ਲਾਇਬ੍ਰੇਰੀ, ਉਹ ਲੁੱਟ ਕੇ ਲੈ ਗਏ, ਸਾੜ ਦਿੱਤਾ ਹੈ। ਅੱਜ ਤੱਕ ਸਾਨੂੰ ਉਸ 'ਚੋਂ ਕੁਛ ਨਹੀਂ, 1800 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਹੱਥ ਲਿਖਤ ਹੁਕਮਨਾਮੇ, ਸਾਡਾ ਸਭ ਕੁਝ ਤਬਾਹ। ਤੇ ਇਹਨਾਂ 33 ਸਾਲਾਂ 'ਚ ਕੀ ਨਹੀਂ ਵਾਪਰਿਆ। ਇੱਕ ਤੋਂ ਬਾਅਦ ਇੱਕ ਨਸਲਕੁਸ਼ੀ। ਤੁਹਾਨੂੰ ਨਵੰਬਰ 84 ਭੁੱਲ ਗਏ। ਦਿੱਲੀ, ਕਾਨਪੁਰ, ਬੋਕਾਰੋ, ਭਾਰਤ ਭਰ ਦੇ ਵਿੱਚ 33 ਸਾਲ ਬੀਤਣ ਬਾਅਦ ਉਹਨਾਂ ਦੀ ਜੁਡੀਸ਼ਰੀ ਕੋ ਕੁੱਤਾ ਮਰ ਜਾਏ ਤੇ ਸੂਬੋਟੋ ਨੋਟਿਸ ਲੈ ਲੈਂਦੇ ਨੇ। 33 ਸਾਲ ਹੋ ਗਏ ਨੇ, ਉਹੀ ਟਾਈਟਲਰ, ਉਹੀ ਸਜਨ ਕੁਮਾਰ, ਉਹੀ ਕਦੇ ਉੱਪਰਲਾ ਕੋਡ, ਥੱਲੜਾ ਕੋਡ, ਲਾਈ ਡਿਟੈਕਟਰ ਟੈਸਟ ਕਰ ਲਓ ਨਾ ਕਰੋ, ਪਾਸਪੋਰਟ ਰੱਖ ਲਓ ਨਾ ਰੱਖੋ। ਜੇ ਸਾਨੂੰ ਅਜੇ ਵੀ ਸਮਝ ਨਹੀਂ ਆਈ ਕਿ ਭਾਈ 33 ਸਾਲ ਬਾਅਦ ਵੀ ਸਾਡੇ ਲਈ ਇਨਸਾਫ ਨਹੀਂ ਹੈ। ਅੱਜ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ 'ਚ ਗਾਇਬ ਕਰ ਦਿੱਤਾ ਗਿਆ, ਸਕਾਊਟਸ ਦਾ ਦਫ਼ਤਰ ਬਣਾ ਦਿੱਤਾ, ਜਗਨਨਾਥ ਪੁਰੀ ਦਾ ਕੰਮ ਖਤਮ ਕਰ ਦਿੱਤਾ ਹੈ ਗੁਰਦੁਆਰੇ ਦਾ,
ਮੱਧ ਪ੍ਰਦੇਸ਼ 'ਚ ਲੱਖਾਂ ਦੀ ਗਿਣਤੀ 'ਚ ਸਿੱਖ ਲੀਡਰ ਸਿੱਖ ਉਹ ਜਰਾਇਮ ਪੇਸ਼ਾ ਬਣਾਏ ਹੋਏ ਨੇ, ਫੜੋ ਫੜੀ ਜਾਰੀ ਹੈ। ਇੰਦੌਰ ਦਾ ਗੁਰਦੁਆਰਾ ਢਾ ਦਿੱਤਾ ਗਿਆ। ਤੁਸੀਂ ਪੰਜਾਬ ਦੇ ਸਾਰੇ ਗੁਰਦੁਆਰਿਆਂ ਦੇ ਆਲੇ ਦੁਆਲੇ ਦੇਖ ਲਓ, ਦਰਬਾਰ ਸਾਹਿਬ ਦੇ ਆਲੇ ਦੁਆਲੇ 6 ਮੰਦਿਰ ਖੜੇ ਕਰ ਦਿੱਤੇ ਨੇ। ਕਦੇ ਹੁਣ ਪੌਂਟਾ ਸਾਹਿਬ ਜਾਓ, ਥੱਲੇ ਇੱਕ ਮੰਦਿਰ ਲਿਆ ਕੇ ਖੜਾ ਕਰ ਦਿੱਤੇ। ਇਹ ਵੀ ਕਲੇਮ ਕਰਦੇ ਨੇ ਜੀ ਹਰਮੰਦਰ ਵੀ ਇਹ ਸਾਡਾ ਸੀ, ਇੱਥੇ ਉਹ ਮਟਕੇ 'ਚੋਂ ਕੋਈ ਪਾਣੀ ਡਿੱਗਿਆ ਸੀ ਲਵ ਕੁਸ਼ ਦੇ ਜ਼ਮਾਨੇ ਕਿ ਕਾਹਦੇ ਨਾਲ ਜੋੜ ਕੇ। ਸੋ ਇਹਨਾਂ ਨੇ ਮਿੱਥਿਆ ਹੋਇਆ। RSS ਦੀ ਬੜੀ ਸਪਸ਼ਟ ਆਈਡੀਓਲੋਜੀ ਹੈ ਜੋ ਭਾਰਤ 'ਚ ਮੁਸਲਮਾਨਾਂ ਨਾਲ ਹੋ ਰਿਹਾ ਹੈ, ਈਸਾਈਆਂ ਨਾਲ ਹੋ ਰਿਹਾ ਹੈ, ਦਲਿਤਾਂ ਨਾਲ ਹੋ ਰਿਹਾ ਹੈ, ਨਾਰਥ ਈਸਟ 'ਚ ਹੋ ਰਿਹਾ ਹੈ, ਸਾਡੇ ਨਾਲ ਹੋਰ। ਅਸੀਂ ਕੀ ਉਡੀਕਦੇ, ਕਦੋਂ ਤੱਕ ਉਡੀਕਦੇ ਰਹਾਂਗੇ ਕਿ ਬਸ ਅਸੀਂ ਸਿਰਫ ਆਪਣੀ ਸ਼ਕਲੋ ਸੂਰਤ ਸਿੱਖਾਂ ਵਾਲੀ ਰੱਖਣੀ ਹੈ? ਇਹ ਮਤਲਬ ਨਹੀਂ ਹੈ ਸਿੱਖ ਦਾ। ਸਿੱਖ ਦਾ ਨੂੰ ਡਿਫਾਈਨ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ ਕਰਦੇ ਨੇ, ਖਾਲਸਾ ਬਾਦਸ਼ਾਹ ਜਾਂ ਬਾਗੀ, ਜਾਂ ਖਾਲਸਾ ਸੋਵਰਨ ਹੈ, ਆਪਣੀ ਕਿਸਮਤ ਆਪ ਘੜਨ ਦਾ ਹੱਕ ਰੱਖਦੇ, ਜਾਂ ਉਹਦੇ ਲਈ ਲੜ ਰਹੇ। ਗੁਲਾਮੀ ਸਟੇਟ ਆਫ ਮਾਈਂਡ। ਗੁਲਾਮ ਉਹ ਰਹਿਣਾ ਚਾਹੁੰਦਾ ਜੋ ਗੁਲਾਮ ਬਣਨਾ ਚਾਹੁੰਦਾ। ਜੋ ਗੁਲਾਮ ਨਹੀਂ ਰਹਿਣਾ ਚਾਹੁੰਦਾ ਉਹਨੂੰ ਕੋਈ ਗੁਲਾਮ ਨਹੀਂ ਰੱਖ ਸਕਦਾ। ਅੱਜ ਪਰ ਗੁਰੂ ਨਾਨਕ ਸਾਹਿਬ ਨੇ ਆ ਕੇ ਉਸ ਧਰਤੀ ਤੇ ਜ਼ੁਲਮ ਨੂੰ ਚੈਲੰਜ ਕਰਨ ਦੀ ਗੱਲ ਸਿਖਾਈ। ਇਹ ਪਹਿਲੀ ਆਵਾਜ਼ ਗੁਰੂ ਨਾਨਕ ਦੀ ਸੀ। ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਕਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਇਹ ਇਸ ਤੋਂ ਸਟਰੋਂਗ ਕਿਹੜੀ ਸਟੇਟਮੈਂਟ ਹੈ ਕਿ ਰਾਜੇ ਸ਼ੇਰਾਂ ਵਾਂਗ ਉਹਨਾਂ ਦੇ ਮੁਕੱਦਮ ਕੁੱਤਿਆਂ ਦੀ ਤਰ੍ਹਾਂ ਹੈਲਪਲੈਸ ਜਨਤਾ ਦੇ ਉੱਤੇ ਟੁੱਟਦੇ ਨੇ। ਇਹ ਟੋਲਰੇਬਲ ਨਹੀਂ ਹੈ। ਔਰ ਉਸ ਏਮਨਾਬਾਦ ਸ਼ਹਿਰ 'ਚ ਬਾਬਰ ਨੂੰ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਔਰ ਇਹ ਲੈਸਨ ਪੜਾਇਆ ਕਿ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਅੱਜ ਅਸੀਂ ਸੱਚ ਬੋਲਣ ਤੋਂ ਵੀ ਮੁਨਕਰ ਹੈ, ਸੱਚ ਸੁਣਨ ਤੋਂ ਵੀ ਇਨਕਾਰੀ ਹੈ। ਤੇ ਇਹ ਸਿੱਖ ਹੋਣ ਦੀ ਨਿਸ਼ਾਨੀ ਨਹੀਂ ਹੈ। ਸਿੱਖ ਨੂੰ ਗੁਰੂ ਨੇ ਸ਼ੇਰਾਂ ਵਾਂਗ ਬੁੱਕਣਾ ਸਿਖਾਇਆ, ਛਾਤੀ ਚੌੜੀ ਕਰਕੇ ਅਕਾਲ ਪੁਰਖ 'ਚ ਯਕੀਨ ਰੱਖ ਕੇ, ਬੁੱਧ ਸੋ ਦੀਪਕ ਜਿਉਂ ਜਾ ਰਿਹਾ, ਐਨਲਾਈਟਨਡ ਇੰਟੈਲੈਕਟ। ਔਰ ਇਸ ਗੱਲ ਨੂੰ ਹੀ ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਦੇ ਉਹ ਮਹਾਨ ਸ਼ਾਇਰ ਜਿਨ੍ਹਾਂ ਨੇ ਪੰਜਾਬ ਦੀ ਸਪਿਰਿਟ ਨੂੰ ਕੈਚ ਕੀਤਾ, ਜਿਸ ਪ੍ਰਥਾਏ ਉਹਨਾਂ ਨੇ ਕਿਹਾ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਪੰਜਾਬ ਦੀ ਧਰਤੀ ਗੁਰੂ ਨਾਨਕ ਦੀ ਜਪਜੀ, ਗੁਰੂ ਅਰਜਨ ਸਾਹਿਬ ਦੀ ਸੁਖਮਣੀ, 10ਵੇਂ ਪਾਤਸ਼ਾਹ ਦੇ ਜਾਪ, ਇਸ ਦੇ ਨਾਲ ਸਰਸ਼ਾਰ ਧਰਤੀ। ਇੱਥੇ ਗੁਲਾਮੀ ਦੀ ਗੱਲ ਨਹੀਂ ਕਬੂਲੀ ਜਾਂਦੀ। ਇੱਥੇ ਵੰਗਾਰ ਹੈ, ਇੱਥੇ ਚੈਲੰਜ ਹੈ, ਇੱਥੇ ਇਹ ਮਤੇ ਨੇ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਏ। ਇਹ ਸਾਡੀ ਦੌਲਤ ਹੈ, ਇਹ ਸਾਡੇ ਰਿਸੋਰਸਿਸ ਨੇ, ਇਹ ਸਾਡਾ ਪਾਣੀ ਹੈ। ਅਸੀਂ ਦੱਖਣ ਪੱਛਮ ਦੀਆਂ ਧਾੜਾਂ ਆ ਕੇ ਲੁੱਟ ਕੇ ਲੈ ਜਾਣ, ਇਹ ਸਾਨੂੰ ਕਬੂਲ ਨਹੀਂ ਹੈ। ਤੇ ਇਹ ਧਰਤੀ ਦਾ ਬਦਲਿਆ ਖਮੀਰ ਸੀ ਜਿਹਨੇ ਮੁਗਲਿਆ ਰਾਜ ਦੀ ਜੜ ਪੁੱਟੀ, ਜਿਨ੍ਹਾਂ ਨੇ ਅਫਗਾਨ ਧਾੜਵੀਆਂ ਨੂੰ ਦਰਾ ਖੈਬਰ ਦੇ ਪਾਰ ਧੱਕਿਆ। ਦਰਾ ਖੈਬਰ ਤੋਂ ਤਿੱਬਤ ਤੱਕ 1.5 ਲੱਖ ਮੁਰੱਬਾ ਮੀਲ ਦਾ ਉਹ ਸਿੱਖ ਰਾਜ, ਜਿਸ ਬਾਰੇ ਫਿਰ ਸਾਈਂ ਬੁੱਲੇ ਸ਼ਾਹ ਵਰਗੇ ਵੀ ਇਹ ਕਹਿਣ ਤੇ ਮਜਬੂਰ ਹੋਏ ਸੀ, ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਉਹ ਮੁਗਲ, ਮਾਈਟੀ ਮੁਗਲਸ, ਗ੍ਰੇਟ ਮੁਗਲਸ ਜਿਹਨਾਂ ਨੂੰ ਇਹ ਕਹਿੰਦੇ ਨੇ ਹਿਸਟੋਰੀਅਨ, ਸਿੱਖਾਂ ਨੇ ਉਹਨਾਂ ਨੂੰ ਧੂੜ ਚਟਾਈ, ਉਸ ਧਰਤੀ ਦਾ ਖਮੀਰ ਬਦਲਿਆ। ਤੇ ਖਾਲਸਾ ਜੀ, ਜੇ ਇਹਨਾਂ 3 ਸਦੀਆਂ 'ਚ ਅਸੀਂ 3 ਪਾਤਸ਼ਾਹੀਆਂ ਨੂੰ ਜਿਹੜਾ ਉਹ ਡਿੱਗਿਆ, ਮੁਗਲਾਂ ਨੂੰ, ਅਫਗਾਨਾਂ ਨੂੰ, ਅੰਗਰੇਜ਼ਾਂ ਨੂੰ ਕੱਢਣ ਲਈ 80% ਤੋਂ ਜ਼ਿਆਦਾ ਸਾਡੀਆਂ ਕੁਰਬਾਨੀਆਂ ਨੇ। ਤੇ ਅੱਜ ਕੀ ਕਾਰਨ ਹੈ ਕਿ ਬਹਾਦਰ ਖਾਲਸਾ ਦਿਲਗੀਰੀ 'ਚ ਹੋਏ, ਢੈਂਦੀ ਕਲਾ 'ਚ ਹੋਏ, ਐਵੇਂ ਟੁੱਟੀਆਂ ਜਿਹੀਆਂ ਗੱਲਾਂ ਕਰਨ ਵਾਲੇ 4 ਚਫੇਰੇ, 1.25 ਲੱਖ ਨਾਲ ਲੜਨ ਦਾ ਜਜ਼ਬਾ ਜਿਸ ਗੁਰੂ ਨੇ ਸਿੱਖ 'ਚ ਪੈਦਾ ਕੀਤਾ ਹੋਏ। ਸਾਡੇ ਕੋਲ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਹਿਸਟਰੀ ਹੋਏ, ਤੇ ਅਸੀਂ ਐਵੇਂ ਹੀ ਜਿਹੜੇ ਨੇ ਬਿਲਕੁਲ ਬੇਅਧਾਰੇ ਜੇ ਤੁਰੇ ਫਿਰੀਏ। ਇਹ ਕਾਇਰਤ ਹੈ, ਇਹ ਸਿੱਖੀ ਨਹੀਂ ਹੈ। ਇਹ ਜਿੱਥੇ ਅੱਜ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ, TV 84 ਦਾ ਜ਼ਿਕਰ ਹੋਇਆ, ਭੈਣ ਜੀ ਪਰਵਿੰਦਰ ਕੌਰ ਹੋਰਾਂ ਨੇ ਲੋੜ ਤੋਂ ਜ਼ਿਆਦਾ ਹੀ ਜਿਹੜੀ ਹੈ ਉਹ ਤਾਰੀਫ ਦੇ ਸ਼ਬਦ ਕਹੇ ਨੇ। ਮੈਂ ਸਮਝਦਾ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਇਹ ਵਡਿਆਈ ਸਤਿਗੁਰੂ ਦੀ ਹੈ, ਜਿਹਦੇ ਸਿਰ ਤੇ ਵੀ ਹੱਥ ਰੱਖ ਕੇ ਸਤਿਗੁਰੂ ਜਿਸ ਖੇਤਰ 'ਚ ਵੀ ਸੇਵਾ ਲੈਣ।
ਇਹ ਵੇਲਾ ਕਿ ਅਸੀਂ ਸਾਰੇ ਆਪਣੇ ਆਪਣੇ ਫਰਜ਼ ਨੂੰ ਪਛਾਣੀ। ਜੇ ਭਾਈ ਕਨਈਆ ਪਾਣੀ ਦੀ ਮਸ਼ਕ ਨਾਲ ਦੁਸ਼ਮਣ ਤੇ ਸੱਜਣ ਸਭ ਨੂੰ ਪਿਆਰ ਕਰਦੇ ਨੇ, ਪਾਣੀ ਦੀ ਸੇਵਾ ਕਰਦੇ ਨੇ, ਉਹ ਵੀ ਗੁਰੂ ਨੂੰ ਅਜ਼ੀਜ਼ ਨੇ। ਜੇ ਭਾਈ ਨੰਦ ਲਾਲ ਕਲਮ ਚੁੱਕ ਕੇ ਬੰਦਗੀਨਾਮਾ ਔਰ ਉਹ ਸਭ ਕੁਝ ਲਿਖ ਰਹੇ ਨੇ, ਉਹ ਵੀ ਗੁਰੂ ਨੂੰ ਕਬੂਲ ਨੇ। ਤੇ ਭਾਈ ਬਚਿੱਤਰ ਸਿੰਘ ਹੱਥ 'ਚ ਨਾਗਣੀ ਬਰਛਾ ਫੜ ਕੇ ਮਸਤ ਹਾਥੀਆਂ ਨੂੰ ਜਿਹੜਾ ਉਹ ਭੱਜਣ ਤੇ ਮਜਬੂਰ ਕਰਦੇ ਨੇ, ਸਾਰੇ ਹੀ ਉਸ ਅਨੰਦਪੁਰ ਦੀ ਨਗਰੀ, ਸਿਟੀ ਆਫ ਬਲਿਸ, ਸਾਰੇ ਹੀ ਉਸ ਗੁਰੂ ਕਲਗੀਧਰ ਦੇ ਸਿੱਖ ਹੋਣ ਦੇ ਨਾਤੇ ਉਸ ਨੂੰ ਰਿਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਆਪਣੇ ਆਪਣੇ ਫੀਲਡ ਜਿਹੜੇ ਤੁਸੀਂ ਬੱਚੇ ਬੱਚਿਆਂ ਨੂੰ ਪੰਜਾਬੀ ਦੇ ਨਾਲ, ਸਿੱਖ ਇਤਿਹਾਸ ਨਾਲ, ਗੁਰਬਾਣੀ ਨਾਲ ਜੋੜਦੇ ਹੋ, ਤੁਸੀਂ ਬਹੁਤ ਚੰਗੀ ਸੇਵਾ ਕਰਦੇ ਹੋ। ਤੁਸੀਂ ਜਿਹੜੇ ਪ੍ਰੋਫੈਸ਼ਨਸ ਦੇ ਵਿੱਚ ਸੇਵਾ ਕਰਦੇ ਹੋ ਇਸ ਮੁਲਕ ਦੇ ਵਿੱਚ, ਇਹ ਵੀ ਸੇਵਾ ਹੈ। ਪਰ ਇਸ ਗੱਲ ਦਾ ਧਿਆਨ ਰੱਖੀਏ ਕਿ ਵੀ ਸਾਡਾ ਵੱਡਾ ਪਰਿਵਾਰ ਖਾਲਸਾ ਪਰਿਵਾਰ ਹੈ। ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ, ਸਾਡੀ ਉਹ ਸਾਂਝ ਹੈ। ਜਦੋਂ ਇੱਕੋ ਪਿਓ ਮਾਂ ਦੀ ਔਲਾਦ ਹੋਈ ਹੈ, ਭਰਾ ਲੜਦੇ ਵੀ ਹੁੰਦੇ ਨੇ, ਕਈ ਵਾਰੀ ਕਈਆਂ ਨੂੰ ਲੱਗਦਾ ਵੀ ਅਸੀਂ ਐਵੇਂ ਹੀ ਆਪਸ 'ਚ ਲੜਦੇ ਰਹਿੰਦੇ, ਪਰ ਫਿਰ ਵੀ ਪਿਓ ਮਾਂ ਦੀ ਸਾਂਝ, ਆਨੰਦਪੁਰ ਦੀ ਧਰਤੀ ਦੀ ਸਾਂਝ, ਹਰਮੰਦਰ ਦੀ ਸਾਂਝ, ਇਹ ਸਾਨੂੰ ਗਲੂ ਟੂਗੈਦਰ ਕਰਦੀ ਹੈ, ਆਪਣੇ ਨਿਸ਼ਾਨੇ ਵੱਲ ਵਧੀਏ। ਔਰ ਅੱਜ ਦੇ ਜ਼ਮਾਨੇ ਦਾ ਸਭ ਤੋਂ ਵੱਡਾ ਹਥਿਆਰ ਜੇ ਕੋਈ ਹੈ ਤੇ ਉਹ ਮੀਡੀਆ। ਔਰ ਇਸ ਗੱਲ ਬਾਰੇ ਕੋਈ ਸ਼ੱਕ ਨਹੀਂ ਹੈ। ਹਾਲਾਂਕਿ ਸੈਕੰਡ ਵਰਲਡ ਵਾਰ ਦੇ ਦੌਰਾਨ ਵੀ ਕਿਸੇ ਨੇ ਉਰਦੂ ਦਾ ਇੱਕ ਕਪਲੇਟ ਉਸ ਸਬ ਕੌਂਟੀਨੈਂਟ 'ਚ ਲਿਖਿਆ ਸੀ ਕਿ ਖਿੰਚੋ ਨਾ ਕਮਾਨੋਂ ਕੋ ਨਾ ਤਲਵਾਰ ਨਿਕਾਲੋ, ਜਬ ਤੋਪ ਮੁਕਾਬਿਲ ਹੋ ਤੋ ਅਖਬਾਰ ਨਿਕਾਲੋ। ਉਦੋਂ ਪ੍ਰਿੰਟ ਮੀਡੀਆ ਦੀ ਗੱਲ। ਅੱਜ ਸਾਡੇ ਘਰਾਂ 'ਚ ਜ਼ੀ TV ਆ ਗਿਆ, ਦੂਜੇ ਆ ਗਏ। ਤੁਸੀਂ ਦੇਖੋ ਕਿਵੇਂ ਬੀਬੀਆਂ ਸਾਡੀਆਂ ਵਰਤ ਰੱਖਣ ਤੇ ਆ ਗਈਆਂ, ਜੋਤਸ਼ੀ, ਤੰਤਰੀ, ਮੰਤਰੀ, ਜੰਤਰੀ। ਕਦੇ ਸਿੱਖਾਂ ਦੇ ਹੱਥਾਂ ਵੱਲ ਨਜ਼ਰ ਮਾਰੋ, ਕਿਹੜੇ ਨਗ, ਕਿਹੜਾ ਨਗੀਨਾ, ਕਿਹਦਾ ਗ੍ਰਹਿ ਚੜ ਗਿਆ, ਕਿਹਦਾ ਗ੍ਰਹਿ ਉਤਰ ਗਿਆ। 80% ਤੁਹਾਡੀ ਜਿਹੜੇ ਸਾਰੇ ਪੈਸੇ ਨੇ ਉਹ ਜੋਤਸ਼ੀ ਲੈ ਜਾਂਦੇ ਨੇ, ਕ੍ਰੈਡਿਟ ਕਾਰਡਾਂ ਤੋਂ ਤੁਸੀਂ ਚਾਰਜ ਕਰਵਾ ਰਹੇ ਹੁੰਦੇ ਹੋ। ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਹੈ ਵੀ ਅਸੀਂ ਕਿਸ ਕਿਸਮ ਦੇ ਕਿਹਨੂੰ ਫੋਲੋ ਕਰ ਰਹੇ। ਪਰ ਇਹ ਮੀਡੀਆ ਦੀ ਪੁਸ਼ ਹੈ। ਜਦੋਂ ਉੱਥੇ ਇੱਕ ਤੋਂ ਬਾਅਦ ਇੱਕ ਪੰਡਤ, ਇੱਕ ਤੋਂ ਬਾਅਦ ਇੱਕ ਪੀਰ, ਕੋਈ ਵਸਤੂ ਸ਼ਾਸਤਰ, ਚੰਗੇ ਭਲੇ ਸਿੱਖਾਂ ਨੇ ਆਪਣੇ ਘਰ ਉੱਥੇ ਤੜਵਾ ਕੇ ਜੀ ਇਹ ਵਸਤੂ ਸ਼ਾਸਤਰ ਵਾਲਿਆਂ ਨੇ ਕਿਹਾ ਬੂਹਾ ਇੱਧਰ ਨੂੰ ਕੱਢ ਦਿਓ, ਇੱਧਰ ਨੂੰ ਕੱਢ ਦਿਓ, ਘਰ 'ਚ ਆਰਾਮ ਨਹੀਂ, ਘਰ 'ਚ ਚੈਨ ਨਹੀਂ। ਇਹ ਉਹਨਾਂ ਨੇ ਆਪਣਾ ਝੂਠ ਇਸ ਕਦਰ ਵੇਚਿਆ। ਸਾਡੇ ਇੱਕ ਮਿੱਤਰ ਨੇ ਮਿਸਟਰ ਪੁਰੇਵਾਲ, ਸੀਐਟਲ, ਉਹ ਕਹਿੰਦੇ ਨੇ ਜੀ ਜੇ 21ਵੀਂ ਸਦੀ 'ਚ ਗੋਹਾ ਗਾਂ ਦਾ ਤੇ ਗਊ ਦਾ ਮੂਤਰ ਵਿਕ ਸਕਦਾ ਤੇ ਫਿਰ ਸਾਰਾ ਹੀ ਝੂਠ ਵਿਕ ਸਕਦਾ। ਸੋ ਉਹ ਝੂਠ ਵੇਚਦੇ ਨੇ, ਹੁਣ ਤੱਕ ਵੀ ਵੇਚਿਆ। ਅਸੀਂ ਸੱਤਵਾਦੀ ਹੋਣ ਦੇ ਬਾਵਜੂਦ ਅਲਗਾਵਵਾਦੀ, ਉਗਰਵਾਦੀ, ਅੱਤਵਾਦੀ, ਪਤਾ ਨਹੀਂ ਕਿਹੜੇ ਕਿਹੜੇ ਵਾਦੀ ਸਾਨੂੰ ਬਣਾ ਦਿੱਤੇ। ਪਰ ਇਸ ਸਭ ਦੇ ਬਾਵਜੂਦ ਅੱਜ ਜਿਸ ਮੁਕਾਮ ਦੇ ਉੱਤੇ ਅਸੀਂ ਆ ਕੇ ਖੜੇ ਹਾਂ, ਉਹਦੇ 'ਚ ਸੱਚ, ਹੱਕ, ਇਨਸਾਫ ਦੀ ਆਵਾਜ਼ ਨੂੰ ਅੱਗੇ ਲਿਜਾਣ ਲਈ ਇਲੈਕਟ੍ਰੀਕਲ ਮੀਡੀਆ ਦਾ ਸਭ ਤੋਂ ਵੱਡਾ ਰੋਲ ਹੈ। TV 84 ਲਗਭਗ 5 ਸਾਲ ਪਹਿਲਾਂ ਅਸੀਂ ਇਸੇ ਖਾਬ ਨੂੰ ਸਾਹਮਣੇ ਰੱਖ ਕੇ, ਇਸੇ ਨਿਸ਼ਾਨੇ ਨੂੰ ਸਾਹਮਣੇ ਰੱਖ ਕੇ ਇਸ ਦੀ ਸ਼ੁਰੂਆਤ ਕੀਤੀ। ਔਰ ਅੱਜ ਦੁਨੀਆ ਭਰ ਦੇ ਵਿੱਚ ਇਸ ਦੇ ਲੱਖਾਂ ਵਿਊਅਰ ਨੇ। ਅੱਡ-ਅੱਡ ਨੈਟਵਰਕ, ਉਹ ਸਪੈਕਟਰਮ ਹੋਏ, ਬੈਲ 5 ਹੋਏ, ਤੁਹਾਡੇ ਘਰਾਂ 'ਚ ਜਾਦੂ ਰੋਕੂ ਬਾਕਸ ਨੇ, ਲਾਈਵ ਸਟ੍ਰੀਮ ਹੈ, ਔਰ ਹੋਰ ਵੀ ਬਹੁਤ ਸਾਰੇ ਜਿਹੜੇ ਗੈਜਟਸ ਨੇ ਉਹਨਾਂ ਦੇ ਉੱਤੇ ਤੁਸੀਂ ਉਹਨੂੰ ਫੇਸਬੁੱਕ ਦੇ ਉੱਤੇ ਵੀ ਇਹ ਲਾਈਵ ਹੁੰਦਾ ਹੈ, ਇਸ ਨੂੰ ਤੁਸੀਂ ਦੇਖ ਸਕਦੇ ਹੋ। ਪਰ ਇਹ ਬਹੁਤ ਵੱਡੇ ਬਜਟ ਦੀਆਂ ਗੱਲਾਂ ਨੇ। ਲਗਭਗ $30,000 ਪਲੱਸ ਹਰ ਮਹੀਨਾ ਇਸ ਨੂੰ ਸਸਟੇਨ ਕਰਨ ਦੇ ਲਈ, ਪੇਰੋਲ, ਬੀਮਿੰਗ ਚਾਰजेस, ਇਹ ਸਾਰੇ ਖਰਚੇ ਨੇ। ਮੈਨੂੰ ਇਹ ਕਦੇ ਚੰਗਾ ਨਹੀਂ ਲੱਗਦਾ ਹੁੰਦਾ ਕਿ ਵੀ ਅਸੀਂ ਜਿਹੜੀ ਹੈ ਖਲੋ ਕੇ ਇਹ ਆਪਣੇ ਦੱਸੀਏ ਕਿ ਜੀ ਸਾਡਾ ਇਹ ਹੈ। ਪਰ ਕੁੱਲ ਮਿਲਾ ਕੇ ਜੇ ਅਸੀਂ ਆਪਣੀ ਗੱਲ ਨੂੰ ਅੱਗੇ ਤੋਰਨਾ ਤੇ ਸਭ ਤੋਂ ਇਫੈਕਟਿਵ ਗੱਲ, ਪਾਵਰਫੁਲ ਗੱਲ ਮੀਡੀਆ ਦੀ ਹੈ। TV 84 ਨੇ ਆਪਣੀ ਥਾਂ ਬਣਾਈ ਹੈ। ਅੱਜ 85,000 ਤੋਂ ਜ਼ਿਆਦਾ ਜੇ ਅਸੀਂ ਫੇਸਬੁੱਕ ਤੇ ਕੁਝ ਮਹੀਨਿਆਂ ਤੋਂ ਹੀ ਇਹਨੂੰ ਕੀਤਾ, ਇਸ ਦੇ ਲਾਈਕਸ ਨੇ, ਸੈਂਕੜੇ ਕਮੈਂਟ ਹੁੰਦੇ ਨੇ ਹਰ ਐਪੀਸੋਡ ਤੇ ਦਰਜਨਾਂ ਸਿੰਘ ਸਿੰਘਣੀਆਂ ਪਿਛਲੇ 2 ਦਿਨਾਂ 'ਚ ਮੈਨੂੰ ਇੱਥੇ ਵੀ ਮਿਲੇ ਨੇ, ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ, ਪਰ ਉਹ ਮੈਨੂੰ TV 84 ਰਾਹੀਂ ਸਾਨੂੰ ਜਾਣਦੇ ਨੇ। ਔਰ ਹਰ ਇੱਕ ਨੇ ਜਿਹੜਾ ਇਹ ਮਹਿਸੂਸ ਕੀਤਾ ਹੈ ਕਿ ਅਸੀਂ ਕੋਈ ਆਵਾਜ਼ ਬਣੇ ਹੈ ਜਿਹੜਾ ਕਿ ਚੈਲੰਜ ਕਰ ਰਹੇ ਹਾਂ ਝੂਠ ਨੂੰ। ਔਰ ਸੱਚ ਹਮੇਸ਼ਾ ਨਾ ਉਹ ਪੁਰਾਣਾ ਹੁੰਦਾ ਹੈ, ਨਾ ਸੱਚ ਨੂੰ ਕਿਸੇ ਹੋਰ ਗਵਾਹੀ ਦੀ ਲੋੜ ਹੁੰਦੀ ਹੈ। ਸੱਚ ਦਾ ਆਪਣਾ ਭਾਰ ਬੜਾ ਹੁੰਦਾ ਹੈ।
ਸਤਿਗੁਰੂ ਰਹਿਮਤ ਕਰਨ। ਜਿੱਥੇ ਅੱਜ ਅਸੀਂ ਸ਼ਹੀਦਾਂ ਨੂੰ ਯਾਦ ਕਰ ਰਹੇ, ਉੱਥੇ ਸਾਡੇ ਅੰਦਰ ਵੀ ਉਹੀ ਹਿੰਮਤ ਹੌਸਲਾ ਹੋਏ ਕਿ ਅਸੀਂ ਸੱਚ ਹੱਕ ਇਨਸਾਫ ਦੀ ਡਗਰ ਤੇ ਬਿਨਾਂ ਡਰੇ, ਬਿਨਾਂ ਰੁਕੇ, ਬਿਨਾਂ ਝੁਕੇ ਮਜ਼ਬੂਤੀ ਦੇ ਨਾਲ ਚੱਲੀਏ। ਗੁਰੂ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ। ਇਹ ਇਕਰਾਰਨਾਮਾ ਹੈ 10ਵੇਂ ਪਾਤਸ਼ਾਹ ਦਾ ਪੰਥ ਦੇ ਨਾਲ। ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਪੰਥ ਦਾ ਬਿਰਧ ਸਤਿਗੁਰੂ ਨੇ ਆਪ ਰੱਖਣਾ। ਇਹਨਾਂ ਸ਼ਬਦਾਂ ਨਾਲ ਸਮੁੱਚੀ ਗੁਰਦੁਆਰਾ ਕਮੇਟੀ, ਵੀਰ ਸੁਖਵਿੰਦਰ ਸਿੰਘ ਜਿਨ੍ਹਾਂ ਦੇ ਮੈਂ ਐਕਸਟੈਂਡਡ ਫੈਮਿਲੀ ਦਾ ਹਿੱਸਾ ਹੀ ਹੈ, ਵਰਜੀਨੀਆ 'ਚ 1995 'ਚ ਮੈਂ ਪਹਿਲੀ ਵਾਰ ਗਿਆ। ਉਸ ਤੋਂ ਪਹਿਲਾਂ ਵੀ ਮੁਲਾਕਾਤ ਹੋਈ। ਲਗਭਗ ਇਹ ਸਾਰੇ 24-25 ਵਰ੍ਹੇ ਇਸ ਪਰਿਵਾਰ ਨਾਲ ਭਰਾਵਾਂ ਵਾਲੀ ਸਾਂਝ ਹੈ। ਉਹ ਇੱਥੇ ਆਏ ਔਰ ਮੈਂ ਪਿਛਲੇ 2 ਦਿਨ ਤੋਂ ਦੇਖ ਰਿਹਾ। ਬੜੀ ਦੇਰ ਬਾਅਦ ਮਹਿਸੂਸ ਹੋਇਆ ਕਿ ਤੁਸੀਂ ਸੰਗਤ ਸਿਰਫ ਇੱਕ ਸੰਗਤ ਰੂਪ 'ਚ ਨਹੀਂ ਹੋ, ਪਰਿਵਾਰ ਹੋ। ਜਿਵੇਂ ਤੁਸੀਂ ਕੱਲ ਸਾਰੇ ਲੰਗਰ ਦੇ ਵਿੱਚ ਆਪਸ ਦੇ ਵਿੱਚ, ਔਰ ਮੈਂ ਇਹ ਬੇਨਤੀ ਵੀ ਕਰਾਂਗਾ ਕਿ ਸਿਰ ਜੋੜ ਕੇ ਬੈਠੋ, ਇਵੇਂ ਇਸ ਪਿਆਰ ਨੂੰ ਬਣਾਈ ਰੱਖੋ। ਅਸਹਿਮਤੀਆਂ ਹੁੰਦੀਆਂ ਨੇ, ਅਮਰੀਕਨਾਂ ਦੀ ਇੱਕ ਐਕਸਪ੍ਰੈਸ਼ਨ ਹੈ, ਵੀ ਐਗਰੀ ਟੂ ਡਿਸਐਗਰੀ। ਅਸੀਂ ਇਸ ਗੱਲ ਲਈ ਸਹਿਮਤ ਹੋਈਏ ਵੀ ਅਸੀਂ ਅਸਹਿਮਤ ਹੋ ਸਕਦੇ ਹਾਂ, ਪਰ ਅੱਜ ਸਾਡੀ ਤਾਕਤ ਟੂਗੈਦਰਨੈਸ ਦੇ ਵਿੱਚ ਹੈ। ਗੁਰਦੁਆਰਿਆਂ 'ਚ ਹੁੰਦੇ ਝਗੜੇ, ਆਪਸੀ ਝਗੜੇ, ਇਹ ਸਾਡਾ ਇਮੇਜ ਵੀ ਖਰਾਬ ਕਰਦੇ ਨੇ। ਮੁਕੱਦਮੇਬਾਜ਼ੀਆਂ ਸਾਡੇ ਰੀਸੋਰਸ ਡਿਸਟਰੋਏ ਕਰਦੇ ਨੇ। ਔਰ ਆਪਸ ਦੇ ਵਿੱਚ ਜਿਵੇਂ ਤੁਹਾਡਾ ਪਿਆਰ ਹੈ, ਸਤਿਗੁਰੂ ਇਵੇਂ ਹੀ ਰਹਿਮਤ ਕਰਨ ਬਣਿਆ ਰਹੇ ਔਰ ਤੁਸੀਂ ਇਵੇਂ ਹੀ ਪੰਥ ਪਰਿਵਾਰ ਦਾ ਹਿੱਸਾ ਬਣ ਕੇ ਪੰਥਕ ਚੜ੍ਹਦੀ ਕਲਾ ਦੇ ਲਈ ਜਿਹੜੇ ਉਹ ਸਰਗਰਮ ਰਹੋ। ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕਾਗਰਤਾ ਬਖਸ਼ਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ। ਸਾਡੇ ਅੱਜ ਦੇ ਆਖਰੀ ਬੁਲਾਰੇ ਨੇ ਸਰਦਾਰ ਨਰਿੰਦਰ ਸਿੰਘ ਜੀ, ਜੋ ਸਿਰਫ 2-3 ਮਿੰਟਾਂ ਵਿੱਚ ਡਾਕਟਰ ਸਾਹਿਬ ਦਾ ਸਮੂਹ ਸੰਗਤ ਦਾ ਧੰਨਵਾਦ ਕਰਨਗੇ ਤੇ 2-3 ਮਿੰਟਾਂ ਦੇ ਵਿੱਚ ਹੀ ਘੱਲੂਘਾਰਾ ਦਿਵਸ ਤੇ ਚਾਨਣਾ ਪਾਉਣਗੇ। ਸਰਦਾਰ ਨਰਿੰਦਰ ਸਿੰਘ ਜੀ। ਜਿਸ ਕੀ ਸਰਕਾਰ ਤਿਸ ਹੀ ਕਾ ਸਭ ਕੋਏ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮਝਦਾ ਹਾਂ ਕਿ ਜਦੋਂ ਸਾਡੇ ਸਤਿਕਾਰਯੋਗ ਜਿਨ੍ਹਾਂ ਨੇ ਆਪ ਹੀ ਸਭ ਕੁਝ ਦੱਸ ਦਿੱਤਾ ਹੈ ਕਿ ਕਿੰਨੇ ਚਿਰ ਤੋਂ ਸਾਡੇ ਆਪਸੀ ਸੰਬੰਧ ਹਨ, ਸਾਡੇ ਕੋਈ ਉਹਨਾਂ ਨਾਲ ਸਰੀਰਕ ਜਾਂ ਅਸੀਂ ਕੋਈ ਰਿਸ਼ਤੇਦਾਰੀ ਨਹੀਂ ਹੈ। ਸਾਡੇ ਸੰਬੰਧ ਉਹਨਾਂ ਦੇ ਨਾਲ ਕੰਮਾਂ ਦੇ ਸੰਬੰਧ ਹਨ, ਜੋ ਉਹਨਾਂ ਨੇ ਬਚਪਨ ਤੋਂ ਲੈ ਕੇ 7 ਸਾਲ ਦੀ ਉਮਰ ਤੋਂ ਲੈ ਕੇ ਔਰ 1978 ਤੋਂ ਲੈ ਕੇ 1984 ਦੇ ਘੱਲੂਘਾਰਾ ਵਰਤਣ ਤੋਂ ਬਾਅਦ ਜੋ ਕਿ ਸਿੱਖਾਂ ਦੀ ਨਸਲਕੁਸ਼ੀ ਜਿਹੜੀ ਹੈ ਉਹ ਅੱਜ ਤੱਕ ਜਾਰੀ ਹੈ। ਆਪਣੀ ਵਿਵੇਕ ਬੁੱਧੀ ਦੋਹਾਂ ਤਰੀਕਿਆਂ ਨਾਲ, ਧਰਮ ਅਨੁਸਾਰ ਔਰ ਦੁਨੀਆ ਦੀ ਰਾਜਨੀਤੀ ਅਨੁਸਾਰ, ਬੜੀ ਬਾਖੂਬੀ ਨਾਲ ਉਹਨਾਂ ਦੇ ਪੇਪਰ ਜਿਹੜੇ ਹਨ, ਮੇਰਾ ਖਿਆਲ 12 ਤੋਂ ਵੱਧ ਪੇਪਰ ਹਨ। ਚੜ੍ਹਦੀ ਕਲਾ ਜਿਹੜਾ ਕਿ ਸ਼ਰੀ ਤੋਂ ਛਪਦਾ ਹੈ, ਉਹਦੇ ਲਗਭਗ ਉਹ 92-93 ਤੋਂ ਉਹਦੇ ਸੰਪਾਦਕ, ਔਰ ਮੇਰਾ ਹੁਣ ਦੁਨੀਆ ਭਰ 'ਚ ਪੇਪਰ ਜਿਹੜੇ ਹਨ ਉਹਨਾਂ ਦੇ ਖਾਲਿਸਤਾਨ ਕਾਲੰਗ ਜਿਹੜਾ ਹੈ ਉਹ ਚੱਲਦਾ ਹੈ, ਸੰਪਾਦਕੀ ਜਿਹੜਾ ਉਹਨਾਂ ਦਾ ਹੈ ਉਹ ਚੱਲਦਾ ਹੈ। ਅਤੇ ਮੈਂ ਸਮਝਦਾ ਹਾਂ ਹੁਣ ਜਿਹੜਾ ਪਿਛਲੇ 5 ਸਾਲ ਤੋਂ ਜਿਹਦੀ ਕਮੀ ਮਹਿਸੂਸ ਹੋ ਰਹੀ ਸੀ ਦੁਨੀਆ ਭਰ 'ਚ ਸਿੱਖਾਂ ਨੂੰ, ਔਰ ਸਿੱਖ ਉਹਨਾਂ ਦੇ ਦਰਸ਼ਨ ਕਰਦੇ ਚਾਹੁੰਦੇ ਸਨ, ਸੁਣਨੇ ਚਾਹੁੰਦੇ ਸਨ, ਉਹਨਾਂ ਨੇ ਆਪ ਦੱਸਿਆ ਹੈ ਜਿਸ ਤਰ੍ਹਾਂ ਵੱਖ-ਵੱਖ ਚੈਨਲਾਂ 'ਤੇ ਜਿਹੜਾ ਹੈ ਉਹ ਸ਼ਾਵਾ ਅਤੇ ਬਾਕੀ ਜਿੰਨੇ ਹਨ ਉਹਨਾਂ ਨੇ ਦੱਸੇ ਹਨ, ਚੱਲ ਰਿਹਾ ਹੈ। ਮੈਂ ਸਮਝਦਾ ਹਾਂ ਕਿ ਮੈਂ ਆਪ ਸਭ ਦਾ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਹੈ, ਮੈਂ ਪਰਸੋਂ ਰੋਜ਼ ਤੋਂ ਇੱਥੇ ਹਾਂ ਔਰ ਜਿਹੜੀ ਮੇਰੇ ਮਨ ਨੂੰ ਖੁਸ਼ੀ ਹੈ, ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਿਹੜੇ ਭੈਣ ਭਰਾ ਕਮੇਟੀ ਵਿੱਚ ਜਾਂ ਅੱਗੇ ਹਨ ਉਹ ਤਾਂ ਹਨ। ਪਿਛਲੇ ਸਮੇਂ 'ਚ ਸਾਡੇ ਬੇਟੇ ਦੀ ਮੌਤ ਹੋਈ ਸੀ ਔਰ ਇੱਥੋਂ ਬਹੁਤ ਸਾਰੇ ਸੱਜਣ ਗਏ ਸਨ, ਹੁਣ ਵੀ ਮਿਲੇ ਹਨ। ਮੈਂ ਵੇਖਿਆ ਹੈ ਕਿ ਉਹ ਪਿੱਛੇ ਬੈਠ ਕੇ ਇੱਕ ਧੁਰੇ ਵਾਂਗੂ, ਅਸਲੀਅਤ ਵਾਂਗੂ, ਔਰ 33 ਸਾਲ ਬਾਅਦ ਜੋ ਅੱਜ ਤੁਸੀਂ ਆਪ ਨੇ ਮੈਨੂੰ ਉਹੀ ਦਿਨ ਸੇਮ ਮਹਿਸੂਸ ਕਰਾਇਆ ਹੈ। ਔਰ ਮੇਰਾ ਨਿੱਜੀ ਤੌਰ 'ਤੇ, ਪਰਿਵਾਰਕ ਤੌਰ 'ਤੇ, ਪ੍ਰਬੰਧਕ ਸੱਜਣਾਂ ਦਾ, ਜਿੰਨੇ ਵੀ ਇੱਥੇ ਭੈਣ ਭਰਾ ਵਸ ਰਹੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਕਿਉਂਕਿ ਭਾਈ ਤੁਸੀਂ ਸਿੱਖ ਹੋ ਜਿਸ ਦੇ ਮਗਰ ਸਿੰਘ
ਤੁਹਾਡਾ ਸ਼ਿਕਾਰ ਖੇਡਿਆ ਗਿਆ ਹੈ। 1900 ਉਦੋਂ ਤੋਂ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸ ਦਿੱਤਾ ਹੈ, ਤੁਸੀਂ ਜਰਾਇਮ ਪੇਸ਼ਾ ਬਣੇ, तब बात और थी, अब बात और है। ਜਦੋਂ ਤੁਸੀਂ ਹੱਕ ਮੰਗੇ ਨਹਿਰੂ ਹੋਣਾ ਕੋ, ਪਟੇਲ ਹੋਣਾ ਕੋ, ਗਾਂਧੀ ਹੋਣਾ ਕੋ, ਤੇ ਮੈਂ ਸਮਝਦਾ ਹਾਂ ਕਿ ਉਹਨਾਂ ਨੇ ਬਹੁਤ ਡਿਟੇਲ ਵਿੱਚ ਤੁਹਾਨੂੰ ਦੱਸਿਆ ਹੈ। ਤੁਹਾਡਾ ਜ਼ਿਆਦਾ ਸਮਾਂ ਨਾ ਲਵਾਂ, ਪਰ ਅੱਜ ਦਾ ਦਿਨ ਜਿਹੜਾ ਹੈ ਇੱਥੇ ਪ੍ਰਣ ਕਰੀਏ। ਅਸੀਂ 1.5 ਲੱਖ ਤੋਂ ਵੱਧ ਹੋਏ ਸ਼ਹੀਦ ਸਿੰਘਾਂ ਸਿੰਘਣੀਆਂ ਬੱਚਿਆਂ ਦਾ ਪੂਰੇ ਹਿੰਦੁਸਤਾਨ 'ਚ ਜਿਨ੍ਹਾਂ ਦਾ ਸ਼ਿਕਾਰ ਖੇਡਿਆ ਗਿਆ ਹੈ ਔਰ ਹੁਣ ਵੀ ਖੇਡਿਆ ਜਾ ਰਿਹਾ ਹੈ, ਉਹਦਾ ਇੱਕੋ ਇੱਕ ਹੀ ਰਸਤਾ ਹੈ, ਆਪਣੇ ਰਾਜ ਭਾਗ ਦੀ ਪ੍ਰਾਪਤੀ। ਰਾਜ ਭਾਗ ਦੀ ਪ੍ਰਾਪਤੀ ਲਈ ਤੁਹਾਡੇ 26 ਜਨਵਰੀ 1986 ਨੂੰ ਸਰਬੱਤ ਖਾਲਸਾ ਹੋ ਕੇ 29 ਅਪ੍ਰੈਲ 1986 ਨੂੰ ਅਕਾਲ ਤਖਤ ਤੋਂ ਡੈਕਲੇਰੇਸ਼ਨ ਹੋ ਚੁੱਕੀ ਹੈ। ਉਸ ਦੀ ਪ੍ਰਾਪਤੀ ਲਈ ਅਸੀਂ ਇੰਡੀਵਿਜੂਅਲ ਤੌਰ 'ਤੇ, ਜਥੇਬੰਦਕ ਤੌਰ 'ਤੇ ਬੱਚਿਆਂ ਨੂੰ ਊੜਾ ਐੜਾ ਪੜ੍ਹਾਉਣ ਤੋਂ ਲੈ ਕੇ ਘਰਾਂ ਦੇ ਨਿੱਜੀ ਪਰਿਵਾਰ ਤੋਂ, ਪੰਥ ਪਰਿਵਾਰ ਤੋਂ, ਗੁਰੂ ਨਾਨਕ ਦੇ ਪਰਿਵਾਰ ਤੋਂ ਅਸੀਂ 20,000 ਮੀਲ ਕਿਸੇ ਵੀ ਕੋਨੇ ਵਿੱਚ ਬੈਠੇ ਸਾਂ। ਸਾਨੂੰ ਉਨੀ ਹੀ ਹਮਦਰਦੀ ਹੋਣੀ ਚਾਹੀਦੀ ਹੈ ਕਿ ਜਿੰਨੀ ਬੱਚੇ ਬੱਚੀ ਨਾਲ ਹੈ, ਭੈਣ ਭਰਾਵਾਂ ਨਾਲ ਹਾਂ। ਆਓ ਰਲ ਮਿਲ ਕੇ ਜਥੇਬੰਦਕ ਤੌਰ 'ਤੇ, ਇੰਡੀਵਿਜੂਅਲ ਤੌਰ 'ਤੇ ਅੱਜ ਪ੍ਰਣ ਕਰੀਏ। ਸਤਿਗੁਰੂ ਕਿਰਪਾ ਕਰੋ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੀ ਰਹਿਨਮਾਈ ਥੱਲੇ ਅਸੀਂ ਜਿਹੜਾ ਹੈ ਆਪਣੇ ਰਾਜ ਭਾਗ ਦੀ ਪ੍ਰਾਪਤੀ ਕਰ ਸਕੀਏ। ਔਰ ਫਿਰ ਦੁਬਾਰਾ ਡਾਕਟਰ ਅਮਰਜੀਤ ਸਿੰਘ, ਵੀਰ ਗੁਰਦੇਵ ਸਿੰਘ ਜੀ ਜੋ ਮਿਸ਼ੀਗਨ ਤੋਂ ਆਏ ਹਨ। ਡਾਕਟਰ ਅਮਰਜੀਤ ਸਿੰਘ ਬੜੀ ਜਾਣੀ ਪਛਾਣੀ ਤੇ ਸੱਚੀ ਸੁੱਚੀ ਸ਼ਖਸੀਅਤ ਹਨ, ਜਿਹੜੇ ਕਿਸੇ ਵੀ ਜਥੇਬੰਦਕ ਦਾ ਉਹਨਾਂ ਨਾਲ ਸਾਡਾ ਉਹਨਾਂ ਪਰਿਵਾਰ ਦਾ ਜ਼ਿਕਰ ਕੀਤਾ ਹੈ। ਅਸੀਂ ਆਪਣੀ ਡਿਊਟੀ ਨਿਭਾਈ ਹੈ। ਅਸੀਂ ਕੋਈ ਉਹਨਾਂ ਦੇ ਰਿਸ਼ਤੇਦਾਰ ਨਹੀਂ, ਅਸੀਂ ਉਹਨਾਂ ਦੀ ਕੁਝ ਨਹੀਂ ਕਰ ਪਾਏ। ਪਰ ਮੈਂ ਸਮਝਦਾ ਹਾਂ ਕਿ ਐਸੇ ਲੋਕਾਂ ਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ, ਗੁਰੂ ਅਮਰਦਾਸ ਜੀ ਕਹਿ ਰਹੇ ਹਨ ਬੈਠੇ, ਤੇ ਅਸੀਂ ਆਪਣੇ ਫਰਜ਼ ਪਛਾਣੀਏ। ਜੋ ਵੀ ਉਹਨਾਂ ਨੂੰ ਲੋੜ ਹੈ, ਹੋਰ ਇਹ ਜਥੇ ਉਹ ਆਪਣੇ ਨਿੱਜੀ ਨਹੀਂ ਕਰ ਰਹੇ, ਬਹੁਤ ਜ਼ਿਆਦਾ ਹੈ, ਪਰ ਮੈਂ ਟਾਈਮ ਬਹੁਤ ਹੋ ਚੁੱਕਾ ਹੈ। ਉਹਨਾਂ ਨੇ ਪੂਰੇ ਸੰਸਾਰ ਵਿੱਚ ਜਿਹੜਾ ਨੈਟਵਰਕ ਇਸ ਵੇਲੇ ਚੱਲ ਰਿਹਾ ਹੈ, ਕੋਈ ਵੀ ਭੈਣ ਭਰਾ ਇੰਡੀਵਿਜੂਅਲ ਬੈਠਾ, ਕੋਈ ਜਥੇਬੰਦੀ ਕਿਸੇ ਕਿਸਮ ਦੀ ਉਹਨਾਂ ਕੋਲ ਸਲਾਹ ਹੈ ਔਰ ਕਿਸੇ ਨੂੰ ਦੇਣੀ ਹੈ ਔਰ ਲੈਣੀ ਹੈ। ਤੁਸੀਂ ਬਹੁਤ ਸਾਰੇ ਵਿਊਅਰ ਜੋ ਹੋ ਆਪਣੇ ਉੱਥੇ ਖਿਆਲ ਭੇਜਦੇ ਹੋ, ਉਹਨਾਂ ਨੂੰ ਉਹ ਲੈ ਕੇ ਤੁਹਾਡਾ ਧੰਨਵਾਦ ਕਰਦੇ ਹਨ ਕਿ ਮੈਂ ਸਿੱਖ ਰਿਹਾ ਹਾਂ। ਇਹੋ ਜਿਹਾ ਇਨਸਾਨ ਸਾਨੂੰ ਕੌਮ ਨੂੰ ਮਿਲਿਆ ਹੈ। ਮੈਂ ਸਮਝਦਾ ਹਾਂ ਕਿ ਅਸੀਂ ਉਹਨਾਂ ਨਾਲ ਤਨ ਮਨ ਧਨ ਨਾਲ ਖੜੇ ਹੋਈਏ। ਔਰ TV 84 ਨੂੰ ਜਿਹੜਾ ਹੈ ਉਹ ਛੇਤੀ ਤੋਂ ਛੇਤੀ ਡਿਸ਼ 'ਤੇ ਲਿਆ ਕੇ 24 ਆਵਰ ਜਿਹੜਾ ਹੈ ਉਹ ਚੱਲਣਾ ਚਾਹੀਦਾ ਹੈ। ਇਹਨਾਂ ਗੱਲਾਂ ਨਾਲ ਹੀ ਕਿਸੇ ਵੀ ਭੁੱਲ ਚੁੱਕ ਦੀ ਖਿਮਾ ਦੀ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1983 ਜੂਨ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਹੋਇਆ, ਜਿਨ੍ਹਾਂ ਵਿੱਚ ਜੋ ਸ਼ਹੀਦ ਹੋਏ ਬੱਚੇ ਬੱਚੀਆਂ, ਬਜ਼ੁਰਗ ਮਾਤਾਵਾਂ ਭੈਣਾਂ, ਸਾਰਿਆਂ ਨੂੰ ਆਪਾਂ ਸ਼ਰਧਾ ਦੇ ਫੁੱਲ ਸ਼ਬਦ ਰਾਹੀਂ ਭੇਟ ਕਰਦੇ ਹਾਂ। ਆਓ, ਸਮਾਂ ਬਹੁਤ ਹੈ ਨਹੀਂ, ਇਸ ਕਰਕੇ ਛੋਟਾ ਜਿਹਾ ਸ਼ਬਦ ਪੜ੍ਹ ਕੇ ਤੇ ਫਿਰ ਸਮਾਪਤ। ਸੋ ਗੁਰ ਕਰੋ ਜੇ ਬਾਹਰ ਨਾ ਕਰਨਾ, ਸੋ ਪਦ ਰਵਾਓ ਜੇ ਬਾਹਰ ਨਾ ਰੱਖਣਾ। ਸੋ ਗੁਰ ਕਰੋ ਜੇ ਬਾਹਰ ਨਾ ਕਰਨਾ, ਸੋ Hey!
निरंजन